ਚਾਦਰ ਕੇ ਉੱਠ ਪੁੱਤ ਤੂੰ ਤੇ ਖੋਤੇ ਦਾ ਵੀ ਆਟਾ ਰੋੜ ਗਿਆ ਤੇ ਮੇਰਾ ਕਰ ਕਰਤਾ ਅੱਛਾ ਉਸਤਾਦ ਜੀ ਉਹ ਗੱਲ ਪਤਾ ਕਿ ਆਰਾਮ ਨਾਲ ਵੀ ਹੋ ਸਕਦੀ ਹੈ ਉਸਤਾਦ ਜੀ ਤਿੱਤਰ ਖਾਣਾ ਤੂੰ ਤੂੰ ਖਾ ਦੋ ਜਿਹੜਾ ਸੀਲ ਮੁਰਗਾ ਸੀ ਵੱਡੀ ਧੌਣ ਵਾਲਾ ਉਹਦੇ ਉੱਤੇ ਦਾ ਕਰਦਾ ਸੀ ਇੰਜ ਪਿੱਛੇ ਇੱਕਦਮ ਫਲੋ ਤੋਂ ਥੱਲੇ ਕੇ ਉਹ ਬੇਟੇ ਤੈਨੂੰ ਕਿਤੇ ਕੋਈ ਛੁਰੀ ਫੇਰ ਗਿਆ ਤਾਂ ਜੀ ਮੈਂ ਚੱਲਦੀ ਆ ਕਹਿੰਦੇ ਸਾਨੂੰ ਪਤਾ ਹੈ। दिल ने जो छुपाया आंखों ने बताया बस प्यार ही जाने इस प्यार की माया तुमसे मिली निगाहें मैं शर्मा गई कुछ कहते कहते रुकी घबरा गई हाय चोरी मेरी पकड़ी गई है एक नहीं 100 बार तेरी तो चल झूठी मैंने उनसे कल कहा जब तुमसे हुआ मुझे प्यार तो बोले चल झूठी ਵਾਹ ਵਾਹ ਉਸਤਾਦ ਜੀ ਐ ਉਹਨੇ ਕਿਹਾ ਮੈਂ ਕਿਹਾ ਇਹ ਮੈਂ ਰਫੀ ਸਾਹਿਬ ਕੋਲ ਸਿੱਖਿਆ ਅੱਛਾ ਰਫੀ ਸਾਹਿਬ ਉਹ ਕਿਦਾਂ ਸਿੱਖ ਲੈਂਦੇ ਰਫੀ ਸਾਹਿਬ ਉਹਨਾਂ ਨੇ ਇਦਾਂ ਕਹਿਣਾ ਸੀ ਜਾਂ ਉਸ ਦੌਰ ਦਾ ਮਿਊਜ਼ਿਕ ਡਾਇਰੈਕਟਰ ਮਦਨ ਮੋਹਨ ਸਾਹਿਬ ਉਹਨਾਂ ਨੇ ਇਦਾਂ ਕਹਾਉਣਾ ਸੀ मैंने उनसे कल कहा जब तुमसे हुआ मुझे प्यार उन्होंने कहा तो बोले चल झूठी उन्होंने इधर से कहना उन्होंने कहा तो बोले चल झूठी तुमसे हुआ मुझे प्यार तो रफी साहब ने इधर कहना तो बोले चल झूठी रफी साहब ने इधर कहना ਵਾਹ 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 मदन साहब ने इधर कहना सी ਉਸਤਾਦ ਜੀ ਇਹ या इधर कहना सी हुन होर स्टाइल च तुमसे हुआ मुझे प्यार तो बोले चल झूठी ऐ रफी साहब ने कहना सी है ਸਲਾਮ ਦਿਲ ਚ ਲੱਗੇ ਕਿ ਝੂਠੀ ਕਹਿ ਰਹੇ हाँ ਚਲੋ ਕੈਮਰੇ ਉਸਤਾਦ ਜੀ A.R. ਰਹਿਮਾਨ ਸਾਹਿਬ ਦੀ ਬਾਰੇ ਚ ਨਹੀਂ ਤੁਸੀਂ ਕੋਈ ਕਮੈਂਟ ਦਿੱਤਾ इन्हों बहुत अच्छे म्यूजिक डायरेक्टर ने ਸਭ ਤੋਂ ਮਹਿੰਗੇ ਵੀ ਨੇ साजी मदन मोहन साहब वर्गा कोई नहीं है ਨਹੀਂ ਲੇਕਿਨ ਦੋ इंडिया पाकिस्तान च कोई नहीं है मदन मोहन साहब जो जे उन्होंने जिस चीज का ख्याल रखा ना कि गल गल सजदी किहड़े सुर ते ਲੇਕਿन A.R. रहमान साहब भी बहुत अच्छे हैं हाँ यार तर्ज अच्छी दौरे हासिल बनाना थे। तर्ज अच्छी बनाना होर गल आ लेकिन इंज लगे कि यह शायरी इन्हां सुरां तो इलावा किते रखी नहीं जा सकती वाह वाह वो लैदा गल ਉਹ ਤੁਸੀਂ ਉਸਤਾਦ ਜੀ ਗਾਣਾ ਸੁਣਿਆ ਇਹ ਮਸਕ ਕਲੀ ਉਹ ਥੋੜਾ ਜਿਹਾ ਸੁਣਾ ਦਿੰਦੇ ਨੇ ਉਹਦੇ ਨਾਲ ਇਹਨਾਂ ਦੇ ਵਿੱਚ ਉਹ ਕੰਮ ਨਹੀਂ ਨਾ ਹੈਗਾ ਜਿਹੜੇ A.R. ਰਹਿਮਾਨ ਸਾਹਿਬ ਦੇ ਗਾਣੇ ਨੇ ਨਾ ਹਾਂਜੀ ਉਹਨਾਂ ਦੇ ਵਿੱਚ ਉਹ ਫੀਲਿੰਗ ਉਹ ਸ਼ਾਇਰੀ ਦੇ ਵਿੱਚ ਤਸਵੀਰ ਨਹੀਂ ਗਈ ਕਿ 뮤직 ਡਾਇਰੈਕਟਰ ਨੂੰ ਇਹ ਮਿਹਨਤ ਕਰਨੀ ਪੜੇ ਕਿ ਮੈਂ ਹੁਣ ਇਹ ਕਿੱਦਾਂ ਕਹਿਣਾ ਆਪ ਕਿਉਂ ਰੋਏ ਇਹ A.R. ਰਹਿਮਾਨ ਸਾਹਿਬ ਨੂੰ ਸ਼ਾਇਰੀ ਨਹੀਂ ਦੇਣੀ ਕਿਸੇ ਨੇ ਸਹੀ ਗੱਲ ਜਿਹਦੇ ਚ ਗੱਲਾਂ ਬਾਤਾਂ ਹੋ ਰਹੀਆਂ ਔਰ ਉਸ ਹਿਸਾਬ ਨਾਲ ਨੇ ਹੈਨਾ ਹੁਣ A.R. ਰਹਿਮਾਨ ਸਾਡਾ ਗਾਣਾ ਬਣਾ ਜ਼ੁਬੀਡੂ ਵੀ ਰੰਪਾ ਹਾਂ ਇਹਦੇ ਨਾਲ ਇਹ ਚੱਕਰ ਹੈ ਇਹਦੇ ਚ ਕੰਪੋਜੀਸ਼ਨ ਅੱਛੀ ਬਣਦੀ ਬਹੁਤ ਅੱਛੀ ਬਣਾਉਂਦੇ ਨੇ ਕੰਪੋਜੀਸ਼ਨ ਬੜੀ ਜ਼ਬਰਦਸਤ ਲੇਕਿਨ ਜਿਹੜੀ ਹੈ ਕਿ ਗਾਣਾ ਨਾ ਲੱਗੇ ਇੰਜ ਲੱਗੇ ਤੁਹਾਡੇ ਨਾਲ ਕੋਈ ਗੱਲਾਂ ਹੋ ਰਹੀਆਂ ਨੇ ਪੂਰੀ ਫੀਲ ਆਵੇ ਹਾਂ ਵੀ ਤੁਹਾਡੇ ਨਾਲ ਗੱਲਾਂ ਹੋ ਰਹੀਆਂ ਨੇ ਕੋਈ ਬੰਦਾ ਤੁਹਾਡਾ ਆਪਣਾ ਦੁੱਖ ਸ਼ੇਅਰ ਕਰ ਰਿਹਾ ਕੋਈ ਬੰਦਾ ਤੁਹਾਡਾ ਆਪਣੀ ਖੁਸ਼ੀ ਸ਼ੇਅਰ ਕਰ ਰਿਹਾ ਉਹ ਸਿਰਫ ਮਦਨ ਮੋਹਨ ਸਾਹਿਬ ਦਾ ਕੰਮ ਸੀ ਉਧਰੋਂ ਮਦਨ ਮੋਹਨ ਸਾਹਿਬ ਇਧਰੋਂ ਵਜਾਹਤ ਅਤਰੇ ਸਾਹਿਬ ਇਹ ਸਾਰੇ ਹੀ ਅੱਛੇ ਸੀ ਲੇਕਿਨ ਮੈਂ ਆਪਣੀ ਪਸੰਦ ਦੱਸ ਰਿਹਾ ਮੁਜਾਹਿਦ ਮਦਨ ਮੋਹਨ ਅਤਰੇ ਸਾਹਿਬ ਹਾਂ ਫਾਈਨਲ 뮤직 ਡਾਇਰੈਕਟਰ ਹੋਏ ਸਾਜੀ ਮੁਜਾਹਿਦ ਅਤਰੇ ਸਾਹਿਬ ਤੇ ਫੌਤ ਨਹੀਂ ਹੋਣੀ ਮੁਜਾਹਦ ਅਤਰੇ ਨਹੀਂ ਜਜਾਹਦ ਅਤਰੇ ਹਾਂ ਵਜਾਹਤ ਇਹ ਕਿਤੇ ਵਜਾਹਤ ਹਸਪਤਾਲ ਪਾਇਆ ਨੇ। ਅਮਜਦ ਬੋਬੀ ਸਾਹਿਬ ਵੀ ਇੱਕ ਪਾਕਿਸਤਾਨੀ ਹੁੰਦੇ ਯਾਰ ਮੈਂ ਮਦਨ ਮੋਹਨ ਸਾਹਿਬ ਦੀ ਗੱਲ ਕਰ ਰਿਹਾ ਯਾਰ ਤੁਸੀਂ ਉਹਨਾਂ ਦੇ ਨਾਲ ਨੁਸ਼ਾਦ ਸਾਹਿਬ ਦੀ ਗੱਲ ਕਰੋ ਤੁਸੀਂ ਉਹਨਾਂ ਦੇ ਨਾਲ ਆਰ ਡੀ ਬਰਮਨ ਦੀ ਗੱਲ ਕਰੋ ਤੇ ਸਾਰਾ ਐਵੇਂ ਗੱਲ ਵਾਧੇ ਪਾਈ ਹੈ ਕੋਈ ਆਹੋ ਐਵੇਂ ਵਾਦੇ ਵੀ ਐਵੇਂ ਹੀ ਪੈ ਜਾਂਦੀ ਗੱਲ ਵਾਦੇ ਪਾਉਣ ਲਈ ਵੀ ਕੋਈ ਮਟੀਰੀਅਲ ਹੋਵੇ ਤੁਹਾਡੇ ਕੋਲ ਉਹ ਸਾਡੀ ਉਸ ਘੁੱਟੀ ਕੁਪੀਰ ਦਾ ਮੂੰਹ ਹਾਂ ਲੇਕਿਨ ਜੀ ਸਲਾਮ ਦੁਆ ਨਹੀਂ ਲਿਆ ਵਾਲੇਕੁਮ ਸਲਾਮ ਹਾਜੀ ਆਦੀ ਬਦਲੋਂ ਦਾ ਕੋਈ ਕੰਮ ਆਰਟੀ ਬਰਮਨ ਸਾਹਿਬ ਦੇ ਬੜੇ ਕਾੜੇ ਨੇ ਅੱਛਾ ਨਾਜ਼ਰੀਨ ਯਾਰ ਕੀ ਮੈਂ ਕਹਿਣਾ ਸੀ ਫੈਸਲ ਸਾਹਿਬ ਮੇਰੇ ਵੱਲੋਂ ਕਹਿਣਾ ਸੀ ਕਿ ਫੈਸਲ ਬਾਹਰ ਆ ਹਾਂ ਫੈਸਲ ਦਾ ਕਿਡਨੀ ਕਿਸੇ ਨੇ ਦੇਣੀ ਹੋਵੇ ਤੇ ਦੱਸੋ ਯਾਰ ਪ੍ਰੋਬਲਮ ਬਣ ਗਈ ਬੰਦਾ ਰਹਿ ਕਰੇ ਤੇ ਫਿਰ ਜਦੋਂ ਕੋਈ ਗੱਲ ਪਹਿਲੇ ਦੱਸੀ ਨਹੀਂ ਤੇ ਮੈਂ ਆਪਣੀ ਮਰਜ਼ੀ ਨਾਲ ਹੀ ਕਹਿਣਾ ਵਾ ਤਾਜੀ ਐਡੀ ਕਿਡਨੀ ਕਿਸੇ ਕੋ ਨਹੀਂ ਹੋਣੀ ਉਹ ਯਾਰ ਇੱਕ ਮਿੰਟ ਯਾਰ ਕਿਡਨੀਆਂ ਦਾ ਪ੍ਰੋਬਲਮ ਜਿਹੜਾ ਨਾ ਉਹ ਤੇ ਸਾਡਾ ਉਹ ਨਾ ਹੁਣ ਕਿਡਨੀ ਚਾਹੀਦੀ ਹੈ ਯਾਰ ਕਿਡਨੀ ਉਹ ਰੌਲਾ ਬਣ ਗਿਆ ਵਾ ਕਿ ਕਿਡਨੀ ਪਾਏ ਨਾ ਉਹ ਉਹਨਾਂ ਨੇ ਬੈਨ ਕਰਤਾ ਕਿ ਜਿਹੜੇ ਆ ਬਹੁਤੇ ਕਰਦੇ ਨੇ ਨਾ ਕਿ ਜੀ
ਲੈ ਲਈ ਕਿਸੇ ਕੋ ਜਾਂ ਇਦਾਂ ਕਰ ਲਿਆ ਜਾਂ ਗੇੜਾ ਕਰ ਲਿਆ ਜਾਂ ਕਈ ਜਿਹੜੀਆਂ ਵਿਚਾਰੇ ਖਰੀਦੋ ਫਰੋਖਤ ਖਰੀਦੋ ਫਰੋਖਤ, ਇਹ ਉਹਨਾਂ ਨੇ ਬਹੁਤ ਸਖਤੀ ਇਹਨਾਂ ਤੇ। ਤਾਜੀ ਮੈਂ ਦੇ ਨਾਮ ਬਲੱਡ ਰਿਲੇਸ਼ਨ ਦੇ ਸਕਦਾ, ਆਪਣੇ ਬਲੱਡ ਰਿਲੇਸ਼ਨ ਨਾ, ਕੋਈ ਫੈਮਿਲੀ ਕੋਈ ਜਿਹੜਾ ਪਤਾ ਹੋਵੇ ਕਿ ਭਾਈ ਨਾ ਸਾਡਾ ਉਹਦਾ ਵਾ ਮਤਲਬ। ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਵੀ ਤੁਹਾਨੂੰ ਪੇਮੈਂਟ ਦਾਂਗਾ। ਉਹ ਤੇਰੀ ਕਿਡਨੀ ਆਸਤੇ ਅੱਗੋਂ ਵੀ ਤੇ ਬੰਦਾ ਉਹਦੀ ਜਗ੍ਹਾ ਵੀ ਦੇਣੀ ਹੋਵੇ। ਹਾਂਜੀ ਤੇਰੀ ਇੰਜ ਤੇ ਤੇਰੀ ਕਿਡਨੀ ਚੁੱਕ ਕੇ ਲਿਆਉਣੀ ਮੋਢੇ ਤੇ। ਤੇਰੀ ਕਿਡਨੀ ਐ ਤਾਂ ਪਕਾਨਾ ਫੁਲਾ ਕੇ ਟੰਗਿਆ ਵਾ। ਆਹੋ ਤੇ ਤੇਰੀ ਕਿਡਨੀ ਉਧਰ ਇਧਰ ਕੇ ਬੰਦੇ ਨੂੰ ਚਾਹੀਦੀ ਹੋਵੇ, ਤੂੰ ਇੰਨੀ ਨਹੀਂ ਬਾਹਰ ਆਈ ਹੋਣੀ। ਨਹੀਂ ਇਹਦੀ ਕਿਡਨੀ ਰੱਖ ਕੇ ਲੈਦਾ ਕਨੈਕਸ਼ਨ ਕਰਨਾ ਉਹਨਾਂ ਨੇ ਵਿੱਚ ਨਾਲ ਮੇਦੇ ਦਾ ਤੋਲ ਕੇ ਲਾਉਣੀ ਇਹਦੀ ਕਿਡਨੀ ਪਈ ਹੋਣੀ, ਡਾਕਟਰ ਨੇ ਕਹਣਾ ਓਏ ਇਹ ਕਿਡਨੀ ਹੈ, ਉਹਨਾਂ ਕਹਿਣਾ ਉਹ ਕਿਡਨੀ ਸੌਰੀ ਓਏ ਡੀ ਕਿਡਨੀ। ਜਿੱਡੀ ਤੁਹਾਡੀ ਕਿਡਨੀ ਤੇ ਫਿਰ ਉਹਦੇ ਬਾਹਰ ਹੀ ਫਿੱਟ ਕਰ ਦੋ। ਉਹਨੇ ਬਾਹਰ ਆ ਕੇ ਡਾਕਟਰ ਕਹਣਾ ਓਏ ਅੰਦਰ ਕਿਡਨੀ ਵੱਡਣੀ ਕਿਡਨੀ ਪਈ, ਕਿਡਨੀ ਵੱਡੀ ਅੱਛਾ ਵੈਸੇ ਕਿਡਨੀ ਹੁੰਦੀ ਜੀ ਉਸਤਾਦ ਜੀ? ਕਿਡਨੀ ਵੱਡਣੀ ਕਿਡਨੀ ਪਈ ਅੰਦਰ। ਯਾਰ ਡਾਕਟਰ ਆਪਸ ਵਿੱਚ ਕਹਿਣਾ ਯਾਰ ਇਹਦੀ ਕਿਡਨੀ ਕਿੱਦਾਂ ਵਾ ਗੁਰਦਾ ਗੁਰਦਾ ਕਬੂਰਾਂ ਦੀ ਕਿਡਨੀ ਗਈ ਆ। ਹਾਂ ਗੁਰਦਾ, ਅੱਲਾ ਮਾਫੀ ਦੇਵੇ। ਹਾਂਜੀ ਕਈ ਛੋਟਾ ਜਿਹਾ ਇੱਥੇ ਮਜ਼ਾਕ ਨਹੀਂ ਕਰਨਾ ਇਹ ਉਸਤਾਦ ਜੀ ਇੱਕ ਛੋਟਾ ਜਿਹਾ ਮੈਸੇਜ ਦੇਣਾ ਸੀ। ਜੀ। ਚਲੋ ਜੀ ਦੇ ਲੋ ਸਭ ਤੋਂ ਪਹਿਲੇ ਨੰਬਰ ਤੇ ਉਸਤਾਦ ਜੀ ਆਪਣੀ ਗ੍ਰਿਫਤ ਮਜ਼ਬੂਤ ਰੱਖਣੀ ਚਾਹੀਦੀ ਇਨਸਾਨ, ਠੀਕ ਹੈ ਇੱਕ ਗੱਲ। ਦੂਸਰੇ ਨੰਬਰ ਤੇ ਉਸਤਾਦ ਜੀ ਮੈਨੂੰ ਨਾ ਮੈਸੇਂਜਰ ਦੇ ਨਾਲ ਕਾਲ ਇੱਕ ਆਈ, ਉਹ ਬੰਦਾ ਬੜਾ ਰੋਣ ਡਿਆ ਸੀਗਾ ਸਪੇਨ ਤੋਂ। ਉਸਤਾਦ ਜੀ ਉਹਦੇ ਫਾਰਮ ਨਹੀਂ ਬਣਨ ਡੇ, ਉਹ ਕਹਿੰਦੇ ਜੀ ਸਜਾਦ ਸਾਹਿਬ ਇੱਕ ਵਾਰੀ ਕਹਿੰਦੇ ਅੱਲਾ ਕਰਕੇ ਤੇਰੇ ਫਾਰਮ ਬਣ ਜਾਣ ਤੇ ਮੇਰੇ ਬਣ ਜਾਣ। ਹਾਏ ਇਹ ਮੁਹੱਬਤ ਦਾ ਆਲਮ ਹੈ ਤੇ ਉਸਤਾਦ ਜੀ। ਉਹ ਗਾਣਾ ਵੀ ਉਸਤਾਦ ਜੀ ਸੁਣਾ ਦਿਓ ਕੁਝ। ਸਜਾਦ ਜਾਨੀ ਦਾ ਗੱਦੀ ਨਸ਼ੀਨ ਬਣਿਆ। ਇਹ ਸਜਾਦ ਜਨੀ ਸਾਹਿਬ ਦਾ ਆਪਣਾ 6ਵੀਂ ਵਾਰੀ ਲਾਇਸੈਂਸ ਫੇਲ। ਉਹਨਾਂ ਨੇ ਕਿਹਾ ਸਜਾਦ ਜਨੀ ਸਾਹਿਬ ਦਾ ਨਾ ਦੁਬਈ ਚ 6ਵੀਂ ਵਾਰੀ ਟੈਸਟ ਫੇਲ, ਆਪਣਾ ਹੋ ਗਿਆ। ਉਸਤਾਦ ਜੀ ਉਹਦਾ ਯਕੀਨ ਹੈ, ਕਹਿੰਦਾ ਸਜਾਦ ਸਾਹਿਬ ਕਹਿ ਦੇਣ ਹਸਨ ਰਜ਼ਾ ਦੇ ਫਾਰਮ ਕਲੀਅਰ ਹੋ ਜਾਣ। ਹਾਂ ਉਹ 12 ਸਾਲ ਹੋ ਗਏ ਆ, ਕਹਿੰਦਾ ਮੈਨੂੰ ਵਤਨ ਦੀ ਮਿੱਟੀ ਯਾਦ ਆ ਰਹੀ ਤੇ ਮਿੱਠਾ ਕਹਿੰਦਾ ਡਿਪੋਰਟ ਹੋ ਗਿਆ। ਕਹਿੰਦਾ ਨਹੀਂ ਮੈਂ ਮਿੱਟੀ ਚੁੰਮ ਕੇ ਫਿਰ ਵਾਪਸ ਚਲੇ ਜਾਣਾ। ਇਹ ਤਾਂ ਮੈਂ 10 ਕਿੱਲੇ ਲਿਆ ਯਾਰ ਇੱਥੋਂ ਕਿਸੇ ਨੂੰ ਕਹਿਣ ਨੂੰ ਕਿਲੋ ਕੁ ਮਿੱਟੀ ਲੈ ਜਾਵੇ। ਨਹੀਂ ਮਿੱਟੀ ਜਾਣ ਨਹੀਂ ਦਿੰਦੇ, ਬੈਨ ਹੋਈ ਆ। ਨਹੀਂ ਲੈ ਜਾਂਦੇ ਮਿੱਟੀ, ਮਿੱਟੀ ਨਹੀਂ ਜਾਂਦੀ। ਐਵੇਂ ਪੈਰਾਂ ਨਾਲ ਮਲ ਕੇ ਲੈ ਜਾਵੇ। ਬੇਟੇ ਤੂੰ ਗਿਆ ਹੀ ਤੇ ਸੀ ਕਿੱਥੇ ਮੈਂ ਪਿਛਲੀ ਦਫਾ ਕਦੋਂ ਮਿੱਟੀ ਨਹੀਂ ਯਾਰ ਇੱਥੇ ਹਿਸਾਬ ਹੋ ਰਿਹਾ। ਉਸਤਾਦ ਜੀ ਅੱਲਾ ਕਰੇ ਭਾਈ, ਰੱਬ ਕਰੇ ਤੁਹਾਡੇ ਕਾਗਜ਼ ਓਕੇ ਹੋ ਜਾਣੇ ਇਨਸ਼ਾਅੱਲਾ ਤਾਲਾ, ਤੁਸੀਂ ਵੀ ਮੇਰੇ ਲਾਇਸੈਂਸ ਦੀ ਕਰਨਾ। ਤੇ ਗਾਣਾ ਵੀ ਸੀਗਾ ਕੁਝ ਖੋਣਾ ਕੁਝ ਹੈ ਪਾਣਾ। ਹਾਂ ਉਹ ਵੀ ਸੁਣਾ ਦੇ ਉਸਤਾਦ ਜੀ। ਕਹਿਣ ਤਾਂ ਦੇਣੀ ਆ। ਕੁਝ ਖੋਣਾ ਹੈ। ਨਹੀਂ ਉਹ ਮੈਨੂੰ ਨਹੀਂ ਆਉਂਦਾ, ਲਾਜ਼ਮੀ ਨਹੀਂ ਵੀ ਹਰ 75 ਲੱਖ ਗਾਣਾ ਮੈਨੂੰ ਸਾਰੇ ਹੀ ਆਉਂਦੇ ਹੋਣ। ਤੁਹਾਨੂੰ ਸਾਰੇ ਹੀ ਆਉਂਦੇ। ਇੱਥੇ ਰਫੀ ਸਾਹਿਬ ਦਾ ਹੁੰਦਾ ਤੇ ਤੁਸੀਂ ਰਫੀ ਸਾਹਿਬ ਦਾ ਦੱਸੋ ਕੋਈ ਗਾਣਾ ਤੁਹਾਡੇ ਚ ਕੋਈ ਹੈਗਾ ਹੀ ਨਹੀਂ ਐਸਾ ਮੇਰਾ ਇਮਤਿਹਾਨ ਲੈਣ ਵਾਲਾ ਨਹੀਂ ਤਾਜੀ ਤੇ। ਤਸਵੀਰ ਸੁਣਾ ਦਿਓ ਫਿਰ ਬੜਾ ਕਿਹੜਾ ਤਸਵੀਰ? ਮਹਿਬੂਬਾ ਤੇਰੀ ਲਾ ਲਾ ਲਓ ਜੀ। ਹਾਏ। ਚਲੋ ਕੱਢ ਕੇ ਲਿਆ ਗਾਣਾ ਤਾਜੀ ਮੈਨੂੰ ਤੁਸੀਂ ਉਹ ਸੁਣਾ ਦੋ ਹਾਲ ਕੈਸਾ ਹੈ ਜਨਾਬ ਕਾ। ਅਸੀਂ ਕਰੀਏ ਪਰ ਮੈਂ ਚਲੇ ਜਾਓ ਸੁਣਾ ਦੋ ਉਸਤਾਦ ਜੀ। ਮੈਂ ਕहीं कभी ना बन जाऊं। ਓਏ ਹੋਏ ਉਸਤਾਦ ਜੀ ਖਿਲਾਉਂਦਾ ਉਹ ਰਫੀ ਸਾਹਿਬ ਦਾ ਨਹੀਂ ਹੈਗਾ ਓਏ। मैं कहीं कभी ना बन जाऊं। ਹਾਂ ਮੈਂ ਕਹੀਂ ਕभी ਨਾ ਬੰਜੋ ਛੱਡ ਦੇ ਯਾਰ ਉਹ ਗਾਣੇ। ਉਹ ਕਹਿੰਦੇ ਯਾਰ ਗਾਣੇ ਵਾਲਾ ਤੁਸੀਂ ਲੈਦਾ ਕਰਨਾ ਕਰੋ ਫਿਰ। ਲੇਕਿਨ ਉਸਤਾਦ ਜੀ ਇੱਕ ਮੇਰੀ ਪਰਦੋਸ ਚ ਵਾਲੀ ਬਣ ਜੇ ਬੜੀ ਗੱਲ। ਪਤਾ ਕੀ ਗੱਲ ਹੈ ਮੇਰੀ ਗੱਲ ਸੁਣ, ਮੈਂ ਕਹੀਂ ਕभी ਨਾ ਕभी ਐ ਵੀ ਬਣ ਜਾਂਦਾ ਬੰਦਾ। नहीं गाना वा ਉਸਤਾਦ ਜੀ ਅਗਲਾ ਜਮੀਲ ਫਖਰੀ ਦੀ ਬਣ ਸਕਦਾ ਕਵੀ। ਉਸਤਾਦ ਤੂੰ ਜੀ ਲਿਆਸ ਕਸ਼ਮੀਰੀ ਬਣ ਜੇ ਇਹਦੀ ਬਹੁਤ। नहीं गाना मैं कहीं कभी ना बन जाऊं। ਉਸਤਾਦ ਜੀ ਇੱਕ ਬੰਦਾ ਕਹਿੰਦੇ ਜੀ ਇੱਥੇ ਦੁਨੀਆ ਦੇ ਵਿੱਚ ਲਾਲ ਖੂਨ ਤੋਂ ਇਲਾਵਾ ਬੰਦਿਆਂ ਦੇ 골ਡਨ ਖੂਨ ਵੀ ਹੈਗੇ। आहो है जी। ਹਾਂਜੀ ਇਹ ਕਵੀ ਨਾ ਬਣ ਜਾਊ ਤੋਂ ਬਾਅਦ 골ਡਨ ਕੋ। ਨਹੀਂ ਉਸਤਾਦ ਜੀ ਮੇਰੇ ਯਕਦਮ ਜ਼ੇਨ ਚ ਆ ਗਿਆ। ਬੰਦੇ ਇੱਕ ਦਿਨ ਮੈਨੂੰ ਸਵਾਲ ਕੀਤਾ, ਕਹਿੰਦਾ 골ਡਨ ਖੂਨ ਵਾਲੇ ਬੰਦੇ ਵੀ ਹੈਗੇ, ਯਾਨੀ ਖੂਨ ਦਾ ਰੰਗ 골ਡਨ ਆ, इसलिए सर 골ਡ ਕਲਰ ਯਾਰ ਦਾ। ਉਹ ਇਸ ਗੋਲੇ ਦੇ ਨਹੀਂ ਹੈ ਉਸਤਾਦ ਜੀ। ਉਹ ਏਲੀਅਨਸ ਦੀ ਗੱਡੀ ਇੱਥੇ ਆਈ ਸੀ ਬਾਹਰ, ਉਹ ਬੰਦੇ ਲਾਗੇ 3-4 ਉਹ ਪਰ ਨਹੀਂ ਯਾਰ ਇੰਡੀਆ ਦੇ ਵਿੱਚ ਆ ਯਾਰ। लो यार सारी दाने ਇੰਡੀਆ 'ਚ ਦੋ ਬੰਦੇ ਆ, ਇੱਕ ਇੱਥੇ ਦਿੱਲੀ 'ਚ ਵਾ, ਹਾਂਜੀ ਇੱਕ ਇੱਥੇ ਫੈਸਲਾਬਾਦ 'ਚ ਆ। ਹਾਂ ਜਿਨ੍ਹਾਂ ਦਾ ਫੈਸਲ ਦਾਨਿਸ਼ ਸਾਹਿਬ ਦੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ। ਸਪਾਰਕ ਉੱਡਿਆ ਜੀ ਕਿਤੇ ਉਹਨੇ ਪ੍ਰਵਾਹ ਭਾਈ 29 ਏਲੀਅਨ ਤੇ ਸੁੱਟ ਗਿਆ ਵਾ। ਹਾਂਜੀ 29 ਏਲੀਅਨ ਇੱਥੇ ਡਿੱਗੇ ਆ। 29 29 ਏਲੀਅਨ ਉਹ ਜਾਏ ਕਸਮ ਦੀ ਗੱਲ ਜੀ ਉਸਤਾਦ ਜੀ, ਹਕੀਕਤ ਜੀ 2027 ਦੇ ਵਿੱਚ ਉਹਨਾਂ ਨੇ ਕਰ ਦਿੱਤਾ ਕਿ ਏਲੀਅਨ ਦੀ ਹੁਕੂਮਤ ਹੋਏਗੀ। ਹਾਂਜੀ ਭਾਜੀ ਪੂਰੇ। ਏਲੀਅਨ ਦੇ ਘੁੰਮੋ ਤੋਂ ਤੁਸੀਂ ਬਕਾਇਦਾ ਵੋਟਾਂ ਪਾਉਣੀ ਤੁਸੀਂ ਖੜਾ ਕਰਨਾ ਵਾ। ਹਾਂ ਇੰਤਖਾਬੀ ਨਿਸ਼ਾਨ ਲਾਨ ਟੈਨ ਹੋਣਾ ਜੀ ਉਹਨਾਂ ਉਹ ਦਾ। ਜਾਏ ਜਾ ਕੰਮ ਕਰ ਤੁਸੀਂ ਰਿਹਾ। ਨਾਰੇ ਲਾਉਣੇ ਆਵੇ ਆਵੇ ਏਲੀਅਨ ਆਵੇ। ਚੋਰੀ ਸ਼ਫੀਕ ਏਲੀਅਨ। कहना हर घर से एलियन निकलेगा तुम कितने एलियन मारोगे, सारे होने। ਲੈ ਵੈਸੇ ਉਸਤਾਦ ਜੀ ਵੈਸੇ ਪਾਕਿਸਤਾਨ 'ਚ ਅਗਰ ਏਲੀਅਨ ਆ ਗਏ ਤੇ ਉਹਨਾਂ ਦਾ ਕੀ ਹਾਲ ਕਰਨਗੇ ਇਹ ਲੋਕ? ਇੱਥੇ ਬਸ ਏਲੀਅਨ ਰਹਿਣਗੇ, ਏਲੀਅਨ ਖਾਣਗੇ ਹੋਰ ਕੀ। ਉਹ ਏਲੀਅਨ ਦੀ ਅੰਮੀ ਨੇ ਕਹਿਣਾ ਭਾਈ ਸਜਾਦ ਰਾਤ ਦਾ ਮੇਰਾ ਮੁੰਡਾ ਨਹੀਂ ਲੱਭਾ। ਲਓ ਜੀ ਮੈਨੂੰ ਦੱਸੋ, ਪੁੱਛੋ ਜੀ। ਸਾਰਿਆਂ ਨੂੰ ਚੈਲੰਜ ਆ ਤੁਹਾਨੂੰ ਵੀ, ਇਹ ਤੁਹਾਡੇ ਚੋਂ ਕਈਆਂ ਨੂੰ ਪਤਾ ਹੋਣਾ। ਪਾਕਿਸਤਾਨ ਦੇ ਜਿਹੜੇ ਨਾਮ ਨੇ ਚੀਜ਼ਾਂ ਦੇ, ਲਾਈਕ ਪਾਕਿਸਤਾਨ ਦੇ ਸੂਬੇ, ਹਾਂਜੀ ਪਾਕਿਸਤਾਨ ਦੇ ਸਿਟੀਜ਼, ਪਾਕਿਸਤਾਨ ਦੇ ਸਿਆਸਤ, ਸੀਰੀਅਸ ਮੈਟਰ ਜਿਹੜੇ ਨੇ ਮਤਲਬ ਕਿ ਲਾਈਕ, ਤੇ ਉਹਨਾਂ ਦੇ ਵਿੱਚੋਂ
ਸੀਰੀਅਸ ਮੈਟਰ ਦੇ ਵਿੱਚੋਂ ਆ ਸਾਰੀਆਂ ਕੈਟਾਗਰੀ ਜਿੰਨੀਆਂ ਨੇ ਪਾਕਿਸਤਾਨ ਦੇ ਕਹ ਲਓ ਕਿ ਪਹਾੜੀ ਨਿਜ਼ਾਮ, ਪਾਕਿਸਤਾਨ ਦਾ ਆਬੀ ਨਿਜ਼ਾਮ, ਪਾਕਿਸਤਾਨ ਦਾ ਮਤਲਬ ਪੋਲਿਟਿਕਸ ਦਾ ਨਿਜ਼ਾਮ, ਠੀਕ ਹੈ ਨਾ, ਪਾਕਿਸਤਾਨ ਦੀਆਂ ਜਗ੍ਹਾ ਪਲੇਸਾਂ, ਇਹਨਾਂ ਸਾਰੇ ਦੇ ਪਹਾੜੀ ਸਿਲਸਿਲੇ, ਡੈਮਸ, ਯਾਨੀ ਸੀਰੀਅਸ ਗੱਲ ਹੈ, ਸ਼ੁਗਰ ਨਹੀਂ ਕਰਨਾ। ਇਹਨਾਂ ਦੇ ਵਿੱਚੋਂ ਇੱਕ ਐਸੀ ਕੈਟਾਗਰੀ ਤੇ ਇੱਕ ਐਸੀ ਚੀਜ਼ ਹੈ ਜਿਹਦਾ ਨਾਮ ਹੈ ਡੋਂਗਾ ਬੋਂਗਾ। ਦੱਸੀ ਨਾ, ਦੱਸੋ ਜੀ ਇਹ ਕੀ ਆ? ਦਰਿਆ ਵਾ ਜੀ। ਨਹੀਂ ਇਹ ਇਹ ਪੋਲੋ ਸੱਚ। ਨਹੀਂ, ਇਹ ਝਾੜੀਆਂ ਵਾ। ਦੱਸੋ। ਇਹਦਾ ਛਾਂਗਾ ਮਾਂਗਾ ਨਹੀਂ, ਇਦਾਂ ਡੋਂਗਾ ਮੋਂਗਾ ਝਾੜੀਆਂ ਸਾਰੀਆਂ ਨਹੀਂ। ਕਾੜੇ ਆ। ਡੋਂਗਾ ਮੋਂਗਾ ਉਸਤਾਦ ਜੀ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਓਕੇ, ਦੇ ਨਾਲ, ਕਿੱਥੇ? ਚਿਤਰਾਲ ਤੋਂ ਪਿੱਛੇ ਕਰਕੇ ਗਏ ਇਧਰਲੀ ਸਾਈਡ ਤੇ। ਹਾਂਜੀ, ਇਹ ਸਵਾਰੀ ਲਾਉਣ ਗਿਆ ਸੀ। ਤੁਹਾਨੂੰ ਮੰਨਣ ਚਾਹੁੰਦਾ ਜੀ ਡੋਂਗਾ ਬੋਂਗਾ ਸ਼ਹਿਰ? ਡੋਂਗਾ ਮੋਂਗਾ ਨਹੀਂ ਠਹਿਰ ਇੱਕ ਮਿੰਟ। ਹਾਂਜੀ ਨਹੀਂ ਤੁਸੀਂ ਦੱਸੋ। ਝੀਲ ਆ ਡੂੰਗਾ ਡੂੰਗਾ। ਹਾਂਜੀ ਤੁਸੀਂ। ਹਾਂ ਜੀ ਵੀ ਹੋਣੀ ਹੈ। ਹਾਂ, ਕਿਉਂਕਿ ਉਹਨੇ ਤਾਂ ਕਹਿਤਾ ਝੀਲ ਹੋਣੀ। ਡੋਂਗਾ ਬੋਂਗਾ ਝੀਲ ਹੋ ਸਕਦੀ? ਨਹੀਂ, ਡੋਂਗਾ ਬੋਂਗਾ ਤਾਜੀ ਵਾਦੀ ਪਹਾੜ ਓਏ ਪੀਰ ਹੈਗੇ ਨੇ ਉਸਤਾਦ ਜੀ ਕਿਸੇ ਦਿਨ ਮੈਨੂੰ ਯਾਦ ਆਇਆ। ਮੈਂ ਤਾਂ ਉਹਨਾਂ ਦੀ ਕੋਈ ਗੁਸਤਾਖੀ ਕਰਨੀ। ਮੈਂ ਤਾਂ ਡੋਂਗਾ ਬੋਂਗਾ ਕਿਹਾ, ਕਿਹਦਾ ਨਾਮ? ਉਹਦਾ ਨਾਂ ਹੀ ਡੋਂਗਾ ਬੋਂਗਾ ਹੈ ਬਸ। ਇਹ ਮੇਰੇ ਖਿਆਲ 'ਚ ਜੀ ਦੋ ਭਾਈ ਨੇ। ਓਏ ਫਲ ਲੱਗਦੇ ਮੈਨੂੰ। ਹੈ? ਫਲ ਵਾ ਸਾਜ। ਨਹੀਂ ਨਹੀਂ, ਕਾਜੀ ਇਹ ਕੋਈ ਲੋਕੇਸ਼ਨ ਹੈ ਜਾਂ ਬੰਦਾ ਵਾ ਜਾਂ ਲੋਕੇਸ਼ਨ ਹੀ ਆ। ਮੈਂ ਤੁਹਾਨੂੰ ਸਾਰਾ ਕੁਝ ਦੱਸਿਆ, ਤੁਸੀਂ ਪੁੱਛਿਆ ਲੋਕੇਸ਼ਨ ਉਸਤਾਦ ਜੀ ਮੈਂ ਤੁਹਾਨੂੰ ਕਿਹਾ ਇੱਕ ਸ਼ਹਿਰ ਦਾ ਲੋਕੇਸ਼ਨ ਹੀ ਆ ਯਾਰ, ਝੀਲ ਦਾ ਨਾਮ ਆ ਜੀ ਯਾਰ। ਨਹੀਂ, ਉਹ ਕਹਿੰਦੇ ਮੇਰੇ ਜੀ ਪਾ ਮੇਰੇ ਖਾਨੂ ਆਵਾਜ਼ ਦੀ ਕਾਲ ਆਉਂਦੀ ਤੇ ਨਾਮ ਪੜਿਓ ਦੇਖੀ। ਕਾਜੀ ਕੀ ਲਿਖਿਆ ਵਾਲਾ? ਉਸਤਾਦ ਜੀ ਯਾਰ ਮੈਨੂੰ ਨਹੀਂ ਲਿਖਣਾ ਆਂਦਾ ਤਾਜੀ ਨੂੰ ਆਪਣੇ ਹਿਸਾਬ ਕੀ ਨਾਲ ਲਿਖਿਆ ਸੀ? ਓਕੇ ਹੈ। ਚੋ ਆ। ਹਾਂ ਨਹੀਂ ਨਹੀਂ ਉਹ ਆਹੋ ਉਹੀ। ਉਸਤਾਦ ਜੀ ਅੱਛਾ, ਤਾਜੀ ਉਹ ਕਜ਼ਨ ਆ। ਉਹ ਓਕੇ ਆ। ਨੰਬਰ ਵੀ ਸੇਵ ਕਰਦੇ ਨੇ, ਕਈ ਵੱਡੇ ਦਾ ਲਿਖਣਾ ਹੋਇਆ ਗੱਡੀ ਲਾ ਕੇ ਵਿੱਚ ਹੈਸ਼ਟੈਗ ਲਾ ਕੇ ਫਿਰ ਸਟਾਰ ਲਾ ਦਿੰਦਾ ਆਹੋ। ਤੇ ਨੰਬਰ ਦੇ ਪਾਇੰਟ- ਡੋਂਗਾ ਬੋਂਗਾ ਉਸਤਾਦ ਜੀ ਮੇਰੇ ਨਾ ਖਾਲੂ ਫੌਤ ਹੋਏ ਨੇ, ਉਹ ਨਾ ਡੋਂਗੇ ਬੋਂਗੇ ਨਾ ਉਹਨਾਂ ਦੇ ਪੀਰ ਰਹਿੰਦੇ ਹੁੰਦੇ ਸੀਗੇ ਤੇ ਉਹ ਅਕਸਰ ਕਹਿੰਦੇ ਹੁੰਦੇ ਸੀ ਕਿੱਥੇ ਗਏ ਮੈਂ ਡੋਂਗੇ ਬੋਂਗੇ। ਇਹ ਨਹੀਂ, ਮੈਂ ਸਮਝ ਗਿਆ ਦੋ ਭਰਾਵਾਂ ਦਾ ਨਾਮ ਹੈ ਜਿਹਦਾ ਕਰਨ ਅਰਜੁਨ। ਭਾਈਜਾਨ ਡੋਂਗਾ ਬੋਂਗਾ ਇੱਕ ਇਲਾਕਾ ਵਾ, ਹਾਂ ਸ਼ਹਿਰ ਆ। ਹਰੂਨਾਬਾਦ ਦੇ ਕੋਲ ਬਾਵਲਪੁਰ, ਚਿਸ਼ਤੀਆਂ, ਫਕੀਰ ਵਾਲੀ, ਇਹਦੇ ਰਸਤੇ। ਹਰੂਨਾਬਾਦ ਤੋਂ ਬਾਵਲ ਨਗਰ ਜਾਓ ਤਾਂ ਰਸਤੇ 'ਚ ਆਉਂਦਾ ਡੋਂਗਾ ਬੋਂਗਾ, ਡੋਂਗਾ ਬੋਂਗਾ। ਔਰ ਇੰਡੀਆ ਦੇ ਬਾਰਡਰ ਦੇ ਨਾਲ ਕਰਕੇ ਲੱਗਦਾ ਜੀ। ਕੀ ਨਾਮ ਆ ਡੋਂਗਾ ਬੋਂਗਾ ਯਾਰ? ਸਹੀ ਆ। ਇਹਦਾ ਕੀ ਲਫ਼ਜ਼ ਮੈਂ ਨਹੀਂ ਕੀ ਯਾਰ ਤੁਹਾਡੇ ਨਾਮ ਤੋਂ ਤੇ ਸਹੀ ਹੈ ਨਾ, ਵੱਡਾ ਕਾਲੂ ਛੋਟਾ ਕਾਲੂ ਨੇ। ਹਾਂ, ਡੋਂਗਾ ਬੋਂਗਾ ਉਹ ਬੜੇ ਬੜੇ ਨਾਂ ਨੇ ਯਾਰ ਉਸਤਾਦ ਜੀ। ਉਸਤਾਦ ਜੀ ਇੱਕ ਖਿਚਣੀ ਵਾਲ ਹੈ, ਹੈ ਖਿਚਣੀ ਵਾਲ। ਖਿਚਣੀਵਾਲ? ਹਾਂਜੀ, ਤਰੋਈ ਵਾਲਾ ਵੀ ਹੈਗਾ ਸਾਜ ਜੀ। ਧਰੋਗੇ ਵਾਲਾ, ਉਹ ਤਰੋਗੇ ਵਾਲਾ। ਧਰੋਗੇ ਵਾਲਾ ਵੀ ਦਰੋਗੇ ਵਾਲਾ ਤੇ ਲਾਹੌਰ ਆ। ਨਹੀਂ ਤਰੋਗੇ। ਕਿਚੜਪੁਰਾ ਦੀ ਇਲਾਕਾ। ਕਸੀਲਪੁਰਾ। ਕਸੀਟਪੁਰਾ, ਪਾਵਲੈਣੀ, ਪਾਵਲਿਆਣੀ। ਫਿਥਲਨਪੁਰਾ ਵੀ ਹੈਗਾ। ਸੁਣੋ ਉਸਤਾਦ ਜੀ ਪਾਵਲਿਆਣੀ ਉਹਦਾ ਬੰਗਲਾ। ਨਾਮ ਦਿੱਤਾ ਹੋਇਆ ਪਾਵਲਿਆਣੀ ਪਾਵਲਿਆਣੀ। ਬੰਗਲਾ। ਲਫ਼ਜ਼ ਬਾਮਣੀ, ਹਾਂਜੀ, ਬਾਮਣੀ ਵਾਲਾ ਇੱਥੇ ਹੈ ਵਾ। ਗੱਜੂ ਮੱਤਾ। ਹੋਣਾ ਭਾਜੀ, ਅਸੀਂ ਕਹਿ ਸਕਦੇ ਗਾਜੂ ਮਾਤਾ। ਹਾਂ, ਬਾਤੂ ਉਸਤਾਦ ਜੀ ਹੁਣ ਇੱਕ ਖੂਹ ਰੜਿਆਂ ਵਾਲਾ ਵੀ ਹੈ, ਖੂਬ ਖੋੜਿਆਂ ਖੂਹ ਵਾਲਾ। ਰੜਿਆਂ ਵਾਲਾ। ਆ ਖੁੜਰੇ ਵਾਲਾ। ਨਹੀਂ ਨਹੀਂ ਖੂਹ ਰੜਿਆਂ ਵਾਲਾ ਹੈ, ਉਹਨੂੰ ਖੋੜਿਆਂ ਵਾਲਾ ਕਹਿੰਦੇ ਬੁੱਢੇ ਨੇ। ਚੱਪ ਗਈ ਆ। ਉਹ ਇੱਕ ਹੈਗਾ ਤਪਤਕ। ਔਰ ਟਿਪ ਦੇ ਕੇ ਬਿਮਾਰੀ ਵਿੱਚ ਤਪਟਕ। ਲਓ ਜੀ, ਤੁਸੀਂ ਜਰਾ ਨਾਂ ਦੇਖਣਾ ਜਰਾ। ਮਲਕਾ ਹੰਸ। ਮਲਕਾ ਹੰਸ ਉਸਤਾਦ ਜੀ ਇਹ ਇੱਕ ਐਸਾ ਪਰਿੰਦਾ ਹੈਗਾ ਹੈ। ਹੰਸ ਦੀ ਬਿਮਾਰੀ ਸੀ ਉਹਨੂੰ। ਹਾਂ ਹੰਸ ਨਹੀਂ, ਚੁੱਪ ਇਹ ਰਹੋ। ਉਹ ਨਾ ਮਲਕਾ ਹੰਸ ਇਲਾਕਾ ਵਾ। ਅੱਛਾ ਅੱਛਾ ਇਲਾਕਾ ਹੈ। ਠੀਕ ਹੈ ਜੀ, ਮਲਕਾ ਹੰਸ ਪਾਕਿਸਤਾਨ ਦੇ ਕੋਲ। ਹੰਸਰਾਜ ਹੰਸਾ ਵਕੀਲ। ਅੱਛਾ ਜੀ, ਬੌਂਗਾ ਹਯਾਤ ਬੋਗਾ ਯਾਰ ਹਵੇਲੀ ਲੱਖਾਂ ਦੇ ਕੋਲ। ਹਵੇਲੀ ਲੱਖਾਂ ਦੇ ਕੋਲ ਬਿਲਕੁਲ ਉਸਦਾ ਹੁਜਰਾ ਸ਼ਾਹ ਮਕੀਮ, ਸ਼ੇਰਗੜ੍ਹ, ਰਨਾਲਾ ਖੁਰਦ, ਹਬੀਬਾਬਾਦ, ਪੱਤੋ ਕੀ, ਚੂਨੀਆਂ, ਚੋਨੀਆਂ, ਫੂਲਨਗਰ, ਕੋਟ ਰਾਧਾ ਕਿਸ਼ਨ। ਹਾਂਜੀ ਉਸਤਾਦ ਜੀ ਹੈ। ਅੱਛਾ ਜੀ, ਹੁਣ ਇੰਡੀਆ 'ਚ ਵੜ ਜੀਏ ਜਰਾ ਠਹਿਰ। ਪੱਕਾ ਅੰਨਾ। ਹਾਂ ਠਹਿਰ ਜਾ। ਹੈਗਾ ਵਾ। ਇੰਡੀਆ 'ਚ ਵੜਨ ਦੇ ਮੈਨੂੰ। ਲਓ ਜੀ, ਮੈਂ ਇੰਡੀਆ 'ਚ ਵੜ ਗਿਆ ਜੀ। ਇੰਡੀਆ 'ਚ ਸੁਣ ਲਓ ਜੀ ਨਾਂ। ਬਲੋਤਰਾ, ਬਾਲੂ ਜੋਧਪੁਰ ਵੀ ਹੈ। ਠੀਕ ਆ ਜੀ, ਅਜਮੇਰ, ਅਜਮੇਰ ਅਜਮੇਰ, ਜੈਪੁਰ, ਜੈਪੁਰ ਵੀ ਹੈ। ਜੈਪੁਰ, ਕੋਟਾ, ਕੋਇਟਾ ਗੁਨਾ, ਹਾਂ ਜ਼ਿਆਰਤ ਗੁਨਾ, ਹਾਂ ਮੱਧ ਪ੍ਰਦੇਸ਼, ਮੱਧ ਪ੍ਰਦੇਸ਼ ਲਾਹੌਰ ਤੋਂ ਵਧੀਆ ਬਿਲਕੁਲ ਅਗਲਾ ਸਟਾਪ ਇੰਦੌਰ, ਤੰਦੂਰ ਹਨ। ਇੰਦੌਰ। ਜੀ। ਅੱਛਾ ਜੀ, ਅੱਗੇ ਆ ਜਾਓ ਜੀ ਤੁਸੀਂ। ਅਹਿਮਦਨਗਰ, ਅਹਿਮਦਨਗਰ ਪੂਨਾ, ਪਟਨਾ। ਸਤਾਰਾ। ਗੋਲਡ ਅੱਛਾ ਜੀ, ਉਸ ਤੋਂ ਬਾਅਦ ਆ ਜਾਓ ਜੀ ਕ੍ਰਾਂਤਕਾ। ਇੱਕ ਕ੍ਰਾਂਤੀਵੀਰ ਵੀ ਹੈ ਉਸਤਾਦ ਜੀ ਬਿਲਕੁਲ। ਅੱਛਾ ਜੀ, ਸਫਦਰਾਬਾਦ। ਅੰਧੇਰੀ ਨਗਰੀ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼। ਆਂਧਰਾ ਪ੍ਰਦੇਸ਼। ਅੱਛਾ, ਉਸ ਤੋਂ ਬਾਅਦ ਹੈਦਰਾਬਾਦ, ਹਾਂਜੀ ਹੈਗਾ। ਨਾਗਪੁਰ। ਅੱਛਾ, ਉਸ ਤੋਂ ਬਾਅਦ ਆ ਜਾਓ ਤੁਸੀਂ ਪਟਨਾ, ਪਟਨਾ ਨੇਪਾਲ। ਅੱਛਾ, ਕਾਨਪੁਰ, ਉੱਤਰ ਪ੍ਰਦੇਸ਼, ਨਿਊ ਦਿੱਲੀ, ਨਿਊ ਦਿੱਲੀ। ਹਰਿਆਣਾ, ਪੰਜਾਬ, ਰਾਜਸਥਾਨ,
ਸਾਜੀ ਚੰਡੀਗੜ੍ਹ ਵੀ ਆਉਣਾ ਅੱਗੇ, ਚੰਡੀਗੜ੍ਹ ਵੀ ਜਿਹੜੇ ਹੁੰਦੇ ਨੇ ਨਾ ਜੀ ਜਿਹੜੇ ਸਾਡੇ ਨੇ ਉਹ ਭਾਜੀ ਤੁਸੀਂ ਬਚਾ ਲਾ ਕੇ ਬਣਾ ਕੋਈ ਨਹੀਂ। ਚੱਲ ਠੀਕ ਆ ਬੰਬਈ ਵੀ ਨਹੀਂ ਭਾਈ ਪਾਕਿਸਤਾਨ ਦੇ ਵਿੱਚ ਅਪਰ ਦੇਰ ਲੋਅਰ ਦੇਰ ਵੀ ਨਾ ਹੈਗਾ ਇਹ ਉਧਰ ਆ ਭਾਈ ਪਰ ਦੇ ਇੱਕ ਬਦੀਪ ਉਹ ਮੰਡੀਰ ਵਾਲੀ ਸਾਈਡ ਤੇ। ਉਹ ਯਾਰ ਉਹ ਕੋਇਟਾ ਦਾ ਸ਼ਹਿਰ ਆ, ਮਲੱਪਰ ਵੀ ਹੈ, ਫਸਲੇੜਾ ਵੀ ਆ, ਫਸਲੇੜਾ ਮਲੱਪਰ ਵਾਲਾ ਕਿੱਥੇ ਸਿਆਲਕੋਟ ਦੇ ਕੋਲ। ਓਏ ਲੀਗ ਪੂਰੀ ਵਖੀ ਹੈ ਵਿੱਚ ਯਾਰ ਪੰਜਾਬ ਦੇ ਕਸਮ ਹਾਏ 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 ਲੀਕਾ ਆ ਪੂਰੀ ਲੀਗ ਹਾਏ ਹਾਏ ਓਏ ਹੋਏ ਹੋਏ ਆ ਦੇ ਲਾਹੌਰ ਦੇ ਨਾਲ ਹੀ ਸ੍ਰੀਨਗਰ ਠੀਕ ਆ ਲਾਹੌਰ ਠੀਕ ਆ ਤੇ ਅੱਧਾ ਇੱਧਰ ਤੇ ਅੱਧਾ ਉਧਰ ਜਲੰਧਰ ਬਰਾਂ ਗੁਜਰਾਂਵਾਲਾ ਵੀ ਇਧਰ ਬਾਰਡਰ ਆ ਜਲੰਧਰ ਲੁਧਿਆਣਾ ਲੁਧਿਆਣਾ ਉੱਤੇ ਜਲੰਧਰ ਲਾਹੌਰ ਲੁਧਿਆਣਾ ਜਲੰਧਰ ਸਿਆਲਕੋਟ ਚੰਡੀਗੜ੍ਹ ਚੰਡੀਗੜ੍ਹ ਪਟਿਆਲਾ ਹਨਾ ਓਏ ਯਾਰ ਇਹ ਲੀਗ ਜਿਹੜੀ ਨਾ ਇਹ ਬਹੁਤ ਦੁੱਖ ਦਿੰਦੀ ਹੈ। ਇਹ ਉਸਤਾਦ ਜੀ ਇਦਾਂ ਹੀ ਆ ਹੋਇਆ, ਵੇ ਕਿੰਨਾ ਆ ਫੈਸਲਾਬਾਦ ਤੇ ਆ ਲੁਧਿਆਣਾ ਦੋ ਭਰਾ ਆ ਲਾਹੌਰ ਤੇ ਆ ਲੁਧਿਆਣਾ ਇਹ ਤੁਹਾਨੂੰ ਅੱਛੀ ਲੱਗਣ ਡਿਆ, ਚੰਗਾ ਭਲਾ ਫਰਕ ਆ। ਯਾਰ ਭਾਵੇਂ ਫਰਕ ਆ ਮੇਰੀ ਅੱਖਾਂ ਨਾਲ ਵੇਖਣਾ ਫਰਕ ਲੇਕਿਨ ਫਰਕ ਮਿਟ ਜਾਣਗੇ ਉਸਤਾਦ ਜੀ, ਗੱਲਬਾਤ ਮੇਰੀ ਚੱਲਣ ਲਈ ਹੈ ਇਨਸ਼ਾਅੱਲਾ ਤਾਲਾ। ਹਾਂਜੀ ਇਕੱਠੇ ਹੋ ਜਾਣਾ ਅਲੀਕਾ ਨੂਕਾ ਮਿਟ ਜਾਣਗੀਆਂ ਗਿਆ ਸਾਰੀਆਂ। ਗਿਆ ਭਰਾਵਾਂ ਨਾਲ ਸੁਲਾ ਤੇ ਕਰੋ, ਫਰਕ ਮਿਟ ਜਾਣੇ। ਉਸਤਾਦ ਜੀ ਕਿਸੇ ਕਿਸੇ ਟਾਈਮ ਮੈਨੂੰ ਨਾ ਤੁਹਾਡੇ ਤੇ ਸੱਚੀ ਮੁੱਚੀ ਪਿਆਰ ਆਉਂਦਾ ਹੈ। ਫਿਰ ਤੁਸੀਂ ਕਹਣਾ ਉਹੀ ਪੁਰਾਣੀਆਂ ਗੱਲਾਂ ਹੀ ਉਹ ਇਹ ਨਾ ਕਹਿਣਾ। ਉਸਤਾਦ ਜੀ ਮੇਰਾ ਦਿਲ ਪਤਾ ਕੀ ਕਰਦਾ ਹੈ ਕਿ ਮੈਂ ਤੁਹਾਨੂੰ ਸਕੂਲ ਭੇਜਿਆ ਕਰਾਂ। ਲੈ ਵੀ ਸ਼ਹਿ ਸ਼ਹਿ ਨੂੰ ਕਿਹਨੂੰ ਲੈਣ ਦੇ ਨਹੀਂ ਪਤਾ ਉਸਤਾਦ ਜੀ। ਯੂਨੀਵਰਸਿਟੀ ਹਾਏ ਜੀ ਨੀਸੀ ਯੂਨੀਵਰਸਿਟੀ ਨਹੀਂ ਉਸਤਾਦ ਜੀ ਜੀਸੀ ਯੂਨੀਵਰਸਿਟੀ ਜੀ ਤੁਸੀਂ ਜਾ ਸਕਦੇ ਕੋਈ ਵੂਮਨ ਆ ਮੇਰਾ ਖਿਆਲ ਨਹੀਂ ਮੈਂ ਵੀ ਜੀਸੀ ਨਹੀਂ ਮੈਨ ਵਾਲੇ ਵੂਮਨ ਵਾਲੇ ਪਾਸੇ ਨਹੀਂ ਜਾਣਾ ਉਹ ਇਕੱਠੇ ਹੀ ਹੈ। ਉਹ ਇਕੱਠੇ ਹੀ ਮੈਂ ਮੈਨ ਵਾਲੇ ਪਾਸੇ ਨਹੀਂ ਕਿ ਭਾਜੀ ਡਾਇਰੈਕਟ ਛਾਲ 8ਵੀਂ ਤੋਂ ਬਾਅਦ ਹੁਣ ਮੈਂ ਸਕੂਲ ਜਾਵਾਂ ਸਿੱਧਾ ਯੂਨੀਵਰਸਿਟੀ ਨਹੀਂ ਉਸਤਾਦ ਜੀ ਅਗਰ ਦੌੜ ਹੁੰਦਾ ਕਿ ਬੱਚੇ ਆਪਣੇ ਵਾਲਦ ਸਾਹਿਬ ਨੂੰ ਸਕੂਲੇ ਭੇਜਦੇ ਹੈ ਤਲੀਮ ਬਦਲਾ ਉਹ ਬਾਲਗਾ ਜੇ ਤਲੀਮੇ ਬਗਲਾ ਹੈਗਾ ਫਿਰ ਤੂੰ ਯੂਨੀਵਰਸਿਟੀ ਵੀ ਹੋਣਾ ਨਹੀਂ ਉਸਤਾਦ ਜੀ ਉਹ ਯਾਰ ਭੇਜਦੇ ਨੇ ਯਾਰ, ਮੈਂ ਆਪ ਹੀ ਵੇਖਿਆ ਯਾਰ। ਤਲੀਮੇ ਬਾਲਗਾ ਸਕੂਲ ਹੈਗਾ ਸੀਗਾ, ਉੱਥੇ ਬਜ਼ੁਰਗ ਪੜਨ ਜਾਂਦੇ ਸੀਗੇ ਦਸਵੀਂ। ਉਹ ਤਲੀਮੇ ਬਾਲਗਾ ਕੁਝ ਕਿਸੇ ਨੂੰ ਵੀ ਕਿਹਾ ਜਾ ਸਕਦਾ ਵਾ, ਕਿੱਥੋਂ ਤੂੰ ਆ ਜਾਣਾ ਵਾ। ਤੈਨੂੰ ਉਹ ਸਿਖਾਉਂਦੇ ਨਹੀਂ ਮਜ਼ਾਕਰਾ ਤਾਲੇ ਸਾਰੇ ਪੜ੍ਹੇ ਲਿਖੇ ਬੈਠੇ। ਇਮਰਾਨ ਅਸ਼ਰਫ ਸਾਹਿਬ ਤੈਨੂੰ ਸਿਖਾਉਂਦੇ ਨਹੀਂ ਕੁਝ। ਉਸਤਾਦ ਜੀ ਨਾ ਉਹਨਾਂ ਦਾ ਜ਼ਿਕਰ ਕਰਨਾ, ਬੜੇ ਅੱਛੇ ਲੋਕ ਨੇ। ਮੈਂ ਕੀ ਗੱਲ ਕਰਦੀ ਉਹ ਮੈਨੂੰ ਸਿਖਾਉਂਦੇ ਨੇ ਸਾਰਾ ਕੁਝ। ਉਹਨਾਂ ਨੂੰ ਤੈਨੂੰ ਦੱਸਦੇ ਨੇ ਵੀ ਤਲੀਮੇ ਬਾਲਗਾ ਕੀ ਹੁੰਦੀ। ਉਹ ਮੈਨੂੰ ਬਿਲਡਅਪ ਦਿੰਦੇ ਨੇ ਉਸਤਾਦ ਜੀ, ਦੱਸਦੇ ਨੇ ਮੈਨੂੰ। ਲਓ ਜੀ ਬਿਲਡਰ ਵੀ ਲਈ ਜਾਂਦੇ, ਕੋਈ ਥੋੜੀ ਤਲੀਮ ਵੀ ਲਵੋ। ਕਿਉਂ ਤਲੀਮ ਮੈਂ ਪੜਿਆ ਲਿਖਿਆ ਮੈਂ ਅਲਹਮਦੁਲਿਲਾ। ਦੇਖ ਲੈ ਪੜ੍ਹਿਆ ਮਸਤਾਰ ਲਿਖਿਆ। ਦਾ ਮੂੰਹ ਆ ਵਰਗਾ ਮਸਤਾਰ ਦਾ। ਤਾਂ ਲਗਾ ਗੱਲ ਕਰਦੇ ਜਿਹਨੂੰ ਐ ਥੁੱਕਣ ਲੱਗ ਫਿਰ ਚੁੱਪ ਸਾਜੀ ਤੇ ਇੰਡੀਆ ਜਾਈਏ ਅਸੀਂ ਸਾਰੇ ਹੀ। ਹਾਂ। ਸਾਨੂੰ ਲੈ ਕੇ ਜਾਣ ਉਸਤਾਦ ਜੀ ਲੁਧਿਆਣਾ ਚੰਡੀਗੜ੍ਹ ਹੈ ਸਾਰੇ। ਮੈਂ ਤਾਂ ਜਾਣਾ ਤੇ ਮੈਂ ਇਦਾਂ ਜਾਣਾ ਕਿ ਤੁਹਾਨੂੰ ਮੈਂ ਉੱਥੋਂ ਫੋਨ ਕਰਨਾ ਬੇਟੇ ਤੇ ਤੁਸੀਂ ਕਹਿਣਾ ਉਹ ਉਸਤਾਦ ਜੀ ਤੁਸੀਂ ਕਿੱਧਰ। ਨਹੀਂ ਉਸਤਾਦ ਜੀ ਦੇਖੀ ਮੈਂ ਅੰਮ੍ਰਿਤਸਰ ਦੇ ਬਾਜ਼ਾਰਾਂ 'ਚ ਗਵਾਚਣਾ ਵਾਂ। ਮੈਂ ਤੈਨੂੰ ਕਿਹਾ ਨਾ ਲੁਧਿਆਣੇ ਦੇ ਚੰਡੀਗੜ੍ਹ ਦੇ ਬਾਜ਼ਾਰਾਂ 'ਚ ਗਵਾਚ ਜਾਣਾ। ਜਿਹੜਾ ਮੇਰੇ ਨਾਲ ਆਇਆ ਉਹਨੂੰ ਮੈਂ ਕਹਿਣਾ ਭਾਜੀ ਤੁਸੀਂ ਵੀ ਜਾਓ। ਮੈਂ ਜਦੋਂ ਗਵਾਚ ਜੂਗਾ ਨਾ ਮੈਨੂੰ ਨੰਬਰ ਦੇ ਦਿਓ, ਮੈਂ ਕਿਸੇ ਨੂੰ ਕਹਿ ਕੇ ਤੁਹਾਨੂੰ ਫੋਨ ਕਰਕੇ ਬੁਲਾ ਲਵਾਂ। ਮੈਂ ਗਵਾਚਣਾ ਚਾਹੁੰਦਾ ਉੱਥੇ। ਤੇ ਅੱਲਾ ਰਹਿਮ ਕਰੇ ਜੇ ਕਿਡਨੈਪ ਹੋ ਗਏ ਉਸਤਾਦ ਜੀ। ਨਹੀਂ ਕਿਡਨੈਪ ਨਹੀਂ ਮੈਂ ਹੁੰਦਾ। ਨਹੀਂ ਤੇ ਉਹ ਕਹਿਣ ਜੀ 20 ਕਰੋੜ ਰੁਪਏ ਦੋ ਤੇ ਅੱਛਾ ਯਾਰ ਕਰ ਲੈਣੀ ਯਾਰ ਕਿਡਨੈਪ ਕਰਕੇ ਕੀ ਕਰਾਂ, ਮਾਰ ਦੇਣਗੇ ਯਾਰ ਬਹੁਤ। ਮੈਂ ਤਾਂ ਆਂਗਾ ਤੁਹਾਡਾ ਤਮਾਮ ਕੀ ਕਰਦੇ ਪਏ ਉਸਤਾਦ ਜੀ ਬੈਠਾ ਹੋਇਆ। ਸਾਰਾ ਪੰਜਾਬ ਉਂਗਲ ਤੇ ਲਾਵੇ ਤਾਂ ਸਾਰਾ ਪੰਜਾਬ ਤੁਹਾਨੂੰ ਜਾਣਦਾ, ਤੁਸੀਂ ਕਿੱਦਾਂ ਗਵਾ ਜਾਣਾ। ਹਾਂ ਤੇ ਫਿਰ ਇਹਨੇ ਇੱਕ ਬੰਦੇ ਦਾ 20 ਲੱਖ ਦੇਣਾ, ਕਹਿੰਦਾ ਉਸਤਾਦ ਚੁੱਕ ਲੈ ਤੈਨੂੰ 20 ਦੇ ਦਿਆ। ਨਹੀਂ ਕਹਿੰਦਾ ਉਸਤਾਦ ਚੁਕਲਾ 2 ਲੱਖ ਘੱਟ ਹੀ ਦੇ ਚੱਲ ਚੁਕਲਾ। ਮੇਰਾ ਮਕਸਦ ਹੀ ਹੋਰ ਕੋਈ ਨਹੀਂ। ਮੇਰਾ ਮਕਸਦ ਆ ਬਸ ਉੱਥੇ ਖਿੱਚ ਪੈਂਦੀ ਆ ਉਧਰ ਦੇ ਆਪਣੇ ਵੱਡਿਆਂ ਦੀ, ਸ਼ਹਿਰਾਂ ਦੀ, ਸਾਰਿਆਂ ਦੀ। ਜਿਹੜਾ ਮੈਂ ਆਪਣੇ ਦਾਦੇ ਕੋ ਆਪਣੇ ਨਾਨੀ ਕੋ ਗੱਲਾਂ ਸੁਣਦਾ ਰਿਹਾ, ਉਹਦੀ ਖਿੱਚ ਪੈਂਦੀ। ਸਾਡੀ ਅੱਗੋਂ ਔਲਾਦ ਨੂੰ ਮੁੱਕ ਜਾਣੀ ਖਿੱਚ, ਕਿਉਂਕਿ ਅਸੀਂ ਆਪਣੇ ਅੱਖੀਂ ਆਪਣੇ ਦਾਦੇ ਕੋ ਪੜਦਾਦੇ ਕੋ ਜਾਂ ਨਾਨੀ ਕੋ ਮੈਂ ਗੱਲਾਂ ਸੁਣੀਆਂ ਨੇ। ਆਹ ਠੀਕ ਹੈ ਨਾ। ਹੁਣ ਜਿਹੜਾ ਮੇਰਾ ਸਭ ਤੋਂ ਛੋਟਾ ਭਰਾ ਵਾ ਉਹਨੇ ਨਹੀਂ ਸੁਣੀਆਂ। ਉਹਦੇ ਤਾਂ ਹੁੰਦਿਆਂ ਤੱਕ ਉਹ ਦਾਦਾ ਮੈਂ ਵੱਡਾ ਵਾਂ ਸਭ ਤੋਂ। ਆ ਸਾਡੀ ਆਖਰੀ ਰਹਿ ਗਈ ਹੈ ਬਸ ਪੀੜੀ ਜਿਨ੍ਹਾਂ ਨੇ ਆਪਣੇ, ਕਿਉਂਕਿ ਮੇਰੇ ਨਾਨਾ ਜਿਹੜਾ ਸੀ ਨਾ ਉਧਰੋਂ ਆਇਆ ਸੀ ਤੇ ਮੈਂ ਮੇਰੇ ਨਾਨੇ ਨਾਲ ਮੇਰਾ ਜ਼ਾਹਰੀ ਫਿਜ਼ੀਕਲੀ ਕਨੈਕਸ਼ਨ ਹੈਗਾ। ਮੈਂ ਆਪਣੇ ਨਾਨੇ ਕੋ ਸੁਣਿਆ ਏਦਾਂ ਬਹੁਤ ਏਦਾਂ ਹੁੰਦਾ ਸੀ ਉੱਥੇ, ਏਦਾਂ ਤੇ ਮੈਨੂੰ ਯਾਦ ਆ। ਅਸੀਂ ਏਦਾਂ ਖੇਡਦੇ ਸਾਥੀ ਆ ਸੀ ਉੱਥੇ ਆਟਾ ਏਦਾਂ ਅਸੀਂ ਪੀਦਾ ਸੀ ਉੱਥੇ। ਸਾਡੀ ਇੱਕ ਵੱਡੀ ਪੀ ਹੁੰਦੀ ਸੀ, ਉਹਨਾਂ ਏਦਾਂ ਸਾਰੀਆਂ ਗੱਲਾਂ ਯਾਰ। ਉਹ ਮੈਨੂੰ ਇਸ ਤੋਂ ਖਿੱਚ ਪੈਂਦੀ ਹੈ, ਮੇਰੀ ਔਲਾਦ ਨੂੰ ਨਹੀਂ ਪੈਣੀ ਅੱਗੋਂ। ਸਮਝ ਆ ਰਹੀ ਗੱਲ ਜੀ? ਹਾਂਜੀ ਮੈਨੂੰ ਲੱਗਦਾ ਹੋਰ ਸਾਲ ਤੁਹਾਨੂੰ ਵੀ ਖਿੱਚ ਮੁੱਕ ਜਾਣੀ। ਤੁਹਾਨੂੰ ਉਹਨਾਂ ਨੇ ਦੱਸਿਆ ਇਹ ਖਿੱਚ ਪੈਂਦੀ ਉਸਤਾਦ ਜੀ ਇਹਦੀਆਂ ਨਾ ਮੋਰਾਂ ਨੂੰ ਖਿੱਚ। ਤੂੰ ਉਤੋਂ ਦਵਾਈ ਲੈ ਤੈਨੂੰ ਜਿਹੜੀ ਖਿੱਚਾ ਪੈਂਦੀ। ਭਰਾ ਨੂੰ ਮੈਨੂੰ ਅਕਸਰ ਖਿੱਚ ਪੈ ਜਾਂਦੀ, ਇੱਥੇ ਕਰਾ ਲਈ ਜੀ ਫਿਰ ਮੈਂ ਆਫਿਸ ਨਹੀਂ ਪਰ ਦਾਦੀ ਕਿੰਨੇ ਵੇਖੀ ਹੈ ਆਪਣੀ? ਉਸਤਾਦ ਜੀ ਮੈਂ ਨਹੀਂ ਜਿਹਦੇ ਨਾਲ ਹੋਸ਼ ਚ ਗੱਲਾਂ ਬਾਤਾਂ ਕੀਤੀਆਂ ਹੁੰਦੀਆਂ। ਦਾਦੇ ਨਾਲ ਸਾਜੀ ਇੱਕ ਪੜਦਾਦਾ ਮੈਂ ਵੇਖਿਆ। ਗੱਲਬਾਤ ਕੀਤੀ। ਹਾਂਜੀ ਗੱਲਬਾਤ ਨਾਸ਼ਤਾ ਦੇਣ ਜਾਂਦਾ ਹੁੰਦਾ। ਹਾਂ ਮੈਂ ਵੀ ਦੇਖਿਆ। ਮੈਂ ਅੱਛਾ ਪੜਦਾਦਾ ਮੇਰਾ ਪਹਿਲੇ ਫੋਟੋ ਪੜਦਾਦੀ ਆਪਣੀ ਦੇ ਨਾਲ ਮੇਰਾ ਟਾਈਮ ਲੰਘਿਆ, ਮਤਲਬ ਮੇਰਾ ਉਸਤਾਦ ਮੇਰੀ ਹੋਸ਼ ਦੀ ਗੱਲ ਆ। ਪਰਦਾਦਾ ਮਿਰਜ਼ਾ ਵਲਾਇਤ ਅਲੀ
ਠੀਕ ਹੈ ਜਿਹੜਾ ਜੀ? ਉਹਨਾਂ ਦੇ ਵਾਲ ਉਸਤਾਦ ਜੀ ਦੁਬਾਰਾ ਚਿੱਟੇ ਆਉਣ ਲੱਗ ਪਏ ਕਸਮ ਨਹੀਂ ਕਰਦੇ ਉਹਨਾਂ ਨੇ ਸੈਮਸੰਗ ਪੀ ਲਿਆ ਸੀ। ਦੁਬਾਰਾ ਕਾਲੇ ਹੋਣੇ ਚਾਹੀਦੇ ਆਹੋ ਕਾਲੇ ਉਸਤਾਦ ਜੀ ਉਹਨਾਂ ਦੇ ਵਾਲ ਕਸਮ ਵਾਲੀ ਗੱਲ ਜੇ ਦੁਬਾਰਾ ਨਾ ਕਾਲੇ ਆਉਣ ਲੱਗ ਪਏ ਸੀਗੇ ਤੇ ਭਰਵੱਟੇ ਵੀ ਉਹਨਾਂ ਦੇ ਕਾਲੇ ਹੋ ਗਏ ਸਨ, ਚਿੱਟਿਆਂ ਤੋਂ ਕਾਲੇ ਹੋ ਗਏ ਸਨ। ਹਾਂਜੀ ਦੰਦ ਉਹਨਾਂ ਦੇ ਪੂਰੇ ਸਨ। ਤੁਸੀਂ ਦੱਸਣਾ ਯਾਰ ਆਪਣੀ ਪੜਦਾਦੀ ਹਾਂਜੀ ਤੇ ਪੜਦਾਦਾ ਹੋਸ਼ ਚ ਕਿੰਨੇ ਕਿੰਨੇ ਉਹਨਾਂ ਨਾਲ ਗੱਲਾਂ ਕੀਤੀਆਂ ਨੇ ਜਿਹਨਾਂ ਨੇ ਯਾਦ ਤਾਂ ਜੀ ਤੇ ਉਹ ਜਿਹੜੇ ਵੀ ਬੰਦੇ ਨੇ ਉਹਨਾਂ ਨੂੰ ਖਿੱਚ ਪਏਗੀ ਸਾਥ ਜੀ। ਸਾਜੀ ਦਾਦਾ ਮੇਰੇ ਦਾਦਾ ਨੇ ਕਹਿੰਦੇ ਸੀ ਜਲੰਧਰ ਦੇ ਵਿੱਚੋਂ ਉਹ ਜਲੰਧਰ ਹੀ ਹੈ। ਹਾਂਜੀ ਜਲੰਧਰ ਹੀ ਹੈ ਇਦਾਂ ਹੀ ਉਧਰਲੀ ਸਾਈਡ ਵਾਲਿਆਂ ਨੂੰ ਇੱਧਰ ਦੀ ਖਿੱਚ ਪੈਂਦੀ ਹੈ। ਹਾਏ ਅਸੀਂ ਵੀ ਕਸਮ ਵਾਲੀ ਗੱਲ ਹੈ ਜੀ ਉਸਤਾਦ ਜੀ ਹਾਂ ਮੈਨੂੰ ਯਾਦ ਲੈਲਪੁਰ ਸ਼ੇਖੂਪੁਰਾ ਹਾਂਜੀ, ਹਾਂਜੀ। ਸਿਆਲਕੋਟ ਏਦਾਂ ਬਹੁਤ ਨੇ। ਹਾਂ ਜਿਹੜੀ ਗੱਲ ਸਿਆਲਕੋਟ ਮੈਨੂੰ ਅੱਜ ਵੀ ਯਾਦ ਹੈ ਨਾ ਉਸਤਾਦ ਜੀ ਮੈਂ ਡਿੱਗਿਆ ਸੀ ਬੜਾ ਭੈੜਾ ਡਿੱਗਿਆ ਤੇ ਮੇਰੇ ਦਾਦੇ ਨੇ ਆ ਕੇ ਕਿਹਾ ਕਿ ਉਹ ਪੁੱਤਰ ਕੀੜੀ ਦਾ ਆਟਾ ਡੁੱਲ ਗਿਆ ਤੇ ਮੈਂ ਸਾਰਾ ਕੁਝ ਵੇਖ ਕੇ ਨਾ ਉਹਨੇ ਕਿਹਾ ਸੀ ਪੁੱਤਰ ਉੱਠਤਾ ਕੀੜੀਆਂ ਦਾ ਪੂਰਾ ਇਲਾਕਾ ਵਿੰਦਤਾ। ਨਹੀਂ ਯਾਰ ਮੈਨੂੰ ਅੱਜ ਇਹਦੇ ਦਾਦੇ ਨੇ ਕਿਹਾ ਉੱਠ ਪੁੱਤ ਤੂੰ ਤੇ ਖੋਤੇ ਦਾ ਵੀ ਆਟਾ ਰੋੜ ਗਿਆ ਤੂੰ ਬੇੜਾ ਕਰ ਕਰਤਾ। ਉਹ ਯਾਰ ਮੈਨੂੰ ਇਹ ਗੱਲ ਯਾਦ ਆ ਅੱਜ ਨਹੀਂ ਕਰਦਾ ਸੀ ਕੀੜੀਆਂ ਦੀ ਫਲੋਰ ਮਿਲ ਢਾਤੀ। ਗੱਲਾਂ ਸਾਰੀਆਂ ਯਾਦ ਆ। ਆਰਫ ਚਾਰ ਦਾ ਪਾਸੋਂ ਤੇ ਉਹ ਯਾਦ ਨਹੀਂ ਮੈਨੂੰ। ਮੈਂ ਲੈਣਾ ਹੀ ਹੁਣ ਯਾਰ ਮੇਰੀ ਗੱਲ ਸੁਣੋ ਚੱਲੀਏ ਕੱਲ ਦਾ ਟੀ ਟਾਈਮ ਆਪਣੇ ਮੇਰੇ ਦਾਦੇ ਦੇ ਭਰਾ ਨਾਲ ਕਰਕੇ ਚਾਚੇ ਨੰਨੇ ਨਾਲ ਚਲੋ ਉਸਤਾਦ ਜੀ ਉਸਤਾਦ ਜੀ ਬਹੁਤ ਮਜ਼ੇਦਾਰ ਜੀ ਹੈ। ਚਲੀਏ। ਅੱਛਾ ਜੀ ਹਾਂ ਚਲੋ ਫਿਰ ਮਜ਼ਾ ਆਏਗਾ ਤੁਹਾਨੂੰ। ਕਿੱਥੇ ਸਾਈ ਵਾਲੇ ਨਾ? ਰਜ਼ਾਬਾਦ ਸਾਡੇ ਚਲੋ ਉਸਤਾਦ ਚਲੀਏ ਆਹ ਹੈ। ਇੱਥੇ ਬੁਲਾ ਲਾ ਨਹੀਂ ਉੱਥੇ ਚੱਲ ਨਹੀਂ ਯਾਰ ਨਹੀਂ, ਉੱਥੇ ਨਹੀਂ, ਚੱਲ ਬਣਾਉਣਾ। ਉਹ ਯਾਰ ਇੱਥੇ ਮਜ਼ਾ ਆਏਗਾ। ਯਾਰ ਮਾਸ਼ਾਅੱਲਾ ਆ ਸੀ ਤਾਂ ਹਾਂ ਤੇ ਵਲੌਗ ਟੈਪ ਅਸੀਂ ਨਾਲੇ ਕਰਾਂਗੇ ਨਾਲੇ ਰਸਤੇ ਨਹੀਂ ਉਹ ਜਗ੍ਹਾ ਉੱਥੇ ਘਰ ਛੋਟਾ ਵਾ। ਆਹੋ ਇੱਧਰ ਬੁਲਾ ਤਾਜ ਨੂੰ ਇੱਥੇ ਆ ਕੇ ਬਹਿ ਕੇ ਤੇ ਉਹ ਮੇਰਾ ਦਾਦਾ ਵਾ। ਆਹ ਦਾਦਾ ਜੀ ਨੂੰ ਅੱਛਾ ਜੀ। ਹਾਂ ਉਹ ਯਾਰ ਉਸਤਾਦ ਜੀ ਫੇਰ ਤਾਂ ਬਹੁਤ ਮਜ਼ਾ ਆਏਗਾ ਉਸਤਾਦ ਪੂਰਾ ਜੀ ਉਹਨਾਂ ਦੀ ਗੱਲ ਹੈ ਕਿ ਤੁਸੀਂ ਮੈਨੂੰ ਉਹ ਆਇਆ ਫਾਈਨਲ ਤੌਬਾ ਦਾ ਮੁਕਾਮ ਉਹਨਾਂ ਦੀ ਇੱਕ ਗੱਲ ਨਹੀਂ ਉਹ ਤੇ ਚਾਹ ਤੁਸੀਂ ਸਲਾਈਆਂ ਸੀ ਉਹ ਬਹਿ ਜਾ ਤੂੰ ਐਡਾ ਕਿਤੇ। ਹਾਂ ਕਹਿੰਦੇ ਪੁੱਤਰ ਹਾਂ ਅਸੀਂ ਤਾਂ ਹੁਣ ਕਰ ਲੂਗੇ ਆਹੋ ਆਹੋ ਨਹੀਂ ਕਹਿੰਦਾ ਮੈਂ ਜਦੋਂ ਇਹ ਵੀ ਨਹੀਂ ਕਹਿ ਸਕਦਾ। ਹਾਂ ਓਏ ਹੋਏ ਉਹ ਬਹੁਤ ਲੈਸ ਗੱਲ। ਸਲਾਈ ਸਿੰਘ ਦੇਖਿਆ ਤੈਨੂੰ ਕਹੀਂ ਨਾ ਆਊਗਾ। ਆਹੋ ਯਾਰ ਉਹ ਗੱਲ ਬਹੁਤ ਕਰਦੇ ਕਿਉਂਕਿ ਉਧਰ ਦੇ ਨਾ ਮਤਲਬ ਉਹਨਾਂ ਦਾ ਖੁੱਲਾ ਸਟਾਈਲ ਆ ਤੇ ਉਹ ਨਾ ਮੈਂ ਵਿਆਹ ਤੇ ਗਿਆ ਤੇ ਮੈਂ ਕੋਲ ਗਿਆ ਤੇ ਮੈਂ ਉਹ ਕਿਤੇ ਬੈਠੇ ਮੈਨੂੰ ਵੇਖਣ ਦੇ ਤਾਂ ਨਾਲ ਕੋਈ ਰਿਸ਼ਤੇਦਾਰ ਬੈਠਾ ਤੇ ਉਹਨੂੰ ਕਹਿੰਦਾ ਉਹ ਸਜਾਤ ਤੁਰਿਆ ਫਿਰਦਾ ਜੀ ਇਹ ਲੋ ਤੇ ਉਹ ਕਹਿੰਦਾ ਜੀ ਆ ਜਾਏਗਾ ਉਹਨੇ ਤੋਂ ਕਹਿੰਦਾ ਜੀ ਇਹਨੇ ਕਿੱਥੇ ਆਉਣਾ ਵੱਡਾ ਕਹਿੰਦਾ ਆਏਗਾ ਨਹੀਂ ਆਏਗਾ ਤੇ ਮੈਂ ਕੋਲ ਗਿਆ ਤੇ ਆਪਸ ਚ ਗੱਲਾਂ ਕਰਦੇ ਮੈਂ ਕਿਹਾ ਸਲਾਮ ਅਲੈਕੁਮ ਆ ਤੇ ਉਹਨੂੰ ਕਹਿੰਦਾ ਕਿਉਂ ਤੈਨੂੰ ਕਿਹਾ ਸੀ ਮੈਂ ਕਿਹਾ ਚਾਚੂ ਕੀ ਹੋਇਆ ਯਾਰ ਉਹ ਬੰਦਾ ਮੈਂ ਕਿਹਾ ਚਾਚੂ ਕੀ ਗੱਲ ਹੋਈ ਕਹਿੰਦਾ ਨਹੀਂ ਪੁੱਤ ਮੈਨੂੰ ਕਹਿ ਰਿਹਾ ਸੀ ਕਿ ਉਹ ਫਿਰ ਰਿਹਾ ਵਾ ਤੇ ਇੱਧਰ ਨਹੀਂ ਆਏਗਾ ਤੇ ਕਹਿੰਦਾ ਮੈਂ ਉਹਨੂੰ ਕਿਹਾ ਕਿ ਐਨੂੰ ਨਾ ਆਏਗਾ ਤੇ ਮੈਂ ਡੈਸ਼ 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 ਨਾ ਕਰ ਦਿਆ ਚੰਗੀ ਗੰਦੀ ਗੱਲ ਤੇ ਮੈਂ ਪੋਤਾ ਵਾਂ ਹਾਸਾ ਪਿਆ ਉੱਤੇ ਉਹ ਸ਼ੁਗਲ ਜਿੱਥੇ ਚਾਚਾ ਨੰਦਾ ਬੈਠਾ ਹੁੰਦਾ ਨਾ ਉੱਥੇ ਰੌਣਕ ਲੱਗੀ ਹੁੰਦੀ। ਅੱਲਾਹ ਤਾਲਾ ਨੂੰ ਸਿਹਤ ਦੇਵੇ ਤਾਂ ਕਈਆਂ ਨੂੰ ਸਹੀ ਫਜ਼ੂਲ ਵੀ ਗਾਲਾਂ ਪਾਈ ਜਾਂਦੀਆਂ ਲੋ ਜੀ ਨਾਜ਼ਰੀਨ ਫਿਰ ਕੱਲ ਚੱਲਦੇ ਆ। ਕਿਹੜੀ ਗੱਲ ਨਹੀਂ ਆਹੋ ਜੀ ਕੱਲ ਨਾਜ਼ਰੀਨ ਚੱਲਦੇ ਆ ਆਪਣੇ ਮੈਂ ਚਾਚੂ ਨੰਦੇ ਦੇ ਕੋਲ ਨਾ ਜਾ ਕੇ ਆਪਣੇ ਕੋਲ ਯਾਨੀ ਜਿਹੜੇ ਮੇਰੇ ਅੱਬੂ ਦੇ ਚਾਚੂ ਸੀ ਹਾਂਜੀ ਮੇਰਾ ਦਾਦਾ ਕੋਈ ਲੱਗੇ ਨਾ ਕਸਮ ਦਾਦਾ ਲੈ ਦਾਦੇ ਦਾ ਭਾਈ ਦਾਦਾ ਹੀ ਲੱਗਾ ਨਾ ਯਾਰ ਦਾਦਾ ਹੀ ਤੇ ਮੇਰੇ ਅੱਬੂ ਦੀ ਉਹਨਾਂ ਨਾਲ ਬਹੁਤ ਦੋਸਤੀ ਸੀ ਕਿਉਂਕਿ ਮੇਰੇ ਅੱਬੂ ਦੀ ਉਹ ਹਮ ਉਮਰ ਸੀ ਸਹੀ ਉਸ ਦੌਰ 'ਚ ਨਾ ਅੱਜ ਤੋਂ 40-50 ਸਾਲ 60 ਸਾਲ 70 ਸਾਲ ਪਹਿਲੇ ਕੋਈ ਮਿਹਣਾ ਨਹੀਂ ਸੀ ਕੋਈ ਆਬਾਦੀ ਨਹੀਂ ਸੀ ਹੁੰਦੀ ਇੰਨੀ ਉਸ ਟਾਈਮ ਤੇ ਇਸ ਤਰ੍ਹਾਂ ਹੁੰਦਾ ਸੀ ਕਿ ਭਾਂਜਾ ਵੱਡਾ ਵਾ ਤੇ ਮਾਮਾ ਛੋਟਾ ਵਾ ਇਦਾਂ ਹੀ ਆ, ਅਕਸਰ ਚਾਚਾ ਛੋਟਾ ਵਾ ਭਤੀਜਾ ਵੱਡਾ ਵਾ ਇੰਜ ਵੀ ਹੁੰਦਾ ਸੀ ਕਿਉਂਕਿ ਉਹਦੇ 'ਚ ਕੋਈ ਇਹ ਨਹੀਂ ਸੀ ਕਿ ਅੱਲਾ ਦੀ ਦੇਣ ਆ ਯਾਰ ਅੱਲਾ ਬਾ ਮਤਲਬ ਦੇ ਦਿੰਦਾ। ਔਰ ਖੁਰਾਕਾਂ ਸੀ ਹਾਂਜੀ ਸਾਡੀਆਂ ਮਾਵਾਂ ਦੇ ਬਾਪ 'ਚ ਮਤਲਬ ਉਹਨਾਂ ਦੀ 60 70 ਸਾਲ ਤੱਕ ਮਤਲਬ ਜਵਾਨ ਫੇਰਦੇ ਸੀ ਹੁਣ ਤੇ 40-45 ਸਾਲ ਬਾਅਦ ਬਸ ਹੋ ਜਾਂਦੀ। ਹਾਂਜੀ ਜੀ ਹੁਣੇ ਦਰਦਾਂ ਹੋਣ ਹਾਂਜੀ ਸਹੀ ਗੱਲ ਆ ਵੇ ਤੇ ਉਹ ਮੇਰੇ ਅੱਬੂ ਦੇ ਬਹੁਤ ਯਾਰ ਸੀ ਮੇਰੇ ਅੱਬੂ ਦੇ ਯਾਰ ਮਤਲਬ ਅੱਬੂ ਮੇਰੇ ਫੌਤ ਹੋ ਗਏ ਨਾ ਤੇ ਚਾਚੂ ਮੇਰੇ ਤੇ ਮੇਰੇ ਅੱਬੇ ਦਾ ਬੜਾ ਯਾਰਾਨਾ ਸੀ ਆਪਸ ਚ ਹਾਂਜੀ ਹਰ ਕੰਮ ਇਕੱਠੇ यानी आवार की में हाथ से गुजर जाना चाहिए ਹਾਂਜੀ लेकिन कभी कभी यानी ये फैमिली ਚ ਦੋਵੇਂ ਜਿਹੜੇ ਨਾ ਯਾਰ ਦੋਸਤ ਵੀ ਸੀ ਚਾਚਾ ਭਤੀਜਾ ਵੀ ਸੀ ਤੇ ਮਤਲਬ ਸੀ। ਸੋਚ ਵੀ ਹਾਂ ਲੈਦਾ ਹੀ ਸੀ ਸਿਸਟਮ ਜਿਹੜਾ ਮੇਰਾ ਦਾਦਾ ਸੀ ਉਹ ਇੱਕ ਸ਼ਰੀਫ ਆਦਮੀ ਸੀ ਸਵੇਰ ਨੂੰ ਕੰਮ ਤੇ ਰਾਤ ਨੂੰ ਘਰ ਔਰ ਸਾਜੀ ਅੱਗੋਂ ਚਾਚੇ ਵੀ ਮੇਰੇ ਇਦਾਂ ਹੀ ਸੀ ਇਧਰੋਂ ਮੇਰਾ ਅੱਬਾ ਉਧਰੋਂ ਦਾਦੇ ਦਾ ਭਰਾ ਦਾਦੇ ਦਾ ਭਰਾ ਇਹ ਟਾਈਮ ਐਟਮੋਸ ਪਰ ਦਾਦਾ ਮੇਰਾ ਜਿਹੜਾ ਸੀ ਨਾ ਉਹ ਸੀ ਇੰਜ ਕਿ ਵੀ ਪੱਗ ਸ਼ੱਕ ਵੱਡਾ 6.5 ਫੁੱਟ ਕੱਦ ਧੜੱਲੇ ਵਾਲਾ ਨਿਜ਼ਾਮ ਇਦਾਂ ਦਾ ਸਿਸਟਮ ਸੀ ਜਿਹੜਾ ਬੰਦਾ ਸਾਜੀ ਕੰਮ ਤੋਂ ਘਰੋਂ ਕੰਮ ਤੇ ਜਾਏਗਾ ਉਹਦਾ ਨਾਮ ਨਹੀਂ ਹੋਏਗਾ। ਨਹੀਂ ਉਹ ਪਤਾ ਕੀ ਹੁੰਦਾ ਉਹਦੇ ਕੋਲ ਸਟੋਰੀਆਂ ਨਹੀਂ ਹੁੰਦੀਆਂ ਨਹੀਂ ਉਹ ਤੋਂ ਕੱਲ ਜਾਣਾ ਨਾ ਆਪਾਂ ਤੂੰ ਵੇਖੀ ਕਿ ਉਹਦੇ ਕੋਲ ਤੁਸੀਂ ਕਹਿਣਾ ਨਹੀਂ ਯਾਰ ਇਸ ਬੰਦੇ ਨੇ 5-6 ਸ਼ੋਅ ਹੋਣੇ ਚਾਹੀਦੇ ਚਾਹੀਦੇ ਉਹਦੇ ਕੋਲ ਜ਼ਿੰਦਗੀ 'ਚ ਐਸੀਆਂ ਸਟੋਰੀਆਂ ਨੇ
ਪੂਰੇ ਪਾਕਿਸਤਾਨ 'ਚ ਫਿਰੇ ਤੁਰੇ ਬਹੁਤ ਫਿਰਦੇ ਤੁਰਦੇ ਹਾਂ। ਹਾਂਜੀ। ਤੇ ਜਿਹੜਾ ਹੁੰਦਾ ਨਾ ਦੂਜਾ ਉਹ ਤਾਂ ਕੋਈ ਨਹੀਂ, ਉਹਨੂੰ ਤੁਸੀਂ ਪੁੱਛਣਾ ਚਾਚਾ ਇਸ ਸੁਣਾਓ ਸਾਰੀ ਜ਼ਿੰਦਗੀ ਕਿਤੇ ਨਹੀਂ ਆਹੋ। ਘਰੋਂ ਕੰਮ ਤੇ ਕੰਮ ਤੋਂ ਘਰ, ਬਸ ਬੱਚੇ ਵਿਆਹੇ ਬਸ। ਨਹੀਂ ਬਸ। ਉਹਦੀ 3 ਮਿੰਟ ਦੇ ਵਿੱਚ ਜ਼ਿੰਦਗੀ ਉਹਨੇ ਆਪਣੀ ਦੱਸ ਦਿੱਤੀ। ਇਹਦਾ ਤੇ ਦਾਦਾ ਜਿਹੜਾ ਅਵਾਰਾਗਰਦੀ ਅਵਾਰਗੀ ਵਾਲਾ ਕਰੈਕਟਰ ਹੁੰਦਾ ਸਾਡੇ ਵਰਗਾ, ਉਹ ਤਾਂ ਕੋਈ ਨਹੀਂ ਮੁੱਕਦੀਆਂ ਸਟੋਰੀਆਂ। ਸਾਜੀ ਉਹ ਦੌਰ ਜਿਹੜਾ ਸੀਗਾ, ਤੁਸੀਂ ਗੱਲ ਕਰੋ 6-6 ਫੁੱਟ ਕੱਦ ਤੇ ਖੁਰਾਕਾਂ ਅੱਛੀਆਂ, ਲੇਕਿਨ ਜਿਹੜਾ ਅੱਜ ਕੱਲ ਦਾ ਉਸਤਾਦੀ ਦੌਰ ਹੈ ਇਹਦੇ ਵਿੱਚ ਯਾਨੀ ਕਿ ਸਾਰਾ ਕ੍ਰੈਡਿਟ ਖਰਾਬ ਕਰਨ ਦਾ ਡੇਂਜਰਸ ਉਹ ਫੀਮੇਲ ਨੂੰ ਜਾਏਗਾ। ਲਓ, ਆ ਲੈ ਲਓ। ਸਾਜੀ ਮੇਰੀ ਗੱਲ ਸੁਣੋ, ਮੇਰੀ ਤਫਸੀਲ ਨਾਲ ਸੁਣ ਲੈਣਾ ਗੱਲ। 버ਗਰ ਲਓ ਔਲਾਦ ਦੀ ਹਿਫਾਜ਼ਤ ਨਹੀਂ, ਬੱਚੇ ਨੂੰ ਉਹ ਦੁੱਧ ਯਾਨੀ ਕਿ ਲੈਕਟੋਜਨ ਲਵਾ ਰਹੇ ਨੇ, ਤਾਕਤਾਂ ਖਤਮ, ਇਹ ਸਾਰਾ ਉਹਨਾਂ ਦੇ ਵਿੱਚ ਹੀ ਜਾ ਰਿਹਾ। ਸਾਜੀ ਜਿਹੜੀ ਇਹਨੇ ਗੱਲ ਕੀਤੀ 버ਗਰ 버ਗਰ ਚਰਸਲਾ ਪੀਜ਼ੇ ਉਹ ਖਾਣ ਨਹੀਂ ਨੇ, ਆਪ ਖੁਰਾਕ ਤੇ ਤੁਸੀਂ- ਦੇਸੀ ਕੋ ਤੇ ਖਾਣ ਹੀ ਨਹੀਂ ਡੇ ਇੱਕ ਕੋਈ। ਮਿੰਟ ਠਹਿਰ ਜਾ। ਜਿਹੜੇ ਦੌਰ ਦੀ ਅਸੀਂ ਗੱਲ ਕਰ ਰਹੇ ਹਾਂ ਨਾ, ਉਸ ਦੌਰ ਵਾਲੇ ਬੰਦੇ ਜਿਹੜੇ ਨੇ ਨਾ, ਉਹ ਵੀ ਪਿਛਲੇ ਦੌਰ ਨੂੰ ਯਾਦ ਕਰਦੇ। ਯਾਦ ਕਰ ਯੈਸ ਉਹ ਸਮਝ ਆ ਰਹੀ ਗੱਲ ਦੀ? ਜਿਹੜੇ ਸਾਡੇ ਦਾਦੇ ਦਾ ਦੌਰ ਸੀ, ਉਸ ਦੌਰ 'ਚ ਹੁੱਕਾ, ਸਿਗਰਟ, ਠੀਕ ਆ ਜੀ, ਸਹੀ ਅਵਾਰਾਗਰਦੀ, ਸਿਨੇਮੇ, ਸ਼ੇਰ ਖਾਨ ਫਿਲਮ ਲੱਗੀ, ਸਾਲਾ ਸਾਹਿਬ ਫਿਲਮ ਲੱਗੀ, ਚੰਨ ਬਰਿਆਮ ਫਿਲਮ ਲੱਗੀ, ਧੀ ਰਾਣੀ ਫਿਲਮ ਲੱਗੀ, ਸਿਨੇਮਿਆਂ 'ਚ ਜਾ ਰਹੇ ਨੇ। ਉਹ ਜਦੋਂ ਉਹਨਾਂ ਦੇ ਜਿਹੜੇ ਵੱਡੇ ਸੀ, ਜਿਹੜੇ ਉਸ ਤੋਂ 60 ਸਾਲ ਪਹਿਲੇ, ਜਦੋਂ ਸਿਨੇਮਾ ਵੀ ਨਹੀਂ ਸੀ, ਹਾਲੇ ਵੀਡੀਓ ਵੀ ਨਹੀਂ ਸੀ ਆਈ, ਹਾਲੇ ਉਹ ਜਿਹੜੇ ਜਿਨ੍ਹਾਂ ਨੂੰ ਅਸੀਂ ਸਮਝਦੇ ਨਾ ਕਿ ਉਹ ਦੌਰ ਯਾਰ ਕਿਦਾਂ ਦਾ ਸੀ, ਉਹ ਲੇਟੈਸਟ ਦੌਰ ਸੀ ਪੁਰਾਣੇ ਦੇ ਹਿਸਾਬ ਨਾਲ। ਸਹੀ ਗੱਲ। ਕਿ ਜਿਹੜੇ ਪੁਰਾਣੇ ਆ ਉਹਨਾਂ ਦੇ ਦੌਰ 'ਚ ਨਾ ਸਿਨੇਮਾ ਸੀ, ਨਾ ਟੇਪ ਰਿਕਾਰਡਰ ਸੀ, ਨਾ ਡੈਕ ਸੀ, ਨਾ ਕੇਸਟਾਂ ਸੀ, ਨਾ ਅੰਜਮਨ ਸੀ, ਨਾ ਸੁਲਤਾਨ ਰਹੀ ਸੀ, ਨਾ ਗੋਰੀ ਸੀ, ਨਾ ਚਕੋਰੀ ਸੀ, ਨਾ ਨੂਰਜਹਾਂ ਸੀ, ਠੀਕ ਨਾ ਆ, ਕਵਿਤਾ ਨਾ ਸੰਗੀਤ। ਨਾ ਕਵਿਤਾ, ਨਾ ਸੰਗੀਤਾ। ਕੱਲਾ ਬੈਠੀ ਵੀ ਤੇ ਉਹ ਉਹਨਾਂ ਦੇ ਹਿਸਾਬ ਨਾਲ ਉਹ ਜਦੀਦ ਦੌਰ ਸੀ ਕਿ ਯਾਰ ਅਸੀਂ ਖੁਸ਼ਕਿਸਮਤ ਆ। ਮਤਲਬ ਇੱਕ ਮਿਸਾਲ ਆ, ਸਾਨੂੰ ਸਿਨੇਮੇ ਵੀ ਮਿਲ ਗਏ, ਡੈਕ ਵੀ ਮਿਲ ਗਏ, ਕੇਸਟਾਂ ਵੀ, ਮੇਲੇ ਵੀ ਲੱਗ ਰਹੇ ਨੇ, ਅਸੀਂ ਸਿਨੇਮੇ ਦੇ ਅੱਗੇ ਬਹਿ ਕੇ ਫਿਲਮ ਵੇਖ ਰਹੇ, ਬਰਕਾ ਪਾਨ ਮਿਲ ਰਹੇ ਨੇ, ਸਿਗਰਟਾਂ ਪੀ ਰਹੇ। ਉਸ ਤੋਂ 70 ਸਾਲ ਪੁਰਾਣੇ ਜਿਹੜੇ ਸੀ, ਸਾਦਾ ਬਿਲਕੁਲ। ਉਦੋਂ ਸਾਦਾ ਕਰ ਲਓ, ਚਲੋ ਸਿਗਰਟ ਕਿਤੇ ਹੋਏਗੀ, ਸਿਨੇਮਾ ਉਦੋਂ ਤੇ ਉਹ ਹੈ ਹੀ ਨਹੀਂ ਸੀ। ਹਾਂਜੀ 1900 ਕਿੰਨੇ 1800 ਕਿੰਨੇ ਚ ਤੇ ਮੇਰਾ ਹਾਲ ਆ ਵੀਡੀਓ ਆਜ਼ਾਦ ਹੋਈ ਹੈ, ਟੀਵੀ, ਰੇਡੀਓ, ਠੀਕ ਆ ਜੀ, ਤੇ ਉਹ ਥੀਏਟਰ, ਸਿਨੇਮਾ, ਗਾਣੇ, ਕੇਸਟਾਂ, ਪਾਨ ਸਿਗਰਟਾਂ ਦੀਆਂ ਦੁਕਾਨਾਂ ਠੱਗ। ਤੇ ਉਸ ਤੋਂ ਜਿਹੜੇ ਪੁਰਾਣੇ ਦਿਲ ਕਰੇ ਉਹ ਹੋਰ ਵੀ ਕੁਛ ਨਾ ਹੋਵੇ ਉਹਨਾਂ ਦਾ ਸਿਸਟਮ। ਸਮਝ ਰਹੇ ਹੋ ਨਾ ਗੱਲ? ਜੀ ਸਾਡੇ ਤੋਂ ਬਾਅਦ ਜਿਹੜਾ 60 ਸਾਲ ਬਾਅਦ ਹੋਣੇ ਨੇ ਨਾ, ਉਹਨਾਂ ਨੂੰ ਆਹ ਦੌਰ ਇੰਜ ਲੱਗਣਾ ਕਿ ਪਿੰਡਾ ਦੌਰ ਸੀ। ਪਿੰਡਾ ਦੌਰ ਉਹਨਾਂ ਦੇ ਦੌਰ 'ਚ ਦਿਲ ਕਰੇ ਉੱਡਣ ਵਾਲੀਆਂ ਟੈਕਸੀਆਂ ਫਿਰ ਰਹੀਆਂ ਨੇ, ਠੀਕ ਆ ਜੀ। ਮਤਲਬ ਉਹ ਘਰ ਦੇ ਵਿੱਚ ਹੀ ਐਸਾ ਸਿਸਟਮ ਕਰ ਦਿੱਤਾ, ਟੋਟਲ ਖਤਮ ਹੋ ਗਿਆ। ਰੇੜੀਆਂ ਵਾਲੇ ਆ ਰਹੇ ਨੇ, ਉਹਨਾਂ ਨੇ ਕਹਿਣਾ ਸਾਡਾ ਦਾਦਾ ਬੂ ਦੱਸਦਾ ਹੁੰਦਾ ਸੀ ਇਹ ਰੇੜੀ ਵਾਲਾ ਲੰਘਦਾ ਹੁੰਦਾ ਸੀ ਬਾਹਰੋਂ, ਸਬਜ਼ੀ ਲੈ ਲਓ। ਅੱਜ ਲੰਘਦੇ ਨੇ ਨਾ, ਤੇ ਅੱਜ ਤੋਂ 50 ਸਾਲ ਬਾਅਦ ਜਿਹੜੇ ਤੁਹਾਡੇ ਪੁੱਤਰਾਂ ਨੇ ਪਿਓ ਦਾਦੇ ਬਣਨਾ, ਉਹਨਾਂ ਦੀ ਔਲਾਦ ਨੇ ਕਹਿਣਾ ਉਹ ਕਿੱਦਾਂ ਦਾ ਹੋਣਗਾ, ਰੇੜੀ ਵਾਲਾ ਪਾਪਾ ਕੋ ਕੈਸਾ ਹੁੰਦਾ ਥਾ। ਇਸ ਵਾਹ ਤਰ੍ਹਾਂ। ਵਾਹ ਵਾਹ। ਸਮਝ ਆ ਰਹੀ ਗੱਲ ਦੀ? ਲੌਜੀਕਲੀ ਗੱਲ ਆ। ਹਾਂਜੀ ਅੱਜ ਦੀਆਂ ਕਈ ਚੀਜ਼ਾਂ ਅੱਜ ਤੁਹਾਨੂੰ ਭੁੱਜੇ ਚਨੇ ਮਿਲ ਜਾਂਦੇ ਆ। ਛੱਲੀਆਂ ਵਾਲੀ ਰੇੜੀ ਲੱਗੀ, ਠੀਕ ਹੈ ਜੀ। ਉਸ ਦੌਰ 'ਚ ਇਹ 1000 ਚੀਜ਼ਾਂ ਅੱਜ ਵਾਲੀਆਂ ਖਤਮ ਹੋ ਜਾਣੀਆਂ, ਖਤਮ ਹੋ ਜਾਣੀਆਂ। ਉਹਨਾਂ ਦੀ ਟੈਕਨੋਲੋਜੀ ਹੋਰ ਹੋ ਜਾਣੀ, 1000 ਨਵੀਆਂ ਆ ਜਾਣੀਆਂ। ਖੁਰਾਕਾਂ ਉਹਨਾਂ ਦੀਆਂ ਹੋਰ ਹੋ ਜਾਣੀਆਂ। ਹਾਂਜੀ ਦੇਸੀ ਘਿਓ ਦਿਲ ਕਰੇ ਲੱਭੇ ਹੀ ਨਾ ਕਿਤੋਂ। ਇਸ ਤਰ੍ਹਾਂ ਹੀ। ਯੈਸ ਅੱਜ ਦੁੱਧ ਨਹੀਂ ਲੱਭ ਰਿਹਾ ਤੁਹਾਨੂੰ ਖਾਲਸ, ਤੇ 60-70 ਸਾਲ ਬਾਅਦ, 50 ਸਾਲ ਬਾਅਦ ਤੁਸੀਂ ਕਿੱਥੋਂ ਸੋਚ ਸਕਦੇ ਹੋ? ਭਾਜੀ ਆਹ ਕਰਨ ਲੱਗੇ। ਇੱਕ ਮਿੰਟ ਠਹਿਰ ਜਾ ਯਾਰ, ਮੈਂ ਸੁਣ ਰਿਹਾ ਮਿੱਠੇ ਭਾਈ। ਹਾਂਜੀ ਦੱਸੋ। ਉਸਤਾਦ ਜੀ ਵੇਖੋ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਆਉਣ ਵਾਲੀ ਜਿਹੜੀ ਦਾਦੀ ਹੋਏਗੀ ਉਹ ਆਪਣੇ ਪੋਤਿਆਂ ਨੂੰ ਇਹ ਕਹੇਗੀ ਕਿ ਜਦੋਂ ਤੇਰੇ ਵਾਲਦ ਸਾਹਿਬ ਹੋਣ ਵਾਲੇ ਸੀ ਮੈਂ 2 ਪੀਜ਼ੇ ਡੇਲੀ ਦੇ ਖਾਂਦੀ ਸੀ, 버ਗਰ ਖਾਂਦੀ ਸੀਗੀ, ਇਹ ਉਹ। ਮੈਂ ਮਿਸਾਲ ਦੇ ਰਿਹਾ, ਹਾਂਜੀ ਠੀਕ ਹੈ ਨਾ ਉਸਤਾਦ ਜੀ। ਮੈਂ ਗੱਲ ਕਰ ਰਿਹਾ ਉਦੋਂ ਖਾਲਸ ਤੇ ਹੈ ਸੀ ਨਾ ਚੀਜ਼ਾਂ, ਅੱਜ ਖਾਲਸ ਨਹੀਂ ਹੈ। ਅੱਜ ਵੀ ਖਾਲਸ ਨੇ। ਅੱਜ ਜਿਹੜੀਆਂ ਖਾਲਸ ਨੇ ਨਾ, ਜਿਹੜੀਆਂ ਅੱਜ ਖਾਲਸ ਨੇ, ਆਟਾ ਕਣਕ ਲੈ ਚੱਕੀ ਤੋਂ ਆਟਾ ਪਸਾ ਲਿਆ ਉਹਨਾਂ ਨੂੰ, ਹਾਂਜੀ ਉਸਤਾਦ, ਖਾਲਸ ਆ। ਇਸ ਤਰ੍ਹਾਂ ਹੀ। ਠੀਕ ਆ, ਜਾ ਉੱਥੋਂ ਜਾ ਕੇ ਸਬਜ਼ੀ ਲਿਆ, ਧੋ ਕੇ ਘਰ ਆ, ਪੱਕਦਾ ਪਿਆ, ਖਾਲਸ ਆ। ਇਦਾਂ ਦੀਆਂ ਜਿਹੜੀਆਂ ਸਾਡੀ ਜ਼ਿੰਦਗੀ ਨੇ, ਇਹਦੇ ਚੋਂ ਕਈ ਚੀਜ਼ਾਂ ਮੁੱਕ ਗਈਆਂ। ਘੜਾ ਮੁੱਕ ਗਿਆ, ਘੜਾ ਮੁੱਕ ਗਿਆ ਨਾ, ਘੜੇ 'ਚ ਪਾਣੀ ਅੱਜ ਕਿਤੇ ਕਿਤੇ ਹੋਏਗਾ, ਲੇਕਿਨ ਨਾਰਮਲ ਇੱਕ ਐਵਰੇਜ ਤੁਸੀਂ ਕਹਿ ਲਓ ਖਤਮ ਹੋ ਗਿਆ ਘੜਾ। ਹਾਏ ਹਾਏ। ਠੀਕ ਆ ਜੀ। ਗੋਏ ਨਾਲ ਹੱਥ ਨਾਲ ਪਾਥੀਆਂ ਲਾਉਣੀਆਂ, ਉਹਨਾਂ ਪਾਥੀਆਂ ਨਾਲ ਥੱਲੇ ਚੁੱਲ੍ਹਾ ਬਾਲਣਾ, ਉਹਨਾਂ ਦੀ ਉੱਤੇ ਹਾਂਡੀ ਪਕੜੀ। ਹਾਂਜੀ ਹੁਣ ਕਿੱਥੇ ਆ? ਕਿਤੇ ਵੀ ਨਹੀਂ, ਹੁਣ ਪਿੰਡਾਂ 'ਚ ਨਹੀਂ ਹੈ। ਪਿੰਡਾਂ 'ਚ ਉਹ ਯਾਰ ਇੱਕ ਬਿਮਾਰੀ ਕੀ ਗੱਲ, ਪਾਥੀਆਂ ਵਿਕਣੀਆਂ, 1000 ਪਾਥੀ ਉਹਨੂੰ ਵੇਚਦੇ, ਕਾਰੋਬਾਰ ਉਹਨਾਂ ਦਾ ਸੀ। ਸਮਝ ਆ ਰਹੀ? ਦੁੱਧ ਲਹਿਰਾ ਵਿਕਣਾ, ਪਾਥੀਆਂ ਲਹਿਰਾ ਵਿਕਣੀਆਂ, ਔਰ ਪਾਥੀ ਦੇ ਉੱਤੇ ਉਂਗਲਾਂ ਬਣੀਆਂ ਹੁੰਦੀਆਂ ਸੀ ਐ ਕਰਕੇ, ਜਿਆਦਾ ਕੰਧਾਂ ਦੇ ਉੱਤੇ ਪਾਥੀਆਂ ਲੱਗੀਆਂ ਹੁੰਦੀਆਂ ਸੀ। ਬਿਲਕੁਲ ਸਾਰੀ ਨਹਿਰ ਤੇ ਮੱਝਾਂ ਆਣੀਆਂ ਨਾ, ਮੇਰੇ ਹੋਸ਼ ਦੀ ਗੱਲ, ਮੱਝਾਂ ਆਣੀਆਂ ਤੇ ਬੰਦਿਆਂ ਨੇ ਗੋਇਆ ਇਕੱਠਾ ਕਰ ਲੈਣਾ ਤੇ ਅੱਜ ਵੀ ਹੈ ਵਾ, ਅੱਜ ਵੀ ਹੈ, ਅੱਜ ਵੀ ਹੈ। ਲੇਕਿਨ ਜਿਹੜਾ ਸਾਡੇ ਘਰ ਦੇ ਬਾਹਰ ਮੱਝ ਬੱਜੀ ਹੁੰਦੀ ਸੀ, ਅਸੀਂ ਰਜ਼ਾਬਾਦ 14 ਨੰਬਰ ਨੇ, ਛੋਟੇ ਛੋਟੇ ਸਾਡੇ ਨਾਲ ਦੇ ਘਰ ਮੱਝ ਹੁੰਦੀ ਸੀ ਖਾਲਣ,
ਠੀਕ ਆ, ਉਹ ਪਰੇ ਵੀ ਮੱਝ ਵੱਜੀ ਆ, ਉਹ ਅੱਗੇ ਵੀ ਮੱਝ ਵੱਜੀ। ਯਾਦ ਆ ਮੋਟਰਸਾਈਕਲ ਤੇ ਜਾਣਾ ਤੇ ਮੱਝਾਂ ਤੋਂ ਇੰਜ ਹੋ ਗਿਆ, ਹਾਂਜੀ। ਉਹ ਮੁੱਕ ਗਿਆ। ਪੁਸ਼ਲ ਉਹਦੀ ਬੰਦੀਆਂ ਸੀ ਮੱਝਾਂ। ਅੱਜ ਘਟ ਗਈ। ਅੱਜ ਮਤਲਬ ਕਿਤੇ ਕਿਤੇ ਰਹਿ ਗਿਆ। ਪਾਥੀਆਂ ਅੱਜ ਲੱਗੀਆਂ ਹੋਣਗੀਆਂ ਕਿਤੇ, ਲੇਕਿਨ ਨਾ ਹੋਇਆ ਵਰਗਾ ਕੰਮ ਹੋ ਗਿਆ। ਟਾਵੀਆਂ ਪਿੰਡਾਂ 'ਚ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ। ਹਾਂਜੀ। ਬਹੁਤ ਸਾਰੀਆਂ ਚੀਜ਼ਾਂ ਬਹੁਤ। ਤੁਹਾਡੀਆਂ ਕੋਈ 30 ਤੋਂ 35 ਚੀਜ਼ਾਂ ਦੇ ਮੋਬਾਈਲ ਨੇ ਖਤਮ ਕਰਤੀਆਂ ਨੇ। ਉਸਤਾਦ ਜੀ ਅੱਗੇ ਹਰ ਸਟਾਫ ਤੇ ਨਲਕਾ ਲੱਗਾ ਹੁੰਦਾ ਸੀ ਕਿ ਯਾਰ ਤਾਂ ਉਹ ਨਹੀਂ ਆ। 25 ਤੋਂ 30 ਚੀਜ਼ਾਂ ਤੁਹਾਡੀਆਂ ਮੋਬਾਈਲ ਨੇ ਖਤਮ ਕਰਤੀਆਂ ਨੇ, ਨਿੱਕੀਆਂ। ਸਾਜੀ ਮੇਲਾ ਇੱਕ ਰਹਿ ਗਿਆ ਸੀ, ਮੇਲੇ ਵੀ ਬਹੁਤ ਘਟ ਗਏ ਹੁਣ। ਹਾਂ ਮੇਲੇ ਖਤਮ ਹੋ ਗਏ। ਪਿੰਡਾਂ 'ਚ ਕਿੱਦਾਂ ਵਧੇ ਹੋਣ। ਅੱਛਾ, ਪਾਥੀਆਂ ਤੋਂ ਯਾਦ ਆਇਆ ਕਿ ਦੋਸਤ ਨੇ ਉਸਤਾਦ ਜੀ ਦੱਸਿਆ Amazon ਤੇ ਪਾਥੀ $9 ਦੀ ਉਹ ਦਰਜਨ ਵਿਕਣ ਦੀ। ਹਾਂਜੀ, ਇਹ ਤੁਹਾਨੂੰ ਮੈਂ ਦੱਸਿਆ ਸੀ, ਇੰਡੀਆ ਸਪਲਾਈ ਕਰ ਰਿਹਾ ਬਾਹਰ ਪਾਥੀਆਂ। ਜੀ ਉਹਦੇ ਵਿੱਚ ਆਪਣਾ ਕੀ ਹਾਂ, ਉਹ ਖੁਰਮ ਭਾਈ ਨੇ ਯਾਰ। ਖੁਰਮ ਭਾਈ ਦਾ ਮੈਂ ਨਾਮ ਤੇ ਪੋਸਟ ਲਾ ਦਿਆਂਗਾ, ਤੁਹਾਨੂੰ ਵਿਖਾ ਦਿਆਂਗਾ। ਉਹ ਤੇ ਬੜੇ ਵੱਡੇ ਰਿਸਰਚਰ ਨੇ ਇਸ ਮਾਮਲੇ 'ਚ। ਅੱਛਾ ਮੇਰੀ ਗੱਲ ਸੁਣੋ, ਜੀ ਸਰ। ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਹਰ ਘਰ 'ਚ ਤਕਰੀਬਨ ਗੁੜ ਦੀ ਨਾ ਗੱਚਕ ਬਣਦੀ ਹੁੰਦੀ ਸੀ। ਚੀੜਾ ਆਪ ਹੀ ਬਣਾ ਲਈ ਸੀ ਗਰਮ ਕਰਕੇ। ਹਾਂਜੀ। ਉਹ ਤਵੇ ਦੇ ਉੱਤੇ ਬਣਾ ਕੇ ਤੇ ਉਸ ਤੋਂ ਬਾਅਦ ਉਹ 'ਚ ਮੂੰਗਫਲੀ ਪਾਉਣੀ ਤੇ ਉਹਦੇ ਤੇ ਤੇਲ ਮੂੰਗਫਲੀ ਕੋ ਹੋਰ ਚੀਜ਼ਾਂ ਜਿੰਨਾ ਆਪਣੇ ਹਸਬੇ ਤਫੀਕ ਜਿਹੜੀ ਚੀਜ਼ ਹੋਣੀ ਉਹ ਪਾ ਕੇ ਤੇ ਉਹਨੂੰ ਮੁੜ ਕੇ ਸੁੱਕ ਜਾਣਾ। ਸੁੱਕ ਕੇ ਉਹਨੂੰ ਮੁੜ ਕੇ ਤੋੜ ਕੇ ਤੇ ਉਹਨੇ ਮੂੰਹ ਦੇ ਵਿੱਚ ਚੀੜੀ ਜੀ ਹੋਈ ਜਾਣਾ। ਦੰਦਾਂ ਨੂੰ ਚਿਬੜੀ ਉਹ ਹੁੰਦਾ ਸੀ ਗੁੜ। ਗੁੜ, ਹਾਂਜੀ। ਚੀਨੀ ਨਹੀਂ ਸੀ ਹੁੰਦੀ। ਗੁੜ ਦਾ ਨਾ ਚੀੜਾ ਬਣਾਈਦਾ, ਚੀੜਾ। ਔਰ ਗੁੜ ਵੀ ਦੇਸੀ। ਦੇਸੀ। ਫਿਰ ਅੱਛਾ ਅਗਲੀ ਗੱਲ ਸੁਣੋ, ਫਿਰ ਭਾਜਣ ਵੀ ਮਾਂ ਨੇ ਇੰਜ ਕਰਕੇ ਮੇਰਾ ਪੁੱਤ ਰੋਟੀ ਨਹੀਂ ਨਾ ਖਾ ਰਿਹਾ, ਜਾਂ ਉਹਨੇ ਬਾਹਰ ਵਾਦ ਪੈ ਗਈ ਕਿਸੇ ਦੋਸਤ ਦੀ, ਤੇ ਉਹਨੇ ਕਹਿਣਾ ਅੱਛਾ ਗੱਲ ਸੁਣ ਆ ਮੇਰਾ ਪੁੱਤਾ ਲੈ ਜਾ ਖਾਂਦਾ ਜਾਈ। ਉਹਨੇ ਘੁੱਗੂ ਬਣਾਉਣਾ, ਉੱਤੇ ਚੀਨੀ ਪਾਉਣੀ ਰੋਟੀ ਦੀ, ਦੇਸੀ ਘਿਓ ਨਾਲ ਚੋਪੜ ਕੇ ਉਹਨੇ ਘੁੱਗੂ ਦੇ ਦਿੰਦਾ। ਬੱਚੇ ਨੇ ਘੁੱਗੂ ਫੜਦੇ ਨੇ, ਜਾਂਦੇ ਨੇ ਖਾਂਦੇ ਨੇ। ਉਸਤਾਦ ਜੀ ਉਹ ਘੁੱਗੂ ਦੀ ਜਿਹੜੀ ਤਾਕਤ ਦੇਸੀ ਘਿਓ ਦੀ ਔਰ ਕਣਕ ਦੀ ਰੋਟੀ ਦੀ, ਔਰ ਉਹ ਨਾਲ ਖੇਡ ਰਿਹਾ ਹੈ ਪਰ ਉਹ ਹੁਣ ਤੇ ਬੱਚਿਆਂ ਦੀ ਦੱਸੋ ਕਿੱਥੇ ਹੈ। ਨਹੀਂ ਹੈ ਨਹੀਂ ਆ ਹਾਏ ਹਾਏ। ਠੀਕ ਹੈ ਜੀ, ਸਬਜ਼ੀ ਪਕਣੀ ਉਹਦੇ ਵਿੱਚ ਘਿਓ। ਅੱਛਾ ਹੁਣ ਅੱਜ ਵੀ ਘਰਾਂ ਦੇ ਵਿੱਚ ਤਕਰੀਬਨ ਮੋਸਟਲੀ ਘਰਾਂ ਦੇ ਵਿੱਚ ਹੈਗਾ ਕਿ ਜਿਹੜਾ ਘਿਓ ਦੀ ਮਲਾਈ ਆਉਂਦੀ ਸੀ ਨਾ ਉਦੋਂ, ਦੁੱਧ ਦੀ ਮਲਾਈ, ਉਹਦਾ ਘਿਓ ਕੱਢਣਾ ਦੇਸੀ। ਹਾਂਜੀ। ਇਕੱਠਾ ਕਰਕੇ ਰੱਖ। ਹਾਂਜੀ। ਉਹਦੀਆਂ ਰੋਟੀਆਂ ਚੋਪੜ ਕੇ ਖਾਣੀਆਂ। ਉਸਤਾਦ ਜੀ ਮੇਰੇ ਘਰ ਮਾਸ਼ਾਅੱਲਾ ਇਹੀ ਇਨ ਕੇ ਸਿਸਟਮ ਹੈਗਾ ਦੇਸੀ ਘਿਓ ਵਾਲਾ। ਉਹ ਪਤਾ ਕਿਉਂ ਹੈਗਾ ਮੈਂ ਤੈਨੂੰ ਦੱਸਦਾ ਫੈਸਲ। ਹੁਣ ਅਗਲੀ ਗੱਲ ਸੁਣ ਮੇਰੀ, ਤੇਰੀ ਬੁੱਢੀ ਮੇਰੀ ਬੁੱਢੀ ਇਹਨਾਂ ਦੀਆਂ ਬੁੱਢੀਆਂ ਜਿਹੜੀਆਂ ਅੱਜ ਤੋਂ ਜਿਨ੍ਹਾਂ ਦੀ ਪੈਦਾਇਸ਼ 25-30 ਸਾਲ ਪਹਿਲੇ ਹੋਈ ਹੈ, ਪਹਿਲੇ ਆ 40 ਸਾਲ ਪਹਿਲੇ ਜਿਨ੍ਹਾਂ ਦੀ ਪੈਦਾਇਸ਼ ਹੋਈ ਹੈ, ਜਿਨ੍ਹਾਂ ਨੂੰ ਵਿਆਹੀਆਂ ਨੂੰ ਤਕਰੀਬਨ 20-22 ਸਾਲ ਹੋ ਗਏ ਨੇ, ਉਹ ਜਿਹੜੀਆਂ ਬੱਚੀਆਂ ਸੀ ਨਾ ਅੱਜ ਤੋਂ 20-22 ਸਾਲ ਵਾਲੀਆਂ, ਉਹਨਾਂ ਨੇ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਤਾਂ ਹੁੰਦਿਆਂ ਹੀ ਸਾਰੀ ਰੋਟੀ ਰੋਟੀ ਆਟਾ ਗੁੰਨਣਾ, ਸਫਾਈਆਂ, ਇਹ ਉਹ ਪੂਰਾ ਨਚਾਓ ਕਰਾਉਣਾ ਕਿ ਵੀ ਇਹ ਸੁਰ ਲੈ ਚ ਕਰਨਾ ਉਹਨਾਂ ਨੂੰ ਹਰ ਕੰਮ 'ਚ। ਠੀਕ ਹੈ ਜੀ, ਉਹਨਾਂ ਨੂੰ ਪਾਵੇ ਵੀ ਪਕਾਉਣੇ, ਉਹਨਾਂ ਨੂੰ ਕਚਨਾਰ ਵੀ ਪਕਾਉਣੇ ਦੀ। ਅੱਜ ਦੀ ਮਾਂ ਜਿਹੜੀ ਹੈ ਉਹ ਆਪਣੀ ਬੱਚੀ ਨੂੰ ਕੀ ਦੱਸ ਰਹੀ ਹੈ? ਵਾਈਟ ਚਿਕਨ। ਯਾਰ ਨੌਕਰ ਭੇਜ ਰਹੇ ਆ, ਜੇਲ੍ਹ 'ਚ ਨੌਕਰ ਭੇਜਿਆ ਉਸਤਾਦ ਜੀ। ਮੇਰਾ ਇੱਕ ਦੋਸਤ ਮੈਂ ਤੈਨੂੰ ਗੱਲ ਕਰ ਰਿਹਾ, ਅੱਜ ਦੀਆਂ ਬੱਚੀਆਂ ਪੜ੍ਹਾਈ ਆ ਗਈ, ਨਹੀਂ ਮੇਰੀ ਬੱਚੀ ਨੇ ਆਪ ਬੇਟਾ ਪੜੋ ਬਸ, ਉਹਨੂੰ ਨਾ ਪਤਾ ਕੜੀ ਕਿੱਦਾਂ ਬਣਨੀ, ਉਹ ਦੇਸੀ ਘਿਓ ਕਿੱਦਾਂ ਕੱਢਣਾ, ਸਾਗ ਕਿੱਦਾਂ ਬਣਨਾ, ਠੀਕ ਹੈ ਜੀ, ਕਚਨਾਰ ਗੋਸ਼ਤ ਕਿੱਦਾਂ ਪੱਕਣਾ, ਕਰੇਲੇ ਕੀਮਾ ਕਿੱਦਾਂ ਪੱਕਣੇ ਨੇ। ਅੱਜ ਦੀ ਇਹ ਬੱਚੀਆਂ ਬਹੁਤ ਹੋਣਗੀਆਂ ਨਾ, ਮਾੜਾ ਜਿਹਾ ਚਿਕਨ ਪਕਾ ਦੇਣਗੀਆਂ ਔਰ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਕਿੱਦਾਂ ਦਾ ਜ਼ਾਇਕਾ ਤੋਂ ਪਕਾਇਆ ਹੈ। ਨਹੀਂ ਸਹੀ, ਨੂਡਲ ਹੀ ਖਾਈ ਜਾਂਦੇ ਆ ਲੋਕੀ, ਨੂਡਲ ਹੀ। ਅੱਛਾ ਨਾਲੇ ਨਾ ਠੀਕ ਹੈ ਜੀ। ਔਰ ਸਭ ਤੋਂ ਵੱਡੀ ਬਰਬਾਦੀ ਜਿਹੜੀ ਸਾਡੀ ਫਿਰੀ ਨਾ, ਸਭ ਤੋਂ ਵੱਡੀ ਮੇਰੇ ਹਿਸਾਬ ਨਾਲ, ਜਿਹਨੇ ਕੌਮ ਬੱਚੇ ਉਹਨਾਂ ਦੀਆਂ ਸਿਹਤਾਂ ਬਰਬਾਦ ਕਰ ਦਿੱਤੀਆਂ ਨੇ ਔਰ ਹਸਪਤਾਲ ਭਰ ਦਿੱਤੇ ਨੇ, ਉਹ ਜੇ ਬ੍ਰੈਲਰ ਮੁਰਗਾ। ਵੈਰੀ ਗੁੱਡ, ਬਹੁਤ ਸ਼ਾਨਦਾਰ। ਉਸਤਾਦ ਜੀ ਉਹ ਆਪ ਬੜੇ ਕੈਮੀਕਲਾਂ ਨਾਲ ਜਵਾਨ ਹੁੰਦਾ ਵਾ, ਉਹ ਕਿਹੜੇ ਕੋਈ ਪਤਾ ਸਾਰਾ ਕੈਸੀ ਗੱਲ ਆ, ਉਹ ਕਹਿੰਦੇ ਨਾ ਅੱਖੀਂ ਦੇਖ ਕੇ ਮੱਖੀ ਖਾਣੀ। ਹੁਣ ਤੂੰ ਸਾਰਾ ਕੁਝ ਦੱਸਣ ਆ, ਹੁਣ ਤੂੰ ਬੜਾ ਦੱਸਣਾ ਕਿ ਸਾਜੂ ਉਹ ਆਪ ਇਦਾਂ ਹੁੰਦਾ, ਹੁਣੇ ਤੂੰ ਖਾ ਵੀ ਲੈਣਾ, ਬਲਕਿ ਤੂੰ ਹੁਣੇ ਖਾ ਕੇ ਵੀ ਆ। ਠੀਕ ਹੈ ਨਾ। ਗੱਲ ਇਹ ਹੈ ਕਿ ਸਰ ਬ੍ਰੈਲਰ ਨੇ ਬਰਬਾਦ ਕਰਤੀ ਹੈ ਬੱਚੇ। ਜਦੋਂ ਇੱਕ ਡਾਕਟਰਾਂ ਨੇ ਕਹਿਤਾ ਕਿ ਨੁਕਸਾਨਦੇਹ, ਉਹਦੇ ਤੇ ਬੈਨ ਹੋਣਾ ਚਾਹੀਦਾ। ਅੱਛਾ ਅਸੀਂ ਇਦਾਂ ਕਰ ਸਕਦੇ ਆ, ਮੈਂ ਤੇ ਇਦਾਂ ਕਰ ਦੇਣਾ ਭਾਵੇਂ, ਮੈਂ ਆਪਣੇ ਤੋਂ ਸ਼ੁਰੂ ਕਰਨਾ ਚਾਹੋ ਕਿ ਮੇਰੇ ਘਰ ਦੇ ਵਿੱਚ ਭਾਵੇਂ ਬ੍ਰੈਲਰ ਨਹੀਂ ਆਏਗਾ। ਜਾਓ ਚਲੋ ਜੀ ਸਾਹਿਬ, ਬੱਚਿਆਂ ਨੂੰ ਹੋਰ ਭਾਜੀ 101 ਮੇਰੇ ਘਰ 'ਚ ਬ੍ਰੈਲਰ ਨਹੀਂ ਆਏਗਾ, ਮੇਰੇ ਘਰੋਂ ਕੋਈ ਮੰਗਾ ਲਵੇ ਉਹਦੀ ਮੈਂ ਉਹ ਜੀ ਆ ਕੀ ਐਡਾ ਪੱਕਾ ਰਾਦਾ ਮੈਂ ਅੰਦਰੋਂ ਕਰ ਲਿਆ, ਮੈਂ ਕਿ ਬਲੈਲਰ ਨਹੀਂ ਹੋਣਾ। ਬਲੈਲਰ ਨਹੀਂ ਆਏਗਾ। ਦੂਸਰੇ ਨੰਬਰ ਤੇ ਉਸਤਾਦ ਜੀ ਫੈਸਲ ਆਰਮੇ ਨਹੀਂ ਆਏਗਾ। ਬੜਾ ਦੇ ਯਾਰ ਲਓ ਜੀ ਫਰੀਦ ਸਾਹਿਬ, ਇਹ ਸਾਰੇ ਸੁਣਦੇ ਨੇ, ਇਨਸ਼ਾਅੱਲਾ ਤਾਲਾ ਮੇਰੇ ਘਰ ਦੇ ਵਿੱਚ ਬ੍ਰੈਲਰ ਨਹੀਂ ਪੱਕੇਗਾ। ਠੀਕ, ਯਾਨੀ ਮੇਰੇ ਘਰ ਪਹੁੰਚਣ ਤੋਂ ਤੱਕ ਜਿਹੜਾ ਪੱਕ ਜੇ, ਯਾਨੀ ਜਦੋਂ ਮੈਂ ਕਹਿਣਾ ਨਾ ਆਰਡਰ ਲਾਉਣਾ ਔਰ ਮੈਂ ਬ੍ਰੈਲਰ ਖਤਮ। ਜਾਓ ਘਰ ਰਹਿੰਦੇ ਕਿੰਨਾ ਕੁ ਤੁਸੀਂ ਉਸਤਾਦ ਜੀ? ਨਹੀਂ ਮੈਂ ਰਵਾਂ ਨਾ ਰਵਾਂ, ਬਾਹਰੋਂ ਖਾਈ ਜਾਣਾ ਮੇਰੇ ਯਾਰ ਬੱਚਿਆਂ ਦੀ ਤਾਂ ਗੱਲ ਹੈਗੀ ਨਾ,
ਬ੍ਰੈਲਰ ਨਹੀਂ ਜਾਏਗਾ ਘਰ ਪੀਲ ਭਲਾ ਜਾਓ। ਮੰਗਾ। ਮੈਂ ਇਹਦੀ ਗੱਲ ਹੈ ਕਿ ਮੈਂ ਇੱਥੇ ਬੈਠਿਆ ਵੀ ਮੈਂ ਅਸੀਂ ਆਪਣੇ ਘਰ ਤੋਂ ਸ਼ੁਰੂ ਕਰੋ ਭਾਈ। ਮੇਰੇ ਕੋ ਇਹ ਤੇ ਆਪਸ਼ਨ ਹੈਗਾ ਨਾ ਕਿ ਮੈਂ ਆਪਣੇ ਘਰ ਮਨਾ ਕਰ ਲਵਾਂ ਭਾਈ, ਮੈਂ ਆਪਣੇ ਬ੍ਰੈਲਰ ਇਹ ਨਹੀਂ ਮੈਂ ਕਰਨਾ ਭਾਈ ਬਸ। ਨਾਲੇ ਉਸਤਾਦ ਜੀ ਇਹ ਵੀ ਇਹ ਕਹਿ- ਬਹੁਤ ਜ਼ਹਿਰੀਲੀ ਚੀਜ਼ ਆ। ਜੇ 300 ਰੁਪਏ ਕਿਲੋ ਹੋ ਗਿਆ ਸਾਜੀ, ਮੈਂ ਕਿੰਨਾ 5 ਰੁਪਏ ਕਿਲੋ ਵੀ ਹੋਇਆ ਸੀ। ਹਾਂ ਹਾਂ ਤੇਰੇ ਭਰਾ ਨੂੰ ਤਾਂ ਵੀ ਹੱਥ ਨਹੀਂ ਸੀ ਲਾਇਆ। ਮੈਂ ਕਿਹਾ ਸੀ ਆਪੇ ਛਾਪਰਾਂ 'ਚ ਪਾ ਦੇ, ਵੱਡੇ ਛਾਪਰ ਭਰਾਏ ਸੀ। 5 ਰੁਪਏ ਕਿਲੋ ਹੋ ਗਿਆ ਸੀ। ਉਹਨੇ ਕਿਹਾ ਬਰਡ ਫਲੂ ਹੋ ਗਿਆ ਜੀ ਇਹਨੂੰ, ਚਿਕਨ ਪੌਕਸ। ਉਹ ਮੇਰੇ ਮੌਲਾ 5 ਰੁਪਏ ਕਿਲੋ ਬ੍ਰੈਲਰ ਮੁਰਗਾ। ਉਹ ਫਿਰ ਉਹ ਗਵਰਨਮੈਂਟ ਕਹਿ ਰਹੀ ਕਿ ਇਹਨੂੰ ਬਿਮਾਰੀ ਲੱਗ ਗਈ ਨਾ ਖਾਓ 5 ਰੁਪਏ, ਤੇ ਲੋਕਾਂ ਨੇ ਫਰਿੱਜਾਂ ਭਰ ਲਈਆਂ ਨੇ। ਹਾਏ ਹਾਏ ਦੇਖ ਲਓ ਇਹ ਉਸਤਾਦ ਜੀ ਉਹ ਤੇ ਖਰਾਬ ਚੱਲਦੇ ਆ। ਇਹ ਕਦੋਂ ਦਾ ਵਾਕਿਆ ਫਿਰ? ਲੇਕਿਨ ਹੋਇਆ ਸੀ ਚਿਕਨ ਪੌਕਸ। ਅਸੀਂ ਤੁਹਾਡੇ ਨਸ਼ਕੇ ਕਦਮ ਤੇ ਚੱਲਣਾ। ਬਲੈਲਰ ਬੰਦ ਕਰ ਦਿਓ ਯਾਰ। ਤੇ ਦੂਜੇ ਨੰਬਰ ਤੇ ਮੇਰੀ ਜਿਹੜੀ ਨੂੰਹ ਵੀ ਆਏਗੀ, ਮੈਂ ਬੱਚਿਆਂ ਨੂੰ ਡੱਬੇ ਦਾ ਦੁੱਧ ਨਹੀਂ ਪੀਣ ਦਾਂਗਾ, ਉਹ ਜਿਹੜਾ ਲਾਉਂਦੇ ਹੈਗੇ ਨੇ। ਲੈਕਟੋਜਨ ਹਾਂ ਲੈਕਟੋਜਨ। ਹਾਂਜੀ ਸਰ, ਉਹ ਤਾਕਤਾਂ ਦੀ ਗੱਲ ਤਾਕਤਾਂ ਹੁੰਦੀ ਹੈ, ਤਾਕਤਾਂ ਦੀ ਗੱਲ ਹੁੰਦੀ ਹੈ। ਨਾਰਮਲ ਕੇਸਿਸ ਨਹੀਂ ਹੋ ਰਹੇ, 80% ਆਪਰੇਸ਼ਨ ਹੋ ਰਹੇ ਨੇ। ਆਪਰੇਸ਼ਨ ਤੋਂ ਬਾਅਦ 80% ਜਿਹੜੇ ਨੇ ਉਹ ਡੱਬੇ ਦਾ ਦੁੱਧ ਪੀ ਰਹੇ ਨੇ। ਡੱਬੇ ਦਾ ਨਹੀਂ ਮੈਂ ਨਹੀਂ ਪਿਲਾਉਂਗਾ। 1000 ਰੁਪਏ ਦਾ 800 ਰੁਪਏ ਦਾ, ਠੀਕ ਹੈ ਜੀ। ਹਾਂ। ਤੇ ਬਹੁਤ ਨਾਲੇ ਬਹੁਤ ਉਸਤਾਦ ਹਾਲਾਤ ਜੀ ਬੜੀ ਗੱਲ ਹੈ, ਤੁਸੀਂ ਉਦਾਂ ਹੀ ਇਰਾਦਾ ਕੀਤਾ। ਇਹ ਜਿੱਥੇ ਬਣਦਾ ਨਾ ਬਲੈਂਡਰ, ਮੈਂ ਉੱਥੇ ਵੀ ਰਿਹਾ, ਦਾਨਿਸ਼ ਨੂੰ ਪੁੱਛ ਲਓ ਭਲਾ। ਹਾਂਜੀ ਭਾਜੀ ਉਹੀ ਖਰਾਬ ਦਿਲ ਕਰਦਾ ਹੀ ਨਹੀਂ, ਮੈਂ ਉਦੋਂ ਦਾ ਬਹੁਤ ਸਾਰੇ ਐਸੇ ਵੱਡੇ ਮੌਲਾਨਾ ਹਜ਼ਰਾਤ ਨੇ ਜਿਨ੍ਹਾਂ ਨੇ ਫਤਵਾ ਦਿੱਤਾ ਕਿ ਜਾਇਜ਼ ਹੀ ਨਹੀਂ। ਹਾਂਜੀ ਹਾਂਜੀ ਤਾਜੀ ਸਿਰਫ ਇੱਕ ਹਫਤਾ ਖਲੋਂਦਾ ਜੇ ਪੈਰਾਂ ਤੇ। 22 ਦਿਨ ਹੁੰਦਾ 40 ਦਿਨ ਦਾ ਵਾ। 40 ਦਿਨ sorry। ਹਾਂਜੀ, ਤੇ ਇਹ ਸਿਰਫ ਹਫਤਾ ਹੀ ਦਿੰਦਾ ਰਹਿੰਦਾ ਜੀ। 40 ਦਿਨ ਚ ਆਪਣੇ ਪੈਰਾਂ ਦੇ ਪੂਰਾ ਵਾਪਾ ਹੋ ਜਾਂਦਾ। 27-28 ਦਿਨ ਇਧਰੋਂ ਉਹ ਉੱਤੇ ਇਦਾਂ ਹੱਥ ਰੱਖ ਕੇ ਉੱਠਦਾ, ਉੱਤੇ ਉੱਠਿਆ ਨਹੀਂ ਜਾਂਦਾ। ਨਹੀਂ ਤਾਂ ਸਾਜੀ ਇਹਨੂੰ ਛੁਰੀ ਨਾ ਫਿਰ ਇਹ ਦਿੰਦਾ ਰਹੇਗਾ, ਯਾਨੀ ਕਿ ਆਮ ਰੂਟੀਨ ਜਿੱਦਾਂ ਚੂਚੇ ਆ। 10-12 ਦਿਨ ਰਹਿੰਦਾ 10-12 ਦਿਨ ਜ਼ਿੰਦਾ ਰਹਿੰਦਾ, ਮਰ ਜਾਂਦਾ। ਗਰਮੀ ਚ ਇੰਨਾ ਮਰਦਾ ਨਾ ਮੁਰਗਾ। ਗੱਲ ਹੈ ਯਾਰ ਫਰੀਦ, ਫਿਰ ਇਹ ਕੋਈ ਮਤਲਬ ਕੁਦਰਤੀ ਨਿਜ਼ਾਮ ਤੇ ਨਾ ਹੋਇਆ। ਸਾਜੀ ਕਿੰਨੇ ਦਿਨਾਂ ਚ ਇਹ ਤਿਆਰ ਤੇ ਹੁੰਦਾ? ਕੁਦਰਤ ਦੀ ਚੀਜ਼ ਦੇ ਨਾਲ ਤੁਸੀਂ ਲਾਈਕ ਇੱਕ ਜ਼ਬਰਦਸਤ ਸ਼ੋਖੀ ਕੀਤੀ ਹੈ ਜ਼ਬਰਦਸਤ ਖਿਲਵਾੜ ਕਰ ਰਹੇ ਨੇ। ਵੀ ਹੈ ਜਾਨਦਾਰ ਆ, ਲੇਕਿਨ ਉਹਦਾ ਟੈਕਨੋਲੋਜੀ ਨਾਲੇ ਦਵਾਈਆਂ ਕੈਮੀਕਲ ਬਕਾਇਦਾ ਡਾਕਟਰ ਰੱਖੇ ਜਾਂਦੇ ਆ ਪੋਲਟਰੀ ਫਾਰਮਾਂ ਤੇ, ਉਹਨਾਂ ਦੀ ਬੜੀ ਬੜੀ ਤਨਖਾਹ ਹੁੰਦੀ, ਉਹ ਦਿੰਦੇ ਉਹਨਾਂ ਨੂੰ ਜਿਹੜੀ ਜ਼ਾਇਆਸ਼ੁਦਾ ਫੁਜ਼ਲਾ ਉਹਦੀ ਖੁਰਾਕ ਬਣਾਉਂਦੇ ਆ। ਜੋ ਨਹੀਂ ਮਿਲਦੀ ਹੋਏਗੀ ਯਾਰ, ਜਿੰਨੀ ਮਰਜ਼ੀ ਅੱਛੀ ਮਿਲਦੀ ਹੋਵੇ, ਪਰ ਹਲੇ ਇੱਕ ਬ੍ਰੈਲਰ ਗੋਸ਼ਤ ਦੇ ਵਿੱਚ ਉਹ ਨਹੀਂ ਹੁੰਦਾ ਸਾਫ ਕਿਤਾਬ। ਭਾਈ ਦੇਸੀ ਦੇ ਵੀ ਫਾਰਮ ਬਣੇ, ਦੇਸੀ ਮੁਰਗੇ ਦੇ ਵੀ। ਯਾਰ ਉਹ ਇਹਦੇ ਨਾਲੋਂ ਠੀਕ ਹੁੰਦੇ ਨੇ ਯਾਰ। ਆਹੋ ਉਹ ਠੀਕ ਹੁੰਦੇ, ਇਹਨਾਂ ਨਾਲੋਂ ਠੀਕ ਹੁੰਦੇ। ਜਿਹੜਾ ਸਹੀ ਪਿਓਰ ਦੇਸੀ ਹੈ ਨਾ ਮੁਰਗਾ, ਉਹ ਗਲਦਾ ਵੀ ਨਹੀਂ ਆਹੋ ਛੇਤੀ। ਭਾਜੀ ਇਦਾਂ ਹੀ ਉਹ ਗੱਲ ਨਹੀਂ, ਇੱਕ ਲੇਅਰ ਵੀ ਨਹੀਂ ਗਲਦੀ। ਅੱਛਾ ਇੱਕ ਹੋਰ ਵੀ ਗੇਮ ਚੱਲਦੀ ਨਾ ਉਸਤਾਦ ਜੀ, ਬ੍ਰਾਇਲਰ ਦਾ ਨਾ ਇਹਨਾਂ ਨੇ ਕਲਰ ਚੇਂਜ ਕਰ ਦਿਲ ਕਰੇ ਵਿੱਚ ਬ੍ਰੈਲਰ ਵਾਲੇ ਕਈ ਵਿਚਾਰੇ ਹੁੰਦੇ ਤਾਂ। ਉਸਤਾਦ ਜੀ ਤੁਸੀਂ ਜਦੋਂ ਕਦਮ ਚੱਕ ਹੀ ਲਿਆ ਤੇ ਫਿਰ ਭਾਜੀ ਮੈਂ ਨਹੀਂ ਖਾਣਾ, ਬਾਕੀ ਤੁਸੀਂ ਵੇਚੋ ਜਿੱਦਾਂ ਤਾਂ ਨੂੰ ਡੱਕਿਆ ਹੋਵੇ ਬਾਹਰ। ਕੀ ਕਰੇ ਮੇਰਾ ਭਾਈ ਮੇਰਾ ਨਹੀਂ ਚੌਨਕ ਯਾਰ ਅੱਜ ਕੱਲ ਇੱਕ ਨਵਾਂ ਬਹੁਤ ਅੱਛਾ ਕਾਰੋਬਾਰ ਆ, ਬਹੁਤ। ਅੱਜ ਇੱਕ ਨਵਾਂ ਟ੍ਰੈਂਡ ਚੱਲਿਆ, ਉਹ ਹੈਚਰੀ ਦੇ ਜ਼ਰੀਏ ਜਿਹੜਾ ਕਰਦੇ ਨੇ ਉਸਤਾਦ ਜੀ, ਉਹ ਮੁਰਗੇ ਕਾਲੇ ਜਾਂ ਕੋਈ ਹੋਰ ਕਲਰ ਦੇ ਨਿਕਲ ਆਉਂਦੇ ਤੇ ਉਹਨਾਂ ਨੂੰ ਦੇਸੀ ਕਰਕੇ ਵੇਚਦੇ। ਹੁੰਦੇ ਉਹ ਬ੍ਰਾਇਲਰ ਹੀ ਨੇ, ਉਹਨਾਂ ਨੂੰ ਦੇਸੀ ਕਰਕੇ ਤੇ ਉਹ 14 1500 ਦਾ ਮੁਰਗਾ, 1800 2000 ਦਾ ਇੱਥੋਂ ਤੱਕ ਵੇਚਦੇ ਨੇ। ਲੇਕਿਨ ਉਹ ਸਾਜੀ ਬ੍ਰਾਜ਼ੀਲ ਦੇ ਮੁੰਡੇ ਨੇ ਇੱਕ ਮਸ਼ੀਨ ਬਣਾਈ ਹੈ, ਉਹ ਜਿਹੜਾ ਵੀ ਜਾਲੀ ਮੁਰਗਾ ਹੋਏਗਾ ਉਹਦੇ ਨਾਲ ਲੈ ਕੇ ਉਹ ਆਪ ਦੱਸੇਗਾ ਮੈਂ ਦੇਸੀ ਹਾਂ, ਮੈਂ ਬਲੈਲਰ। ਹਾਂਜੀ ਬੋਲ ਕੇ। ਨਹੀਂ ਜਿਹੜਾ ਬਲੈਲਰ ਮੁਰਗਾ ਹੈ ਨੀਲੀ ਲਾਈਟ ਅੱਗੇ ਕਰੋ, ਵਿੱਚੋਂ ਇਨਵਾਰ ਨਿਕਲ ਆਏਗਾ ਇੰਜ ਕਰਕੇ। ਇੱਕ ਮੁਰਗਾ ਐਸਾ ਵੀ ਆ, ਉਹ ਆਪ ਵੀ ਕਾਲਾ ਵਾ, ਯਾਨੀ ਕਿ ਵਾਲ ਵੀ ਤੇ ਥੋੜਾ ਵੀ ਕਾਲਾ। ਦਾਦੀ ਲੇਕਿਨ ਉਸਤਾਦ ਜੀ ਜਿਹੜੀ ਨਾ ਸਾਰਾ ਰਾਤ ਦੀ ਰੋਟੀ ਹੈ ਹਾਂ ਹਾਂਜੀ ਇੱਕ ਮੁਰਗਾ ਹੈਗਾ, ਉਹਦਾ ਬਲੈਕ ਗੋਸ਼ਤ ਆ। ਅਯਾਮ ਸਮਾਨੀ ਉਹਦਾ ਨਾਮ ਹੈ। ਇਹ ਬਹੁਤ ਹੋ ਗਏ ਨੇ ਸ਼ਾਇਰ, ਕਿਹੜੀ ਇਹਨਾਂ ਦੀ ਕਿਤਾਬ? ਇਹ ਉਹ ਜਨਮ ਕੀ ਵਾਲੀ ਅਯਾਮ ਸਮਾਨੀ ਨਾਮ ਹੋਵੇ ਉਹਦਾ, ਅਗਰ ਨਾ ਮੈਂ ਦੇਣਦਾਰ ਹਾਂ ਸਾਰੀ। ਉਹ ਮੁਰਗਾ ਜਿਹੜਾ ਹੈਗਾ ਨਾ ਉਹ ਬੜਾ ਮਹਿੰਗਾ ਯਾਰ ਕੀ ਖੂਬਸੂਰਤ ਗੱਲ ਪੁਸ਼ਤਾਕ ਹੈ, ਮੈਂ ਯੂਸਫੀ ਸਾਹਿਬ ਨੇ ਲਿਖੀ, ਕਹਿੰਦੇ ਕਿ ਸਾਡੀ ਤਾਰੀਖ 'ਚ ਨਾ, ਯਾਨੀ ਇਸਲਾਮੀ ਤਾਰੀਖ ਦੇ ਵਿੱਚ ਬੱਕਰਾ ਜਿਹੜਾ ਨਾ ਤਬਈ ਮੌਤ ਬਹੁਤ ਘੱਟ ਮਰਿਆ ਅੱਲਾਹ ਵੱਲੋਂ। ਅੱਲਾਹ ਤਬਈ ਮੌਤ ਪਈ ਬਿਮਾਰੀ ਨਾਲ ਨਾ, ਇਹ ਬੱਕਰਾ ਬਹੁਤ ਘੱਟ ਮਰਿਆ। ਨਹੀਂ ਇਹ ਇਸੇ ਗੱਲ ਨੂੰ ਸ਼ਾਰਟ ਬੜੀ ਦੇਰ ਦਾ ਉਹਨਾਂ ਨੇ ਕਿਹਾ, ਬੱਕਰੇ ਕੀ ਮਾਂ ਕਬ ਤੱਕ ਖੈਰ ਖੈਰ ਮਨਾਏਗੀ। ਇਹ ਵੀ ਉਹਦੇ ਹੀ ਰਿਲੇਟਡ ਹੈ ਨਾ ਗੱਲ। ਇੱਕ ਜਾਨਵਰ ਉਸਤਾਦ ਜੀ ਐਸਾ ਹੈ ਮਾਦਰਤ ਨਾਲ, ਜਿਹਨੇ ਗਿਲਾ ਵੀ ਕਰਨਾ ਹੈ ਅੱਗੇ ਜਾ ਕੇ, ਹਾਂਜੀ ਉਹ ਹੈਗਾ ਚਿੜੀਆ ਚਿੜਾ। ਹਾਂਜੀ ਕਿ ਯਾਰ ਮੈਂ ਹਲਾਲ ਹੋਣ ਦੇ ਬਾਵਜੂਦ ਮੈਨੂੰ ਇੰਨਾ ਨਹੀਂ ਨਹੀਂ ਖਾਂਦਾ ਇਹਨਾਂ ਨੇ। ਉਹ ਭਾਜੀ ਹਾਥੀ ਨਹੀਂ ਆਉਂਦੇ, ਕਿਉਂ ਨਹੀਂ ਚਿੜਾ ਫੜਨ ਲੱਗਾ ਦਿਲ ਕਰੇ ਪਤਾ ਠੋਡੀ ਜਾਂਦੀ ਰਵੇ ਆ ਭਰਾਵਾ ਤੂੰ ਕੁਝ ਨਾਲੇ ਜਾ ਕੇ ਖਾਇਆ। ਉਹ ਖਾਦਾ ਹੀ ਸੀ ਇੱਕ ਵਾਰੀ ਚਿੜਾ। ਉਹਨੇ ਗਿਲਾ ਕਰਨਾ ਕਿ ਮੈਨੂੰ ਇੰਨਾ ਖਾਦਾ ਨਹੀਂ। ਤੁਸੀਂ ਇਮਾਨਦਾਰੀ ਨਾਲ ਦੱਸੋ ਲਾਸਟ ਟਾਈਮ ਚਿੜਾ ਕਦੋਂ ਖਾਦਾ ਸੀ? ਚਿੜਾ ਪੜਿਆ ਕਦੋਂ ਸੀ? ਨਹੀਂ ਮਿੱਠੇ ਹੁਣ ਚਿੜਾ ਚਿੜਾ ਮੱਛੀ ਮਤਲਬ ਖਾਧੀ ਆਪ ਆ ਕੇ ਕਹੇ ਕਿ ਭਾਜੀ ਇਹ ਅੱਜ ਤੱਕ ਕਰਕੇ ਮਾੜੀ ਨਾ ਥੱਲੇ ਫੈਸਲੇ ਨਾਲ ਗੱਲਾਂ ਕਰੇ ਯਾਰ। ਖੂਬਸੂਰਤ ਆਹੋ ਉਸਤਾਦ ਜੀ ਹੁਣ ਦੇਖੋ ਮੇਰੀ ਚਿੜਾ ਖਾਣ ਦੀ ਖਾਤਰ ਅਸੀਂ ਵੀ ਕਿਤੇ ਕਿਤੇ ਪਤਾ ਨਿਕਲ ਜਾਵੇ ਚਿੜੀ ਹੱਥ ਨਹੀਂ ਆਉਂਦੀ। ਤਾਕਤ ਆ ਯਾਰ, ਦਾਲਾਂ 'ਚ ਥੋੜੀ ਤਾਕਤ। ਆਹੋ ਦਾਲਾਂ 'ਚ ਤਾਕਤ ਆ। ਪ੍ਰੋਟੀਨ ਕਣਕ ਵਰਗਾ ਤੇ ਹੈ ਹੀ ਕੋਈ ਨਹੀਂ।
ਹਾਂਜੀ ਅੱਛਾ ਰਾਤ ਦੀ ਰੋਟੀ ਉਸਤਾਦ ਜੀ ਸਵੇਰੇ ਜਿਹੜੀ ਤਲ ਕੇ ਖਾਣੀ ਉਹਨਾਂ ਦੀ ਹਾਏ ਹਾਏ ਤਾਕਤ ਹਾਏ। ਅੱਜ ਤੱਕ ਨਹੀਂ ਹੈ। ਨਹੀਂ ਰਾਤ ਲੰਮੀ ਕਰ ਇਹ ਸ਼ੌਕ ਨਾਲ ਰਾਤ ਦੀ ਰੋਟੀ ਖਾਂਦੇ ਆ ਮੈਂ ਕਿਹਾ ਪਤਾ ਨਹੀਂ ਕੀ ਹੋਇਆ ਰੋਟੀ ਲੱਕ ਚ ਵੱਜ ਗਈ ਇਹ ਸ਼ੌਕ ਨਾਲ ਨਹੀਂ ਖਾਂਦੇ ਰਾਤ ਦੀ ਰੋਟੀ। ਇਮਰਾਨ ਹੋਟਲ ਦਾ ਦਿੰਦਾ ਸੀ ਰਾਤ ਨੂੰ ਆ ਪਾ ਲਓ ਰਾਤ ਦੀ ਬਚੀ ਭਾਜੀ। ਤੁਹਾਡੀ ਦੁਆ ਨਾਲ ਰਾਤ ਦੀ ਰੋਟੀ ਰਾਤ ਨੂੰ ਰੱਖ ਕੇ ਸਵੇਰ ਨੂੰ ਉਹਨੂੰ ਨਰਮ ਕਰਕੇ ਬਈ ਰੋਟੀ ਨੂੰ ਕਹਿੰਦੇ ਹਲਕਾ ਹਲਕਾ ਪਾਣੀ ਲਾ ਬਈ ਰੋਟੀ ਉਹ ਬਹੁਤ ਤਾਕਤਵਰ ਹੈ ਉਸਤਾਦ ਜੀ ਚਿੜੇ ਦਿਲੋਂ ਲਾਏ ਸੀ ਜਦੋਂ ਆਪਾਂ ਗੁਜਰਾਂ ਯਾਦ ਆ ਹਾਏ 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 ਉਸ ਤੋਂ ਬਾਅਦ ਛੱਡ ਦੇ ਯਾਰ। ਓਏ ਉਹ ਕਿਸੇ ਨੇ ਚਿੜੇ ਵਾਲੀ ਕਹਿੰਦੇ ਜੀ ਚਿੜੇ ਤੁਹਾਨੂੰ ਖਵਾਈਏ ਯਾਦ ਉਸਤਾਦ ਜੀ। ਮੈਂ ਕਿਹਾ ਪਤਾ ਨਹੀਂ ਹੁਣ ਭੁੱਖ ਰੱਖੀ ਸਵੇਰ ਦੀ ਅਸੀਂ ਮਹਿਲ ਸਾਈ ਬਹੁਤ ਉਸਤਾਦ ਜੀ ਜਦੋਂ ਅਸੀਂ ਚਿੜੇ ਸਾਹਮਣੇ ਆਏ ਤੇ ਗੁਰਕੀ ਲਾਈ ਏ ਇੰਜ ਹੁੰਦਾ ਇੰਜ ਹੁੰਦਾ ਕਰਕੇ ਜਿਹੜਾ ਉਸਤਾਦ ਜੀ ਬਟੇਰੇ ਖਾਤੇ ਹੋ ਤੁਸੀਂ ਬਟੇਰੇ ਉਸਤਾਦ ਜੀ ਬਟੇਰੇ ਤਿੱਤਰ ਖਾਦਾ ਕਦੇ ਬਟੇਰੇ ਖਾਦੇ ਮੈਂ ਉਸਤਾਦ ਜੀ ਤਿੱਤਰ ਖਾਦਾ ਕਦੇ ਚਕੋਰ ਤਿੱਤਰ ਓ ਯਾਰ ਜਾ ਯਾਰ ਯਾਰ ਭਰਾਵਾ ਤੂੰ ਤੁਹਾਨੂੰ ਪਤਾ ਹੀ ਨਹੀਂ ਫਿਰ ਤਿੱਤਰ ਨਾ ਕਾ ਯਾਰ ਨਾ ਅੱਛਾ ਉਸਤਾਦ ਜੀ ਉਹ ਗੱਲ ਪਤਾ ਕੀ ਆਰਾਮ ਨਾਲ ਵੀ ਹੋ ਸਕਦੀ ਉਸਤਾਦ ਜੀ ਤਿੱਤਰ ਖਾਦਾ ਤੂੰ ਸੋਧ ਤੂੰ ਖਾਦੋ ਹਾਂ ਕਾਲਾ ਦਾ ਖਾਦਾ ਯਾਰ ਇਹ ਕਿਹੜਾ ਤਰੀਕਾ ਉਸਤਾਦ ਦਾ ਬਲੈਕ ਸ਼ੋਲਡਰ ਠੀਕ ਹੈ ਮੁਰਗੇ ਦੀ ਕਿਸਮ ਹੈਗੀ ਹੈ ਵਾਹੀ ਦੇ ਨਾਲ ਉਹ ਤਸਮੇ ਵੀ ਹੈਗੇ ਸਾਜੂ ਦੇ ਉਹ ਨਾਲ ਵੀ ਤੁਸੀਂ ਜਿਸ ਦਿਨ ਖਾ ਲੇਗਾ ਤੁਹਾਡੇ ਦਿਲੋਂ ਉਤਰ ਜਾਏਗਾ ਉਹਦੇ ਚ ਨਾ ਉਸਤਾਦ ਜੀ ਹਵਾ ਭਰ ਕੇ ਹਾਂਜੀ। ਬਣਾਉਂਦੇ ਨੇ ਉਸਤਾਦ ਜੀ ਮੈਂ ਨਾ ਨਹੀਂ ਜਿਹੜੇ ਉਸਤਾਦ ਕੋ ਸਿੱਖ ਲਿਆ ਸੀ ਦੇਸੀ ਮੁਰਗਾ ਕਰਨਾ ਨਾ ਮੈਂ ਮਾੜਾ ਮੋਟਾ ਉਹਨਾਂ ਨੇ ਮੈਨੂੰ ਦੱਸਤਾ ਤਾਂ ਜੀ ਪਹਿਲੇ ਦਿਨ ਹੀ ਮੈਂ 70 ਰੁਪਏ ਚ ਨਾ ਓਕੇ ਕਰਤਾ। ਮੈਂ ਕਿਹਾ ਕਰ ਦਿੰਨੇ ਆ। ਤਾਂ ਜੀ ਪੂਰੀ ਦੁਕਾਨ ਹੀ ਖੰਭੋ ਖੰਭੋ ਮੁਰਗਾ ਕਰਨ ਡਿਆ ਅੱਛਾ ਮੁਰਗਾ ਸਿਪਾ ਕਰਨਾ ਸੀ ਉਹਦੀ ਵੀ ਲੱਤਾਂ ਕਿਸੇ ਹੋਰ ਨੂੰ ਫੜਾਈਆਂ। ਦੇਸੀ ਮੁਰਗਾ ਕਰਨਾ ਇਹ ਮੈਨੂੰ ਉਦੋਂ ਪਤਾ ਚੱਲਿਆ ਸੀ ਔਰ ਬੱਕਰਾ ਕਰਨਾ ਤਾਂ ਜੀ ਇੱਕ ਬਰਾਬਰ। ਹਾਂਜੀ ਉਹਦੀ ਖਾਲੀ ਲਾਦੀ ਓਏ ਮੈਂ ਦੱਸਦਾ ਸਹੀ ਗੱਲ ਕਹਿ ਰਿਹਾ ਹਾਂਜੀ ਦੇਸੀ ਮੁਰਗਾ ਲੜਾਕਾ ਜਿਹੜਾ ਹੁੰਦਾ ਉਸਤਾਦ ਜੀ ਉਹ ਜਾਂ 50% ਚਾਂਸ ਆ ਵੀ ਉਹ ਤੁਹਾਨੂੰ ਕਰ ਲੇਗਾ 50% ਤੁਸੀਂ ਨੂੰ ਕਰ ਲੈਣਾ। ਰਾਜੀ ਮੈਂ ਉਹਨੂੰ ਏਦਾਂ ਨਾ ਨਾ ਪੈਰਾਂ 'ਚ ਪਾ ਕੇ ਨਾ ਏਦਾਂ ਖੰਭ ਖਿੱਚ ਰਿਹਾ ਉਹ ਲੱਥ ਹੀ ਨਹੀਂ ਰਹੀ। ਮੈਂ ਮੰਗਵਾਇਆ ਭਾਈਆਂ ਨੂੰ ਇੱਕ ਬੰਦੇ ਕੋਲੋਂ ਦੇਸੀ ਆ ਉਹਦੀ ਧੌਣ ਸੀਨ ਹੁੰਦਾ ਉਹ ਤੇ ਐਡਾ ਕੱਦ ਤੇ ਤੁਰੀਆਂ ਜਾਂਦੀਆਂ ਮੋਟਰਸਾਈਕਲਾਂ ਵਾਲਿਆਂ ਦੇ ਉੱਤੇ ਡਾਈਆਂ ਮਾਰਦਾ ਹਾਂਜੀ ਦਲੇਰ ਹਾਂਜੀ ਮੁਰਗੀਆਂ ਚੌਂਕ 'ਚ ਫਿਰ ਰਿਹਾ ਤੇ ਮੈਂ ਜਦੋਂ ਕਮਾਇਆ ਉਹਦੇ ਸਾਹਮਣੇ ਕਰਿਆਨੇ ਦੀ ਗੱਲ ਸੀ। ਮੈਂ ਕਿਹਾ ਇਹਨੂੰ ਕਿੰਨੇ ਕਰਨਾ ਮੁਰਗੀਆਂ ਉਹ ਚ ਵੇਖਣ ਰਿਹਾ ਕਿਸੇ ਪਾਸੇ ਵੀ ਭਾਈ ਸਾਈਕਲਾਂ ਵਾਲੇ ਜਿਹੜੇ ਉਹਦੇ ਕੋਲ ਡਰ ਕੇ ਲੰਘਣ ਦੇ ਜੋ ਮੈਂ ਕਿਹਾ ਇਹਨੂੰ ਫੜ ਉਹਨੇ ਖਾਰ ਫੜਿਆ ਫੜ ਕੇ ਨਾ ਲਿਆ। ਅੱਛਾ ਹੁਣ ਉਹ ਕਰਾ ਵੀ ਲਿਆ ਤੇ ਖਾਂਦਿਆਂ ਵੀ ਡਰ ਲੱਗੇਗਾ ਦਿਲ ਕਰੇ ਇੱਥੋਂ ਹੀ ਲੱਤ ਘੁਮਾ ਕੇ ਮਾਰ ਦੇਣਾ। ਉਸਤਾਦ ਜੀ ਇੱਕ ਮੈਂ ਫੜ ਲਿਆ ਸੀ ਇੱਕ ਦਫਾ ਏਦਾਂ ਹੀ ਫੁੱਲ ਸਿਹਤਮੰਦ ਮਿੱਠੇ 150 ਚ ਮੈਂ ਕਿਹਾ ਡਬਲ ਰੇਟ ਮੁੱਕੋ ਹੈ ਤਾਂ ਜੀ ਮੈਂ ਫੜ ਤੇ ਲਿਆ। ਲੇਕਿਨ ਜਦੋਂ ਮੈਂ ਫੜਿਆ ਨਾ ਉਹਦਾ ਵਜ਼ਨ ਵੀ ਠੀਕ ਸੀ ਤੇ ਉਹ ਧੋਣਾ ਲੱਗਾ ਸੀ ਤੇ ਮੇਰੀ ਬਾਹ ਵੀ ਨਾਲ ਹੀ ਹਾਂਜੀ ਬਿੱਲੀ ਨਾ ਪੈ ਬਿੱਲੀ ਨੂੰ ਪੈ ਜਾਂਦੇ ਨੇ। ਹਾਂ ਮੈਂ ਤਕਬੀਰ ਪੜ੍ਹੀ ਉੱਤੇ ਤਕਬੀਰ ਪੜ੍ਹ ਕੇ ਮੈਂ ਸੁੱਟਿਆ ਕੁੱਪੇ 'ਚ ਨਹੀਂ ਡਿੱਗਾ ਜਵਾਨ ਫੱਟੇ ਦੇ ਥੱਲੇ ਮੈਂ ਤਾਂ ਸ਼ੀਟਲ ਥੱਲੇ ਸੁੱਟ ਮੁਰਗੀਆਂ ਚ ਸੂਰੀਆ ਭਾਈ ਹੋਇਆ ਉਸਤਾਦ ਜੀ ਤਾਂ ਜੀ ਉਹਨੇ ਪੂਰੀ ਸੀਟਾਂ ਥੱਲੇ ਸੁੱਟ ਗਿਆ ਪਾਰਕ ਲੋਕ ਕਦਮ ਲੈ ਲੋ ਸਾਜੀ ਖਾਕ ਵੀ ਮੇਰੇ ਨਾਲ ਖੜਾ ਕਹਿੰਦਾ ਹੁਣ ਮੈਂ ਕਿਹਾ ਹੁਣ ਉਹਨੂੰ ਠੰਡਾ ਹੋ ਲੈਂਦੇ ਸਾਜੀ ਮੈਂ ਅੰਦਰ ਗਿਆ ਉਹ ਉਹ ਬਾਹਰ ਖਲੋਤਾ ਉਹਨੇ ਥੱਲੇ ਉਹ ਧੌਣ ਕੱਢੀ ਰਕਾ ਓਏ ਆਇਆ ਕਰ ਲੈ ਕੁਛ ਹਾਂਜੀ 3 ਮਿੰਟ ਲਾਦਾ ਦੇ ਉਹਨੇ ਖੰਭ ਖੁੰਭ ਲਾ ਤੇ ਛੱਡ ਚੁੱਕਿਆ ਤਾਂ ਨੰਗਾ ਆ ਕਰਦਾ ਕਹਿੰਦਾ ਉਸਤਾਦ ਜੀ ਤਾਜੀ 3 ਮਿੰਟ ਲਾਦਾ ਮੁਰਗੇ ਤੋਂ ਯਾਦ ਆਇਆ ਠੰਡਾ ਹੁੰਦੇ ਨਾ ਇਹ ਦੇਸੀ ਮੁਰਗਾ ਤਾਜੀ 3 ਮਿੰਟ ਲਾਦਾ ਬਲੈਲਰ ਇਹਨੇ ਜੁਰੀ ਫੇਰ ਕੇ ਆਪਣੇ ਨੂੰ ਬਾਹਰ ਨਿਕਲਿਆ ਛੱਡ ਚੁੱਕਿਆ ਤੇ ਕੁੱਕੜ ਨੇ ਉਹ ਮੱਥਾ ਨਾਲ ਲਸਟਾਇਆ ਤਾਜੀ 2 ਮਿੰਟ ਹੋ ਗਏ ਮੈਂ ਕਿਹਾ ਲੱਗ ਹੋ ਗਿਆ ਹੁਣ ਠੰਡਾ ਮੈਂ ਕਿਹਾ ਪਿਛਲਾ ਵੀ ਇੰਨੀ ਦੇਰ ਚ ਹੋ ਗਏ ਤਾਜੀ ਮੈਂ ਮਾਰਾ ਇਹ ਜਿੱਟਲ ਚੁੱਕਿਆ ਤੇ ਉਹ ਪਾਈ ਧੋਣ ਹਲਾ ਰਿਹਾ ਮੈਂ ਥੱਲੇ ਕਰਕੇ ਨਾਲ ਹੀ ਗਾਸ ਨੂੰ ਮੈਂ ਕਿਹਾ ਲੱਗਦਾ ਛੁਰੀ ਨਹੀਂ ਸਹੀ ਵੀ ਨਹੀਂ ਇਹਨੇ ਥੋੜਾ ਸ਼ੀਟਰ ਚੁੱਕਿਆ ਕੁੱਕੜ ਥੋੜਾ ਕਦਰ ਲਾ ਕੇ ਚਿਕਨ ਆਇਆ ਸ਼ਾਦੀ ਫਿਰ ਕਬੂਤਰ ਖਰਗੋਸ਼ ਇਹ ਤੂੰ ਮੈਂ ਕੰਮ ਕੀਤਾ ਹੈ ਹਾਂਜੀ ਕੰਮ ਮੈਂ ਕਰਦਾ ਹੀ ਨਹੀਂ ਮੈਂ ਕਰਨਾ ਐਵੇਂ ਖੱਪ ਬਹੁਤ ਉਸਤਾਦ ਜੀ ਇਹ ਤਜਰਬੇ ਦਾ ਕੰਮ ਨਹੀਂ ਤੂੰ ਮਤਲਬ ਮੁਰਗੀਆਂ ਦੀ ਦੁਕਾਨ ਸੀ ਹਾਂਜੀ ਮੁਰਗੇ ਦੀ ਬੋਨਲੈਸ ਇਹ ਫਾਰਮ 'ਚ ਵੀ ਮੈਂ ਰਿਹਾ ਗੱਡੀ ਦੇ ਨਾਲ ਵੀ ਜਾਂਦਾ ਸੀ ਸਿਪਾ ਵੀ ਕਰਦਾ ਸਮੁੰਦਰੀ ਰਿਹਾ ਹਾਂਜੀ ਤਕਬੀਰ ਸੁਣਾ ਬਿਸਮਿਲ੍ਲਾਹਿ ਅੱਲਾਹੁ ਅਕਬਰ ਅੱਲਾਹੁ ਅਕਬਰ ਹਾਂ ਅੱਛਾ ਜਿਹੜਾ ਸੀਲ ਮੁਰਗਾ ਸੀ ਵੱਡੀ ਧੌਣ ਵਾਲਾ ਉਹਦੇ ਉੱਤੇ ਦਾ ਕਰਦਾ ਸੀ ਇੰਜ ਇਹ ਤੇ ਮੁਰਗੇ ਦੇ ਉੱਤੇ ਪੈ ਕੇ ਲੱਪੜ ਕੇ ਤੇ ਮੁਰਗੇ ਨੂੰ ਲੈ ਕੇ ਭੱਜਾ ਵੀ ਫਿਰਦਾ ਸੀ ਨਾਲ ਮੈਨੂੰ ਕਹਿੰਦੇ ਛੁਰੀਆਂ ਲਾ ਰੋਜ਼ ਲਾ ਕੇ ਕਰਿਆ ਕਰ ਤਾਂ ਜੀ ਮੈਂ ਇੰਨੀ ਛੁਰੀ ਲਾ ਲਈ ਪਹਿਲੇ ਮੁਰਗੇ ਨੂੰ ਮੈਂ ਆਪਣੇ ਨੂੰ ਤਕਬੀਰ ਪੜੀ ਉਹਦੀ ਧੌਣ ਲੱਗ ਉਹ ਮੁਕਰੂ ਹੋ ਗਿਆ ਤਾਂ ਜੀ ਛੁਰੀ ਬਹੁਤੀ ਲਾ ਲਈ ਮੈਂ ਉਸਤਾਦ ਜੀ ਇੱਕ ਕਾਰਟੂਨ ਹੈਗੇ ਸੀ ਉਹ ਬਿੱਲੀ ਚੂਹੇ ਨੇ ਜਿਹੜੇ ਉਹ ਮੁਰਗੀ ਵਾਲਾ ਸੀਨ ਵੇਖਿਆ ਵਾ ਆਪਣੀ ਗੱਲ ਕਰੋ ਬੜਾ ਖੂਬਸੂਰਤ ਸੀਨ ਮੈਨੂੰ ਲੱਗਾ ਉਹ ਦੱਸਣ ਵਾਲਾ ਨਹੀਂ ਹੈਗਾ ਸਾਹਿਬ ਜੀ ਉਹ ਜਿਹੜਾ ਉਹ ਮੁਰਗੀ ਆਣੇ ਤੇ ਬੈਠੀ ਹੈ ਤੇ ਵਿੱਚ ਇੱਕ ਨਾ ਬਤਖ ਦਾ ਅੰਡਾ ਨਿਕਲਿਆ
ਤੇ ਹੁਣ ਉਹ ਮੁਰਗਾ ਨਾ ਵੇਖਦਾ ਕਿ ਇਹ ਵੀ ਬੱਚਾ ਮੇਰਾ, ਇਹ ਵੀ ਬੱਚਾ ਮੇਰਾ, ਐਂ ਕਿਹਦਾ ਵਾ? ਉਹ ਕਾਰਟੂਨ ਮੁਰਗੀ ਤੇ ਸ਼ੱਕ ਕਰਦਾ ਇਹ ਮੈਂ ਉਹ ਨਾ ਦਰਾਜ਼ ਹੋ ਕੇ ਤੇ ਚਲੀ ਜਾਂਦੀ ਹੈ। ਕਾਰਟੂਨ ਦਾ ਹੁਣ ਉਹ ਬਿੱਲੀ ਹੈ ਨਾ ਉਹਦੇ ਮਗਰ ਆ, ਉਹ ਬਿੱਲੀ ਹੈ ਨਾ ਕਿਤੇ ਉਹ ਮੁਰਗੀ ਦੇ ਨਾਲ ਨਾ ਖੈਕ ਬਈਆ ਹੁੰਦਾ ਤੇ ਉਹ ਹੁਣ ਨਾ ਕੁੱਕੜ ਜਿਹੜਾ ਹੁੰਦਾ ਉਹ ਹੁਣ ਮੁਰਗੀ ਉਹਨੂੰ ਸ਼ਿਕਾਇਤ ਲਾਉਂਦੀ ਕਿ ਬਿੱਲੀ ਨੇ ਇੰਜ ਨਹੀਂ ਕੀਤਾ ਤੇ ਉਹਨੂੰ ਇੰਜ ਕਰਕੇ ਦਿਖਾਉਂਦੀ ਜੀ ਕਿ ਆ ਸਾਰੇ ਤਾਂ ਦੇਖਦੀ ਹੈ ਮੇਰੀ ਗੱਲ ਯਾਰ ਉਹ ਜ਼ਿਕਰ ਵੇਖੀ ਯਾਰ ਉਹ ਟੌਮ ਐਂਡ ਜੈਰੀ ਦੇ ਟੌਮ ਐਂਡ ਜੈਰੀ। ਉਹਦਾ ਇੱਕ ਐਪੀਸੋਡ ਆ ਉਹਦੇ ਚ ਮੁਰਗਾ ਵੀ ਅੱਜ ਬਾਡੀ ਬਿਲਡਰ ਨੇ ਅੱਜ ਫਿਰ ਰਿਹਾ ਤੇ ਜਿਹੜਾ ਇੱਕ ਚੀਜ਼ ਸਾਜੀ ਕੋਲ ਕੋਈ ਨਹੀਂ ਕਰਕੇ ਛੋਟੇ ਜਿਹੇ ਚੂਚੇ ਵਾਲਾ ਵੀ ਐਪੀਸੋਡ ਆ ਵੀ ਜਿਹਦੇ ਚ ਚੂਹਾ ਨਾ ਚੂਹਾ ਬਚਾਉਂਦਾ ਤੇ ਬਿੱਲੀ ਜਿਹੜੀ ਉਹਦੇ ਚੂਹੇ ਦੇ ਉਹਦੇ ਚੂਚੇ ਦੇ ਸਿਰ ਹੁੰਦੀ ਆ ਤੇ ਹੁਣ ਉਹ ਨਾ ਬਚਾ ਕੇ ਨਾ ਚੂਚੇ ਦਾ ਸਟਾਈਲ ਹੈ ਸਵਾਲ ਉਹ ਨਿਕਲ ਗਿਆ ਪਤਾ ਕਿਹਦਾ ਬੱਚਾ ਵੀ ਹੁੰਦਾ ਹੈ। ਹਾਂਜੀ ਉਹੀ ਬਤਖ ਦਾ ਬੱਚਾ ਉਹ ਖਾ ਜਾਂਦੀ ਆ, ਚੂਹਾ ਹੱਥ ਪਾ ਕੇ ਉਹਦੇ ਤਾਲੂ ਚੋਂ ਕੱਢ ਲਿਆ। ਨਹੀਂ ਉਹਦਾ ਵੱਡਾ ਕੁੱਤਾ ਦੀ ਬਾਗ ਸੀ ਉਹਦੇ ਤੇ ਬਾਹਰ ਕੋਠੀ ਹੁੰਦੀ। ਸੁਣਾਈ ਤੂੰ ਲੈਣ ਲਾਉਂਦਾ ਇਹਦਾ ਨਹੀਂ ਲੈਣ ਨਹੀਂ ਲਾਉਂਦਾ ਮੈਂ ਕਿ ਖੇਤ ਹੋ ਕੇ ਨਾ ਹੋਵੇ। ਉਹਦੇ ਚ ਨਾ 5-6 ਕੁੱਤੇ ਵਾਰ ਆ ਜੇ ਨਾ ਅੱਛਾ ਉਹਨੂੰ ਕਹਿੰਦੇ ਨੇ ਨਾ ਉਹਨਾਂ ਨੇ ਜਿਹੜੇ ਰੰਗਬਾਜ਼ ਕੁੱਤੇ ਨਾ ਮਹੱਲੇ ਦੇ ਐ ਬਿੱਲੀਆਂ ਉਹ ਵੀ ਦਿਖਾਈਆਂ ਨੇ ਉਹ ਤਿੰਨ ਚਾਰ ਦੀਆਂ ਫੇਰੀਆਂ ਕਰ ਲੋਹਟ ਭਾਈ ਲੋਕ ਟਾਈਮ ਉਹਨਾਂ ਦਾ ਉਹ ਐ ਕਰਕੇ ਦੇਖਦੇ ਨੇ ਉਸਤਾਦ ਜੀ ਇੱਕ ਐਡਾ ਕੁ ਚੂਹਾ ਐਡਾ ਕੁ ਉਹ ਕੋਈ ਫੌਜੀ ਟੈਪ ਹੁੰਦਾ ਵਾ ਕੈਪ ਰੱਖੀ ਆਹੋ ਸਿਗਲ ਆਇਆ ਪੂਰੇ ਇਲਾਕੇ ਦੀਆਂ ਬਿੱਲੀਆਂ ਥਰ ਕੰਬਦੀਆਂ ਨੇ ਉਸਤਾਦ ਜੀ ਉਹ ਕਿਤੇ ਚੂਹਾ ਨੂੰ ਫੋਨ ਕਰਦਾ ਵਾ ਕਿ ਚਾਚੂ ਆ ਜਾਓ ਇਧਰੋਂ ਕੰਮ ਖਰਾਬ ਆ ਇਧਰ ਮੈਨੂੰ ਟਪੋਰੀ ਲੋਕ ਪੈ ਗਏ ਨੇ ਉਸਤਾਦ ਜੀ ਉਹ ਅੱਜ ਇੰਜ ਨੂੰ ਆਉਂਦਿਆਂ ਵੇਖਦਾ ਤੇ ਜਿਹੜੀ ਆਪਣੇ ਵਾਲੀ ਬਿੱਲੀ ਹੈ ਨਾ ਮੇਨ ਜਿਹੜੀ ਸਾਡੀ ਟੌਮ ਇਹ ਉੱਥੇ ਖਲੋਤੀ ਆ ਤੇ ਉਸਤਾਦ ਜੀ ਉਹ ਇੱਥੇ ਆ ਜਾਂਦਾ ਤੇ ਬਾਕੀ ਨੱਸ ਜਾਂਦੀਆਂ ਤੇ ਪਤਾ ਨਹੀਂ ਕਿੱਥੋਂ ਬੇਲਚਾ ਫੜਦੀ ਆ ਟੁਕ 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 ਤੇ ਪੂਰੀ ਥੱਲੇ ਜਾ ਕੇ ਤੇ ਇੱਕ ਹੱਥ ਬਾਹਰ ਕੱਢ ਕੇ ਨਾ ਉੱਤੋਂ ਮਿੱਟੀ ਪਾ ਕੇ ਰਹਿ ਕੇ ਤੇ ਬਾਅਦ ਚ ਬੇਲਚੇ ਰਹਿ ਸਿੱਧੀ ਕਰਦੀ ਕਵਰ ਟਾਇਰ ਸਿੱਧੀ ਕਰਕੇ ਹੱਥ ਵਿੱਚ ਵਾੜ ਕੇ ਤੇ ਬੈਠੀ ਤੂੰ ਕਬਰ ਬਣੀ ਉਹਦੀ ਉਹਦੇ ਉੱਤੋਂ ਲੰਘ ਜਾਂਦਾ ਇੱਕ ਸਕਿੰਟ ਚ ਕਬਰ ਬਣਾ ਗਿਆ ਵੀ ਵਿੱਚ ਪੈ ਕੇ ਮਿੱਟੀ ਤੇ ਪਾ ਦੇ ਉਹ ਮੇਰੇ ਮੋਹ ਇੱਕ ਐਪੀਸੋਡ ਜਿਹਦੇ ਵਿੱਚ ਜਦੋਂ ਕੁੱਤੇ ਦੀ ਸੰਗਲੀ ਉਨੀ ਰੇਂਜ ਦੇ ਵਿੱਚ ਉਹ ਜਿਹੜਾ ਪੈਰ ਦੇ ਨਾਲ ਲੀਕ ਹੋ ਕੇ ਲੱਗ ਗਈ ਅੱਗੇ ਕਰ ਦਿੰਦਾ ਉਹਨੂੰ ਝੋਲ ਲੈਂਦਾ ਉੱਤੇ ਚਾਰ ਪਾ ਬਿੱਲੀ ਚੌੜੀ ਚੀਜ਼ ਖਾ ਲਈ ਨਾ ਤੇ ਉਹਦਾ ਹੁਣ ਢਿੱਡ ਵੀ ਉਦਾਂ ਹੀ ਹੋ ਗਿਆ। ਆਹੋ ਉਹਦਾ ਚੌੜਾ ਡੱਬਾ ਖਾ ਲਿਆ ਉਹ ਇੱਥੇ ਗਰਦਨ ਚ ਵੀ ਡੱਬਾ ਹੀ ਆ ਪੂਰਾ ਇੱਕ ਸਾਈਂ ਸਕੂਬੀ ਡੂ ਕਾਰਡ ਬਹੁਤ ਕੀ ਯਾਰ ਉਹ ਕੁੱਤਾ ਨਹੀਂ ਜਿਹਦੀ ਕੋਟੀ ਬਾਹਰ ਆ ਉਹ ਵੀ ਬੜਾ ਜ਼ੁਲਮ ਹੁੰਦਾ। ਬੜਾ ਸਾਡੇ ਪਿੱਛੇ ਵੇਲਾ ਯਾਰ ਦਿਮਾਗ ਆ ਗੋਰਿਆਂ ਦਾ ਸਾਨੂੰ ਇੰਜ ਲੱਗਦਾ ਬਿੱਲੀ ਇਦਾਂ ਕਰਨ ਲਈ ਪਰ ਉਹ ਪਿੱਛੋਂ ਗੋਰਾ ਦੀ ਸੋਚ ਆ ਸਾਰੇ ਅੱਛਾ ਸਾਰੀ ਜਦੋਂ ਪਹਾੜ ਤੋਂ ਨੱਸਦੀ ਆਂਦੀ ਹੈ ਤੂੰ ਕਿੰਨੇ ਹੀ ਅੱਗੇ ਚਲੇ ਜਾਂਦੀ ਆਹੋ ਇਹਦੇ ਅਕਸਰ ਕਾਰਟੂਨ ਕਰਦੇ ਆ ਜਦੋਂ ਅਸੀਂ ਛੋਟੇ ਹੁੰਦੇ ਦੇਖਦੇ ਸੀ ਸਾਡੀ ਸਮਝ ਵੀ ਨਹੀਂ ਹੁੰਦਾ ਵੀ ਕੀ ਹੋਣਾ ਕੀ ਨਹੀਂ ਹੁਣ ਸਮਝ ਲੱਗਦੀ ਵੀ ਕੀ ਹੱਸਦੇ ਹੋਣਾ ਹੁੰਦੇ ਸੀ। ਸਾਜੀ ਜਿਹੜੀ ਮੇਨ ਚੀਜ਼ ਜਿਹੜੀ ਇਹਦੀ ਬਹੁਤ ਖੂਬਸੂਰਤ ਹੈ ਨਾ ਉਹ ਇਹ ਵਾ ਕਿ ਬਿੱਲੀ ਦੇ ਐਕਸਪ੍ਰੈਸ਼ਨਸ ਉਹਨੇ ਬੜੇ ਸੁਭਾਨ ਅੱਲਾ ਲੈ ਨੇ। ਉਹ ਟਾਇਰ ਦੇ ਉੱਤੇ ਥੋੜਾ ਮਾਰਦੀ ਹੈ ਟਾਇਰ ਦੇ ਉੱਤੇ ਥੋੜਾ ਮਾਰਦੀ ਬਿੱਲੀ ਉਹ ਵਾਪਸ ਟਾਇਰ ਤੋਂ ਨਾ ਉੱਪਰ ਕੇ ਅੱਜ ਵਾਜੇ ਦਾ ਕਰੀ ਥੋੜਾ ਯਾਰ ਰੱਖ ਕੇ ਨਾ ਇਹ ਗਲਤੀ ਹੈ ਐ ਥੋੜਾ ਰੱਖ ਕੇ ਐ ਕਰਕੇ ਤੇ ਪਿੱਛੇ ਲੈ ਜਾਂਦੀ ਇਹ ਜਿਹੜੇ ਬੰਦੇ ਦੇ ਸਕ੍ਰਿਪਟ ਰਾਈਟਰ ਉਹਨਾਂ ਨੂੰ ਤਾਂ ਮਿਲੇ ਅਸਲ ਚੋਂ ਨੇ ਬਿੱਲੀ ਉਹਨਾਂ ਦਾ ਦਿਮਾਗ ਚੈੱਕ ਕਰਕੇ ਕਿ ਭਾਜੀ ਕਿੱਦਾਂ ਤੁਹਾਡੇ ਦੇਣ ਚ ਗੱਲ ਆਉਂਦੀ ਤਾਂ ਜਦੋਂ ਭੱਜੀ ਜਾਂਦੀ ਬੇਇੱਜ਼ਤ ਪੈਰ ਹੁੰਦਾ ਇੰਜ ਇਹ ਕਹਿੰਦੇ ਨੇ ਜਿਹੜੀ ਕੰਪਨੀ ਸੀ ਨਾ ਜਿਸ ਕੰਪਨੀ ਦਾ ਕਾਰਟੂਨ ਸੀ ਕੰਪਨੀ ਬਿਲਕੁਲ ਫਾਰਗ ਹੋ ਗਈ ਸੀ ਐਂਡ ਹੋ ਗਿਆ ਸੀ ਕੰਪਨੀ ਯਾਨੀ ਬੰਦ ਹੋਣ ਵਾਲੀ ਹੋ ਗਈ ਸੀ ਤੇ ਇਹ ਫਿਰ ਦੋ ਜਣੇ ਦੇ ਸੀ ਰਾਈਟਰ ਜਿਨ੍ਹਾਂ ਨੇ ਫਿਰ ਸ਼ੁਰੂ ਕੀਤਾ ਸੀ ਉਸ ਕੰਪਨੀ 'ਚ ਕਾਰਟੂਨ ਨੈਟਵਰਕ ਲੱਗਦਾ ਹੁੰਦਾ ਆ ਸਿਸਟਮ ਪਿੱਛੇ ਜੇ ਫੌਤ ਹੋਏ ਨੇ ਉਹਨਾਂ ਦੀ ਬੜੀ ਮਸ਼ਹੂਰੀ ਵੀ ਚੱਲੀ ਟੌਮ ਐਂਡ ਜੈਰੀ ਦੇ ਰਾਈਟਰ ਜਿਹੜੇ ਨੇ ਉਹ ਬੜਾ ਫੇਸਬੁੱਕ ਤੇ ਵਾਇਰਲ ਰਹੇ ਇਧਰ ਅੱਛਾ ਉਹ ਫਿਲਮ ਹੁੰਦੇ ਸੀ ਸਾਜੀ ਸਾਰੇ ਉਹ ਲਿਖਦੇ ਸੀ ਸਾਜੀ ਪਿੰਕ ਪੈਂਥਰ ਵੀ ਕੋਈ ਵੱਡੀ ਐਟਮ ਹੀ ਹੈ ਜੀ। ਆਹੋ ਉਹ ਨਾ ਇੱਕ ਕਮਰਾ ਉਹ ਕਿਰਾਏ ਐ ਤੇ ਕਰਕੇ ਸਾਜੀ ਉਹ ਪਹਾੜ ਤੇ ਇੱਕ ਕਮਰਾ ਕਿਰਾਏ ਤੇ ਲੈਂਦਾ ਤੇ ਹੁਣ ਉਹਦੇ ਪਿੱਛੇ ਚੰਨ ਵੇਖਣ ਵਾਲਿਆਂ ਦਾ ਦਫ਼ਤਰ ਦੂਰਬੀਨ ਆ। ਉਹ ਆਪਣੀ ਦੂਰਬੀਨ ਖੋਲਦੇ ਤੇ ਉਹਦੇ ਕਮਰੇ ਚੋਂ ਲੰਘ ਕੇ ਜਾਂਦੀ ਉਹ ਹੁੰਦਾ ਸੁਬਾਹ ਉੱਠ ਕੇ ਤੇ ਕੰਧ ਕਰ ਦਿੰਦਾ ਕਿ ਆਵੇ ਉਹ ਦੂਰਬੀਨ ਦੇਖ ਰਿਹਾ ਤੇ ਕਹਿੰਦਾ ਕਿ ਇੱਟਾਂ ਆ ਰਹੀਆਂ ਉਹ ਆਪਣੇ ਫੋਨ ਕਰਦਾ ਪਿੱਛੇ ਇੱਟਾਂ ਆ ਰਹੀਆਂ ਉਹ ਹੁੰਦੇ ਢਾ ਕੇ ਚਲੇ ਜਾਂਦੇ ਹਕੂਮਤ ਆ ਗਿਆ ਜਦ ਸਾਡੀ ਇਹ ਸਾਰੇ ਉਹ ਇੰਡੀਆ ਦੀਆਂ ਫਿਲਮਾਂ ਹੋ ਗਈਆਂ ਪਾਕਿਸਤਾਨੀ ਫਿਲਮਾਂ ਹੋ ਗਈਆਂ ਇਹ ਉਹਨਾਂ ਨੂੰ ਹੀ ਕਾਪੀ ਕੀਤਾ ਹੈ। ਉਹ ਮੈਂ ਓਰੀਜਨਲ ਦੇ ਵਿੱਚ ਇੱਕ ਫਿਲਮ ਵੇਖੀ ਉਹ ਬਾਡੀਗਾਰਡ ਉਹ ਤਾਮਿਲ ਕੋਈ ਹੀਰੋ ਸੀਗਾ ਉਹਨਾਂ ਦੀ ਫਿਰ ਸਲਮਾਨ ਖਾਨ ਸਾਹਿਬ ਦੀ ਫਿਲਮ ਹੈਗੀ ਹੈ। ਇਹ ਰਾਉਡੀ ਰਾਠੌਰ ਵੀ ਪਹਿਲੇ ਉਹਨਾਂ ਨੇ ਬਣਾਈ ਫਿਰ ਇਹ ਅਕਸ਼ੇ ਆਹੋ ਅਬਾਂਡਡ ਪਹਿਲੇ ਉਹਨਾਂ ਨੇ ਬਣਾਈ ਫਿਰ ਸਲਮਾਨ ਖਾਨ ਸਾਹਿਬ ਨੇ ਬਣਾਈ ਉਹ ਯਾਰ ਉਹਨਾਂ ਦਾ ਆਪਸ ਹੀ ਜਿਹੜਾ ਸਾਰਾ ਸਿਸਟਮ ਤਾਮਿਲ ਵੀ ਉਹਨਾਂ ਦਾ ਵਾ ਤੇ ਸਾਰਾ ਕੁਝ ਸ਼ਾਹਰੁਖ ਖਾਨ ਦੀ ਫਿਲਮ ਜਿਹੜੀ ਬਾਦਸ਼ਾਹ ਵਾ
ਬਿਲਕੁਲ ਸੇਮ ਉਹਦੇ ਵਾਲੀ ਸਟੋਰੀ ਇੱਕ ਜੈਕੀ ਚੰਦ ਸਾਹਿਬ ਦੀ ਫਿਲਮ ਦੀ ਵੀ ਹਾਂਜੀ ਉਹ ਹੀ ਸੀਨ ਆ ਉਦਾਂ ਹਾਂਜੀ ਉਹ ਬਹੁਤ ਕੁਛ ਐਦਾਂ ਹੀ ਹਿਸਾਬ ਕਿਤਾਬ। ਦੇਖੋ ਲੇਕਿਨ ਪਤਾ ਨਹੀਂ ਲੱਗਦਾ ਜਿਹੜੀ ਪਲੇਅਰਸ ਗੇਮ ਇਹਨਾਂ ਦੀ ਫਿਲਮ ਬਣੀ ਇੰਡੀਅਨ ਫਿਲਮ ਹੈ ਉਹ ਸਾਰੀ ਉਸਤਾਦ ਜੀ ਉਹ ਇਹ ਜਿਹੜੀ ਫਾਸਟ ਐਂਡ ਫਿਊਰੀਅਸ ਦੀ ਪਿੰਕ ਪੈਂਥਰ ਮੂਵੀ ਵੀ ਬਹੁਤ ਮਜ਼ੇਦਾਰ ਹੈ। ਪਿੰਕ ਪੈਂਥਰ ਮੂਵੀ ਜਿਹੜੀ ਹੈ ਉਹ ਵੀ ਬਹੁਤ ਮਜ਼ੇਦਾਰ ਹੈ। ਆਹੋ ਉਹ ਵੀ ਕਰੈਕਟਰ ਬਹੁਤ ਹੀ ਮਜ਼ੇਦਾਰ ਹੈ ਜਿਹੜਾ ਪਿੰਕ ਪੈਂਥਰ ਵਾਲਾ। ਮੇਰਾ ਨਾਮ ਹੈ ਜੋਕਰ, ਚਾਰਲੀ ਸਾਹਿਬ ਦੀ ਫਿਲਮ ਹੈ ਦੀ ਸਰਕਸ, ਉਹਦੀ ਬਣੀ ਇਹ ਸੇਮ ਹੋ ਸਕਦਾ ਤੁਹਾਡਾ ਨਾਮ ਜੋਕਰ ਆ? ਨਹੀਂ ਉਹ ਫਿਲਮ ਹੈ ਇੰਡੀਆ ਦੀ, ਜਾਣੇ ਕਹਾਂਗੇ ਉਹ ਦਿਨ। ਓਹੋ ਅੱਛਾ ਹਾਂਜੀ ਹਾਂਜੀ ਜਾਣੇ ਕਹਾਂ ਗਏ ਉਹ ਦਿਨ। ਹਾਂ ਹਾਂ ਉਹ ਮੇਰਾ ਨਾਮ ਜੋਕਰ 4.5 ਘੰਟੇ ਦੀ ਫਿਲਮ ਤੇ ਫਲॉप ਫਿਲਮ ਸੀ। ਨਹੀਂ ਹਿੱਟ ਨਹੀਂ ਸੀ ਹੋਈ? नहीं फ्लॉप फिल्म थी, लेकिन यह है कि वो फिल्म बहुत अच्छी रही है। मतलब वैसे नॉर्मल लेकिन ऐसा होना फ्लॉप फिल्म। ਨਹੀਂ ਹਿਸਟਰੀ ਦੀ ਸਭ ਤੋਂ ਵੱਡੀ ਫਿਲਮ ਹੋਣੀ ਆ। 4.5 ਘੰਟੇ ਦੀ ਉਹ ਫਿਲਮ ਸੀ। ਇੱਕ ਰੂਪ ਕੀ ਰਾਣੀ ਚੋਰੋਂ ਦਾ ਰਾਜਾ ਫਿਲਮ ਸੀ ਨੀਲ ਕਪੂਰ ਸ੍ਰੀ ਦੇਵੀ ਦੀ, ਵੀ 4.5 ਘੰਟੇ ਸੀ। 2 ਕੇਸਟਾਂ ਦੇ ਵਿੱਚ ਆਉਂਦੀ ਹੁੰਦੀ ਸੀ। ਇਹ ਜਿਹੜੀ ਲੰਬੀਆਂ ਕਦੋਂ ਬਣਾਤੀ? ਬਣਾ ਦਿੰਦੇ ਐਕਸਪੈਰੀਮੈਂਟ ਕੀਤਾ 4.5 ਘੰਟੇ ਫਿਲਮ। ਯਾਨੀ ਤੁਸੀਂ VCR ਲਿਆ ਨਾ ਤੇ 3 ਘੰਟੇ ਦੀ ਉਹਦੇ ਚ ਹੁੰਦੀ ਨਾ ਰੀਲ, 3 ਘੰਟੇ 5 ਮਿੰਟ 10 ਮਿੰਟ, ਉਹ 2 ਕੇਸਟਾਂ ਦਿੰਦੇ ਸੀ ਇੱਕ ਫਿਲਮ ਦੀਆਂ। 2 ਕੇਸਟਾਂ ਹੁੰਦੀਆਂ ਸੀ, ਅੱਧੀ ਉਹਦੇ ਚ ਹੁੰਦੀ ਸੀ ਅੱਧੀ ਉਹ ਚ ਹੁੰਦੀ ਸੀ। ਉਸਤਾਦ ਜੀ ਮੁਗਲ ਆਜ਼ਮ ਜਿਹੜੀ ਹਿਸਟਰੀ ਦੀ ਸਭ ਤੋਂ ਮਹਿੰਗੀ ਫਿਲਮ ਹੈ। ਉਹ ਯਾਰ ਨਹੀਂ ਹਿਸਟਰੀ ਦੀ ਨਹੀਂ, ਉਸ ਦੌਰ ਚ ਬਹੁਤ ਮਹਿੰਗੀ ਸੀ ਯਾਰ। ਉਸਤਾਦ ਜੀ ਉਹਦਾ ਮੁਕਾਬਲਾ ਟਾਈਟੈਨਿਕ ਹੁਣ ਜਿੰਨੇ ਚ ਬਣੀ ਹੈ ਨਾ, ਉਦੋਂ ਮੁਗਲ ਆਜ਼ਮ ਇਹਨੇ ਚ ਬਣੀ ਸੀ 22 ਕਰੋੜ 730 ਯਾਰ ਰੁਪਏ। ਜਾਣਦੇ ਕੋਈ ਫਵਾਵਾ ਉਡਾਉਂਦੇ ਰਹਿੰਦੇ ਆ। ਪੈਸਾ ਨਾ ਕਰਿਆ ਕਰ ਯਾਰ 22 ਕਰੋੜ। ਯਾਰ ਇੱਕ ਕੁਐਸਚਨ ਨੂੰ ਕਰਨ ਦੇ ਉਸਤਾਦ ਜੀ, ਭੱਲੇ ਵਕਤਾਂ 'ਚ ਲੋਕਾਂ ਕੋਲ ਟਾਈਮ ਸੀਗਾ 4.5 ਘੰਟੇ ਮੂਵੀ ਦੇਖ ਲਈ ਹੋਣੀ। ਸਹੀ ਗੱਲ। ਤੁਹਾਨੂੰ ਲੱਗਦਾ ਨਹੀਂ ਉਹ ਫਲॉप ਫਿਲਮ ਸੀ ਹੋਈ। ਫਲॉप ਆ ਬੈਨ ਤਾਂ ਕਰਕੇ ਹੋਈ। ਰੂਪ ਕੀ ਰਾਣੀ ਚੋਰੋਂ ਦਾ ਰਾਜਾ ਉਹ ਫਰੀ 4.5 ਘੰਟੇ ਦੀ ਬਣਾਤੀ, 2 ਘੰਟੇ ਦੀ ਉਹਦੀ ਹਿੱਟ ਹੋਈ ਨਹੀਂ ਸੀ। ਲੋਕੀ ਅੱਕ ਸੱਚ ਕੇ ਲੋਕਾਂ ਨੇ ਬੈਡ ਕਮੈਂਟ ਕੀਤੇ। ਫਰਕ ਆ ਨਹੀਂ 3 ਘੰਟੇ ਦੀ ਫਿਲਮ ਦਰਾਵਨਾ ਉਦੋਂ ਟਾਈਮ ਹੀ ਟਾਈਮ ਹੁੰਦਾ ਸੀ। ਬਾਹਰ ਲੇਕਿਨ ਫਿਰ ਉਸਤਾਦ ਜੀ ਬੋਬੀ ਫਿਲਮ ਤੋਂ ਦੁਬਾਰਾ ਕਮਬੈਕ ਕੀਤਾ ਸੀਗਾ। ਉਸਤਾਦ ਜੀ ਜਿਹੜੀ ਸੀਰੀਜ਼ ਚੱਲਦੀ ਹੁਣ ਉਹ ਸੀਰੀਜ਼ ਜਿਹੜੀ ਆ 9 ਐਪੀਸੋਡਸ ਦੀ ਹੁੰਦੀ ਸੀਜ਼ਨਸ ਹੁੰਦੇ ਉਹਦੇ ਸੀਜ਼ਨਸ ਉਹ ਹਾਂ ਅੱਜ ਤਾਂ ਇਹਦੇ ਆਏ ਸੀ, ਮਿਰਜ਼ਾਪੁਰ ਦੇ ਵੀ ਆਏ ਨੇ। ਦ ਸਕੇਅਰਡ ਗੇਮ ਕੀ ਹੈਗੀ ਆ? ਗੇਮ ਦਾ ਸਟ੍ਰੇਟ ਫਾਰਵਰਡ ਗੇਮ ਆਫ ਥਰੋਨਸ ਉਹਦੇ ਵੀ ਸੀਜ਼ਨ ਗੇਮ ਸਕੁਇਡ ਗੇਮ ਨਹੀਂ ਯਾਰ ਦ ਸਕੇਅਰਡ ਗੇਮ ਕੋਈ ਇਸ ਤਰ੍ਹਾਂ ਕਰਕੇ ਜਿਹੜੀ ਉਹਦੀ ਨਵਾਜ਼ੁਦੀਨ ਸਦੀਕੀ ਸਾਹਿਬ ਦੀ ਆ। ਨਵਾਜ਼ੁਦੀਨ ਸਦੀਕੀ ਆ ਜਿਹੜੀਆਂ ਫਿਲਮਾਂ 'ਚ ਘੱਟ ਕੰਮ ਕਰਦੇ, ਜਿਹੜੀਆਂ ਸਾਈਡਾਂ ਤੇ ਬਣਦੀਆਂ ਉਹਨਾਂ ਤੇ ਬਹੁਤਾ ਕਰਦਾ। ਵੈਬ ਸੀਰੀਜ਼ ਹਿਸਟੋਰੀਕਲ ਇਹ ਉਹ ਸਾਰੀਆਂ ਗਾਲਾਂ ਗੁਲਾਂ ਵਾਲੀਆਂ। ਹਾਂਜੀ ਹੀਰਾ ਮੰਡੀ ਜਿਹੜੀ ਬਣੀ ਹੈ ਵੀ ਹੀਰਾ ਮੰਡੀ ਦੀ ਸਟੋਰੀ ਸੀਜ਼ਨ ਹੀ ਸੀ। ਇਹ ਜਿਹੜਾ ਫਾਸਟ ਐਂਡ ਫਿਊਰੀਅਸ ਨਾ, ਸਰਦਾਰ ਆਹੀ ਸਾਹਿਬ, ਇਕਬਾਲ ਹਸਨ ਸਾਹਿਬ ਤੇ ਯੂਸਫ ਖਾਨ ਸਾਹਿਬ ਇਹਨਾਂ ਨੂੰ ਸਾਈਨ ਹੋਈ ਸੀਗੀ। ਹਾਂਜੀ ਸਹੀ ਕਾਪੀ ਕੀਤੀ ਸੀ, ਮੌਲਾ ਜੱਟ ਦੀਆਂ ਕਾਪੀਆਂ ਨੇ ਨਿੱਕੇ ਜਿਹੇ। ਅੱਛਾ ਯਾਰ ਅੱਛਾ ਮੌਲਾ ਜੱਟ ਦੀਆਂ ਬਹੁਤ ਕਾਪੀਆਂ ਨੇ ਮੈਨੂੰ ਪਤਾ ਵਾ। ਹਾਂਜੀ ਫਾਸਟਰ ਕਾਪੀ ਲੇਕਿਨ ਇੱਕ ਹੀ ਸੀ। ਫਾਈਨਲ ਡਿਸੀਜਨ ਨਵਰ ਦੇ ਸਾਹਮਣੇ ਕਰਨੀ ਸੀ। ਫਾਈਨਲ ਡੈਸਟੀਨੇਸ਼ਨ ਉਤੋਂ ਉਹ ਨਾ ਉਹ ਜਿਹੜਾ ਤਾਸ਼ ਖੇਡੀ ਤੇ ਲੈਂਟਰ ਨਹੀਂ ਪਾ ਦਿੰਦੇ, ਉਹ ਜਿਹੜੀ ਆਪਾਂ ਰਲਾਉਣ ਵਾਲੇ ਉਹ ਲੈਂਟਰ ਪਾਉਂਦਾ ਜਦੋਂ ਉਹ ਗੱਲ ਕਰ। ਜਿਹੜਾ ਵੀ ਗੱਲ ਕਰੇ ਨਾ ਖਾਸ ਤੌਰ ਤੇ ਮਿੱਠੇ ਤੋਂ ਬਾਅਦ ਫੌਰਨ ਉਹਦੀ ਗੱਲ ਹੁੰਦੀ, ਉਹ ਤੈਨੂੰ ਬਲੌਕ ਕਰ ਦਿੰਦਾ ਗੱਲ ਕਰ। ਨੌਲੇਜ ਵਾਲੇ ਬੰਦੇ ਦੋ ਹੀ ਅੱਛਾ ਉਸਤਾਦ ਜੀ ਤਸਦੀਕ ਕਰਕੇ ਗੱਲ ਫਿੱਕੀ ਕਰਦੇ। ਉਹ ਮਿੱਠੇ ਤਾਂ ਵੀ ਰੇਂਜ ਹੀ ਨਹੀਂ ਰਹਿੰਦਾ, ਇੰਨੇ ਕੀ ਗਿਆ। ਚਲੋ ਕਦੀ ਤੁਸੀਂ ਨੋਟ ਕਰਨਾ, ਤੁਸੀਂ ਤੇ ਗੌਰ ਰੱਖਣਾ ਕਾਲੂ ਤੇ। ਇਹ ਵੀ ਗੱਲ ਕਰੇਗਾ ਨਾ ਤੇ ਉਹਦੀ ਹਾਲਾ ਕੋਈ ਸੁਣੇ ਨਾ ਸੁਣੇ, ਲੇਕਿਨ ਉਹਨੇ ਅਗਲੀ ਗੱਲ ਕਰਨੀ ਜ਼ਰੂਰ ਹੈ। ਤੁਸੀਂ ਤੇ ਧਿਆਨ ਰੱਖਣਾ ਬਸ। ਮੁਨੱਵਰ ਜ਼ਰੀਫ ਸਾਹਿਬ ਦੀ ਕੀ ਬਾਤ ਹੈ। ਹਾਂ ਮੈਂ ਉਹਨਾਂ ਦੀ ਫਿਲਮ ਵੇਖਣ ਡਿਆ ਹੀਰ ਰਾਂਝਾ, ਤੇ ਉਹ ਕਰੈਕਟਰ ਆ ਕੇ ਨਾ ਮੁਨੱਵਰ ਸਾਹਿਬ ਨੂੰ ਕਹਿੰਦਾ ਮੇਰਾ ਪੀਰ ਭਾਈ ਹੈ। ਕਹਿੰਦਾ ਪੀਰ ਭਾਈ ਕਹੀਂ ਕਿਤੇ ਹੀਰ ਭਾਈ ਨਾ ਕਹਿ ਦੇ। ਆਹ ਇਦਾਂ ਦੀਆਂ ਬਹੁਤ ਗੱਲਾਂ ਕਰ। ਕਹਿੰਦਾ ਮੇਰੇ ਸਿਰ 'ਚ ਕੀ ਬਾਤ, ਕਹਿੰਦਾ ਤਕਾਵਾ ਕਰ। ਨਹੀਂ ਉਹ ਵਾਕਈ ਨਾ ਮਨਵਰ ਦੀ ਸਾਹਿਬ ਦਾ ਸਟਾਈਲ। ਅੱਛਾ ਤੁਸੀਂ ਉਹ ਇਦਾਂ ਦੀਆਂ ਗੱਲਾਂ ਕਰਦੇ, ਨਸੀਮ ਜਹਾਜ਼ੀ ਸਾਹਿਬ ਗੁੱਸਾ ਕਰਦੇ। ਕਾਜੀ ਮੈਂ ਪਾਕਿਸਤਾਨ ਦੀਆਂ 2 ਜੋੜੀਆਂ ਨੂੰ ਮੰਨਦਾ। ਕਿਹੜੀ? ਮੁਈਨ ਅਖਤਰ ਸਾਹਿਬ, ਅਨਵਰ ਮਕਸੂਦ ਸਾਹਿਬ, ਮਸਤਾਨਾ ਸਾਹਿਬ ਮਾਨ। 2 ਜੋੜੇ ਉਹ ਸੋਹਣਾ ਜੋੜੀ ਉਹ ਅੱਛਾ ਇਦਾਂ ਦਾ ਗੱਲ ਕਰਕੇ ਜਾਨ ਸ਼ਵਾਬ ਮੈਂ 2 ਜੋੜੇ ਨੂੰ ਮੰਨਦਾ ਜੀ। ਤਿੰਨ ਚੌ ਤੇ ਉਹ ਕਹਿੰਦਾ 3 ਬੰਦਿਆਂ ਨੂੰ ਮੰਨਦਾ। ਹਾਂ ਇਹ ਕਿ ਮਤਲਬ ਉਹਨਾਂ ਦੇ ਵੀ 4 ਬੰਦਿਆਂ ਨੂੰ। ਫੇਰ ਬੜੇ ਅੱਛੇ ਨੇ ਮੋਇਨ ਅਖਤਰ ਸਾਹਿਬ, ਤਾਜੀ ਹੋਏ। ਅਨਵਰ ਮਸੂਦ ਸਾਹਿਬ, ਅਨਵਰ ਮਸੂਦ ਸਾਹਿਬ, ਮੋਇਨ ਅਖਤਰ, ਅਨਵਰ ਮਸੂਦ ਤੇ ਉਧਰੋਂ ਕੌਣ? ਮਾਨ ਸਾਹਿਬ ਤੇ ਮਸਤਾਨਾ। ਮਨਵਰ ਤਰੀਫ ਰੰਗੀਲਾ, ਅਲੀ ਜਾਜ਼ ਨੰਨਾ। ਅੱਛਾ ਉਹ ਤੇਰੇ ਤੋਂ ਪਹਿਲੇ ਦੇ ਨੇ। ਹਾਂ ਮੈਂ ਦੇਖਿਆ। ਹਾਂ ਤੂੰ ਅਲੀ ਜਾਜ਼ ਨੰਨਾ ਵੇਖਿਆ ਹੁੰਦਾ ਨਾ ਤੇ ਤੂੰ ਕਾਜੀ ਮੈਂ ਦੇਖੇ ਥੋੜੇ ਜੇ ਕੰਮ। ਅਲਬੇਲਾ ਸਾਹਿਬ ਨੂੰ ਮੇਲਾ ਤਾਂ ਵੀ ਉਹ ਦੇਖੀ। ਮੇਰੇ ਆਮੋ ਪੁੱਤਰ ਇਹ ਬੱਚੀ ਹੈ, ਇਹ ਪੁੱਤਰ ਤੂੰ ਇੱਥੇ ਕਰ ਲੈ। ਉੱਠ ਖੜੇ ਮੈਂ ਕਹਿੰਦੀ ਉੱਠ ਖੜੇ। ਉਸਤਾਦ ਜੀ ਮੈਂ ਚੱਲਦੀ ਆ, ਕਹਿੰਦੇ ਸਾਨੂੰ ਪਤਾ ਹੈ। ਕਹਿੰਦੇ ਮਲ ਬੇਲਾ ਸਾਹਿਬ ਨੇ ਕੁੜੀ ਕਹਿੰਦੀ ਮੈਨੂੰ ਹੀਰਮਨ ਬਣਾ ਲਓ, ਮੈਨੂੰ ਹੀਰਮਨ ਬਣਾ ਦੋ। ਕਹਿੰਦਾ ਪੁੱਤੇ ਤੈਨੂੰ ਤੇ ਪਿਛਲੇ ਜੁਮੇ ਨਹੀਂ ਮੈਂ ਪੜਾਇਆ।
ਮੇਰਾ ਵਜ਼ੂ ਕਰ ਰਹੇ ਆ ਆਜੀ ਸਾਹਿਬ ਹੈ ਵੱਡੀ ਦੁਨੀਆ ਅਲਵੇਲਾ ਸਾਹਿਬ ਬੜਾ ਸਟਾਈਲ ਸੀ। ਭਾਈ ਮੈਂ ਦੁਬਾਰਾ ਹਨੀ ਭਾਈ ਨੂੰ ਬੁਲਾਵਾਂਗੇ ਸਰ ਬਲਾ ਯਾਰ ਨਹੀਂ ਭਾਈ ਉਹਨਾਂ ਕੋਲ ਹੋਰ ਗੱਲਾਂ ਸੁਣਾਂਗੇ ਆਹੋ ਬਹੁਤ ਬਹੁਤ ਉਹ ਯਾਰ ਜਿਹੜੀਆਂ ਅਸੀਂ ਅੱਜ ਗੱਲਾਂ ਕਰਦੇ ਰਹੇ ਤੇ ਬੈਠੇ ਤੁਸੀਂ ਉਹ ਫਿਲਮਾਂ ਦੇਖੋ ਤੁਹਾਨੂੰ ਉਹਦੇ ਚ ਬਹੁਤ ਮਜ਼ਾ ਆਏਗਾ। ਉਹਨਾਂ ਚ ਬੜੀ ਬੜੀ ਬਰੀਕ ਗੱਲ ਆ। ਉਹ ਦੂਰਬੀਨ ਵਾਲੀ ਗੱਲ ਮਾੜੀ ਜਿਹੜਾ ਸ਼ੋਰ ਦੇ ਚ ਰੰਗੀਲਾ ਸ਼ੋਰ ਨਾ ਪਾਵੇ ਓਏ 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 ਕਹਿੰਦੇ ਇੰਜ ਕਰਕੇ ਜੋਗੀ ਬੈਠੇ ਸ਼ੋਰੇ ਦਾ ਪਿਆਲਾ ਪੜਿਆ ਤੇ ਹੁਣ ਮੁੱਕ ਗਿਆ ਕਹਿੰਦੇ ਸ਼ੋਰਾ ਲਿਆ ਓਏ ਤੇ ਹੁਣ ਸ਼ੋਰਾ ਨਾ ਵੱਡੇ ਟੋਕੇ ਚ ਥੱਲੇ ਇੰਜ ਪੜਿਆ ਉਹਨਾਂ ਨੇ ਇੰਜ ਕਰਕੇ ਪੜਿਆ ਉਹਦਾ ਬਰਤਨ ਤੇ ਉਤੋਂ ਇੰਜ ਨਾ ਸ਼ੋਰਾ ਪਾ ਰਿਹਾ ਤੇ ਵਿੱਚ ਇੰਨੀ ਕੁ ਸਪੇਸ ਆ ਤੇ ਉੱਤੋਂ ਡੁੱਲ ਰਿਹਾ ਸ਼ੋਰਾ ਤੇ ਕਹਿੰਦੇ ਪਾ ਸ਼ੋਰਾ ਆਜਾ ਮੇਰੇ ਸ਼ੋਰੇ ਆਜਾ ਮੇਰੇ ਸ਼ੋਰੇ ਮਰ ਗਿਆ ਮੈਂ ਤੇ ਇੰਜ ਕਰਕੇ ਸ਼ੋਰ ਪੇ ਦੇ ਵਿੱਚ ਨਾ ਵੱਡਾ ਹੱਡ ਆਇਆ ਹੱਡੀ ਨਾਲ ਨੰਨਾ ਸਾਹਿਬ ਬੈਠੇ ਤੇ ਰੰਗੀਲਾ ਸਾਹਿਬ ਵੱਡੀ ਪੜ ਕੇ ਕਰ ਰਹੇ ਤੇ ਕਹਿੰਦੇ ਜੋਗੀ ਬਾਬਾ ਨੰਨਾ ਸਾਹਿਬ ਕਹਿੰਦੇ ਜੋਗੀ ਬਾਬਾ ਕਹਿੰਦੇ ਹਾਂ ਇਹ ਸ਼ੋਰ ਵਿੱਚ ਦੂਰ ਵੀ ਨਾ ਪੱਕੀ ਹੈ। ਤਾਜੀ ਨੇ ਤਾਂ ਇੱਕ ਸਟੇਜ ਡਰਾਮਾ ਵਿੱਚ ਬਾਦਸ਼ਾਹ ਬਣੇ ਰੰਗੀਲਾ ਸਾਹਿਬ ਆਹੋ बादशाह बड़े ने ਉਹਦੇ ਜੁਮਾ ਜੱਜ ਨਾਲ हाँ वो लड़का जो मैंने कहा था वो लगवा दीजिए मुझे मेरा को जो खाना खाना था आपने खा ली वो जो उर्दू बोलते हैं बादशाह बड़े ਆਪਣੀ ने ਪਸੰਦ ਹੁੰਦੀ ਹੈ ਇਹਦੇ ਚ ਤੁਸੀਂ ਕਿਸੇ ਦੇ ਉੱਤੇ ਥੋਪ ਨਹੀਂ ਸਕਦੇ। ਇੱਕ ਬੰਦਾ ਮੈਨੂੰ ਕਹਿੰਦਾ ਯਾਰ ਮੈਨੂੰ ਰਫੀ ਸਾਹਿਬ ਨਹੀਂ ਪਸੰਦ ਨੋ ਈਜ਼ੀ ਠੀਕ ਆ ਮੈਨੂੰ ਬਹੁਤ ਪਸੰਦ ਨੇ ਮੈਂ ਜ਼ਿਆਦਾ ਕੀ ਕਰਾਂ ਅੱਛਾ ਭਾਈ ਨਹੀਂ ਪਸੰਦ ਠੀਕ ਹੈ ਕੋਈ ਸਾਹਿਬ ਤੇ ਮੈਨੂੰ ਬੇਤੀ ਸਾਹਿਬ ਨਹੀਂ ਪਸੰਦ ਮੈਨੂੰ ਮਾਈਕਲ ਜੈਕਸਨ ਨਹੀਂ ਪਸੰਦ ਮੈਨੂੰ ਖਾਜ਼ਾ ਨੁਸਰਤ ਨਹੀਂ ਪਸੰਦ ਯਾਰ ਮੈਨੂੰ ਮਹਿਦੀ ਹਸਨ ਪਸੰਦ ਆ। ਹਰ ਬੰਦੇ ਦੀ ਆਪਣੀ ਪਸੰਦ ਹੁੰਦੀ ਹੈ ਸਹੀ ਤੇ ਪਸੰਦ ਦਾ ਇਜ਼ਹਾਰ ਹਮੇਸ਼ਾ ਇਦਾਂ ਕਰਨਾ ਚਾਹੀਦਾ ਕਿ ਜੀ ਮੈਨੂੰ ਨਹੀਂ ਪਸੰਦ ਇਹ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਉਹ ਸਹੀ ਨਹੀਂ। ਹਾਂਜੀ ਵਾਹ ਵਾਹ ਬੇਸਿਕਲੀ ਉਹਦੇ ਅੰਦਰ ਉਹ ਇਹੀ ਕਹਿਣਾ ਚਾਹ ਰਿਹਾ ਹੁੰਦਾ ਕਿਉਂਕਿ ਉਹਨੂੰ ਪਸੰਦ ਨਹੀਂ ਤੇ ਉਹਨੂੰ ਉਹਦੇ ਚ ਗੁਫਾਰਟ ਨਜ਼ਰ ਆਉਂਦਾ। हाँ जी हाँ जी ਤੇ ਮੁਨੱਵਰ ਅਲੀ ਸਾਹਿਬ ਦਾ ਮਤਲਬ ਮੈਂ ਆਪਣੀ ਗੱਲ ਕਰ ਰਿਹਾ ਕਿ ਮੁਨੱਵਰ ਅਲੀ ਸਾਹਿਬ ਬਹੁਤ ਵੱਡੇ ਆਰਟਿਸਟ ਨੇ। ਮੈਂ ਕਿਸੇ ਨੂੰ ਡਿਨਾਈ ਨਹੀਂ ਕਰਦਾ ਕਿ ਇਹ ਸਾਰੇ ਗਲਤ ਨੇ ਜਿਹੜੇ ਮੈਨੂੰ ਉਹਨਾਂ ਦੀ ਗੱਲ ਦਾ ਨਹੀਂ ਮਜ਼ਾ ਆਉਂਦਾ। ਮੈਂ ਅੱਗੇ ਵੀ ਕਈ ਵਾਰੀ ਕਿਹਾ ਨਾ ਇਹ ਮੇਰੀ ਪ੍ਰੋਬਲਮ ਹਾਂਜੀ ਤੁਹਾਡਾ ਮਸਲਾ ਮੇਰੇ ਨਾਲ ਮੈਚ ਨਹੀਂ ਕੀਤੀ ਇਹਨਾਂ ਦੀ ਮਤਲਬ ਮੈਨੂੰ ਬਣਾਵਟ ਲੱਗਦੀ ਹੈ ਹਾਂਜੀ ਕੋ ਮੈਂ ਡਬਿੰਗ ਸ਼ਪਿੰਗ ਵੀ ਕਰਦਾ ਰਿਹਾ ਇਹ ਹੋ ਜਾਂਦੇ ਮੈਨੂੰ ਇੰਜ ਲੱਗਦਾ ਬਣਾਵਟ ਆ ਕੇ ਬਣਾ ਕੇ ਗੱਲ ਕਰ ਰਹੇ ਨੇ ਐਕਟ ਕਰਕੇ। ਨੰਨਾ ਸਾਹਿਬ ਇਜਾਜ਼ ਸਾਹਿਬ ਫਾਈਨਲ ਮੈਂ ਆਪਣੀ ਗੱਲ ਕਰ ਰਿਹਾ ਨੋ ਡਾਊਟ ਮਨਵਦਰ ਸਾਹਿਬ ਬਹੁਤ ਵੱਡੇ ਆਰਟਿਸਟ ਹੋਣਗੇ ਦੋਵਾਂ ਨਾਲ ਮੈਨੂੰ ਉਹ ਦੋਵੇਂ ਜ਼ਿਆਦਾ ਪਸੰਦ ਹੈ। ਗੱਲ ਹਮੇਸ਼ਾ ਇਦਾਂ ਕਰਨੀ ਚਾਹੀਦੀ ਹੁਣ ਮੈਂ ਕਹਾਂ ਨਹੀਂ ਮਨਵਦਰ ਸਾਹਿਬ ਕੁਛ ਨਹੀਂ ਸੀ ਨਹੀਂ ਇਹ ਤਾਂ ਫਿਰ ਇਹ ਰੰਗ ਹੋਰ ਹੋ ਜਾਂਦਾ ਗੱਲ ਦਾ। ਇਹ ਤੁਸੀਂ ਸਾਰਿਆਂ ਦੀ ਦਿਲਗੁਜ਼ਾਰੀ ਕਰ ਰਹੇ ਹੋ ਜਿਹੜੇ ਉਹਨਾਂ ਨੂੰ ਪਸੰਦ ਕਰ ਰਹੇ ਹੋ। ਵਾਹ ਸਮਝ ਆ ਰਹੀ ਨਾ ਗੱਲ ਦੀ ਤੇ ਪਸੰਦ ਆਪਣੀ ਆਪਣੀ ਹੁੰਦੇ ਅੱਲਾ ਮਾਫੀ ਦੇਵੇ ਸਾਡਾ ਮਤਲਬ ਇਨਸਾਨ ਦੀ ਐਸੀ ਗੱਲ ਆ ਉਹ ਇੱਥੇ ਅਸੀਂ ਜਿਹੜੇ ਸਾਡੇ ਮਸਜਿਦਾਂ 'ਚ ਜੁਮਾ ਕਰਾਉਂਦੇ ਨੇ ਉਲਮਾ ਉਹ ਅਸੀਂ ਰੱਖੇ ਨੇ ਕਿ ਨਹੀਂ ਯਾਰ ਮੈਂ ਉਹਦੇ ਪਿੱਛੇ ਪੜਨਾ ਮੈਨੂੰ ਉਹਦਾ ਮਜ਼ਾ ਆਉਂਦਾ ਮੈਨੂੰ ਇਹਦਾ ਨਹੀਂ ਮਜ਼ਾ ਆਉਂਦਾ। ਹਾਏ 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 ਹਾਲਾਂਕਿ ਉੱਥੇ ਮਤਲਬ ਉਹਨੂੰ ਉਹਦੀ ਗੱਲ ਸਮਝ ਆਉਂਦੀ ਹੋਏਗੀ ਉਹਨੂੰ ਉਹਦਾ ਲਹਿਜਾ ਸਮਝ ਆ ਜਾਂਦਾ ਉਹਦੇ ਕੋਲੋਂ ਕੋਈ ਸਿੱਖ ਲੈਂਦਾ ਦੀਨ ਦੀ ਗੱਲ ਉਹ ਕਹਿੰਦਾ ਯਾਰ ਮੈਂ ਇੱਧਰ ਹੀ ਪੜਨਾ ਮੈਨੂੰ ਇਹ ਮੌਲਵੀ ਜ਼ਿਆਦਾ ਪਸੰਦ। ਕਈ ਬੰਦੇ ਆਪਣੇ ਘਰ ਦੀਆਂ ਆਲੇ ਦੁਆਲੇ 40 ਮਸਜਿਦਾਂ ਛੱਡ ਕੇ ਤੇ 17 ਕਿਲੋਮੀਟਰ ਦੂਰ ਜਾਂਦੇ ਜੁਮਾ ਪੜਨ ਕਿ ਯਾਰ ਮੈਨੂੰ ਉਹਦਾ ਮਜ਼ਾ ਆਉਂਦਾ। ਹਾਂਜੀ ਸਮਝ ਆ ਰਹੀ ਕਈ ਉੱਥੋਂ 17 ਕਿਲੋਮੀਟਰ ਤੋਂ ਦਿਲ ਕਰੇ ਉਹਦੇ ਘਰ ਦੇ ਕੋਲ ਮਸਜਿਦ ਚਾਹੁੰਦੇ ਹੋ ਲਿਹਾਜ਼ਾ ਇਹ ਨਹੀਂ ਕਹਿਣਾ ਚਾਹੀਦਾ ਕਿ ਵੀ ਉਹ ਸਹੀ ਨਹੀਂ ਮੈਨੂੰ ਨਹੀਂ ਪਸੰਦ ਹੈ ਮੇਰੀ ਨੇਚਰ ਨਾਲ ਮੈਚ ਨਹੀਂ ਕਰ ਰਿਹਾ ਠੀਕ ਹੈ ਨਾ ਬਿਲਕੁਲ ਮੈਨੂੰ ਮਜ਼ਾ ਆਇਆ ਜ਼ਿਆਦਾ ਉਹਦੇ ਨਾਲ ਨੰਨਾ ਸਾਹਿਬ ਤਰੀਕਾਕਾਰ ਇਹ ਹੀ ਹੈ ਹਾਂ ਬਿਲਕੁਲ ਸਹੀ ਮੈਂ ਕਹਿੰਦਾ ਅਲਬੇਲਾ ਸਾਹਿਬ ਤੇ ਮੁਨੱਵਰ ਅਲੀ ਸਾਹਿਬ ਮੈਨੂੰ ਉਹ ਚੀਜ਼ ਇਸ ਤੋਂ ਨਹੀਂ ਪਸੰਦ ਆਈ ਕਿ ਮੈਨੂੰ ਬਣਾਵਟ ਲੱਗਦੀ ਉਹਦੇ 'ਚ ਮੈਂ ਕਹਿੰਦਾ ਗੱਲ ਫੱਕ ਕਰਕੇ ਹੋ ਜੇ ਬਸ ਮਤਲਬ ਉਹਦੇ 'ਚ ਇਹ ਨਾ ਹੋਵੇ ਕਿ ਤੁਸੀਂ ਪਹਿਲੇ ਸੋਚੀ ਆ ਫਿਰ ਬਣਾਈ ਆ ਮੈਂ ਤੈਨੂੰ ਏਦਾਂ ਮੈਂ ਰੱਬ ਦੀ ਸੌਂ ਮਤਲਬ ਇਹ ਨਾ ਮੈਨੂੰ ਇਹ ਕਿਤੇ ਨਾ ਕਿਤੇ ਫੇਕਨੈਸ ਲੱਗਦੀ ਹੈ ਤੇ ਮੈਨੂੰ ਲੱਗਦੀ ਹੈ ਉਹ ਹੈ ਤੇ ਬਹੁਤ ਅੱਛੇ ਨੇ ਭਾਈ ਸਾਹਿਬ ਨੂੰ ਉਹਨਾਂ ਦਾ ਬੇਟਾ ਆ ਕੇ ਕਹਿੰਦਾ ਤੇ ਮੈਂ ਤੁਹਾਨੂੰ ਗੱਲ ਸੁਣਾਈ ਨਹੀਂ ਵੀ ਇੰਜ ਕਰਕੇ ਨੌਕਰ ਵੋਟੀ ਦਾ ਤੇ ਸਿਰ ਨੰਨਾ ਸਾਹਿਬ ਬਾਹਰ ਨਿਕਲੇ ਨੇ ਆ ਕਰਕੇ ਗੱਡੀ ਦੇ ਤੇ ਮੁਨੱਵਰ ਅਲੀ ਸਾਹਿਬ ਨੇ ਸੋਟੀ ਪਾਈ ਹੈ ਤੇ ਆ ਕਹਿੰਦੇ ਆ ਨੰਨਾ ਸਾਹਿਬ ਰੱਬ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ ਹੈ ਤੇ ਨੰਨਾ ਸਾਹਿਬ ਨੇ ਕਿਹੜੀ ਫਿਰ ਤੂੰ ਵਾਪਸ ਲੈਣਾ ਹੈ ਸਮਝ ਆਈ ਗੱਲ ਨੰਨਾ ਸਾਹਿਬ ਨਾ ਸੁੱਤੇ ਵਿੱਚ ਕੇਸ ਲੈ ਕੇ ਤੇ ਅੱਜ ਅਲਬੇਲਾ ਸਾਹਿਬ ਆਏ ਤੇ ਉਹਨਾਂ ਤੀਗੜ ਲਾਇਆ ਨਾ ਇਹ ਬੀਟੀ ਉੱਠੇ ਉੱਠ ਨਾ ਤੇ ਹੁਣ ਥੱਲੇ ਨਾ
ਵਿੱਚ ਚਾਦਰ ਹਿੱਲਣੀ, ਕਹਿੰਦੇ ਉਹ ਬੇਟੇ ਤੇ ਯਕਦਮ ਫਲੋ ਤੋਂ ਥੱਲੇ ਕਿ ਉਹ ਬੇਟੇ ਤੈਨੂੰ ਕਿਤੇ ਕੋਈ ਛੁਰੀ ਫੇਰ ਗਿਆ। ਨਹੀਂ ਉਹ ਬਹੁਤ ਕਮਾਲ ਹੈ। ਵਾਹ ਵਾਹ। ਹਰ ਕੋਈ ਆਪਣੀ ਆਪਣੀ ਜਗ੍ਹਾ, ਲੇਕਿਨ ਕਿਸੇ ਨੂੰ ਕੋਈ ਪਸੰਦ ਆ ਗਿਆ। ਪਰਸਨਲੀ ਮੈਨੂੰ ਬਹੁਤ ਜ਼ਿਆਦਾ ਹਸਾਇਆ ਬੇਲਾ ਸਾਹਿਬ ਦੀ ਸਟਾਈਲ ਨੇ ਮਾਰ ਦਿੱਤਾ ਵਾ। ਮੈਨੂੰ ਮਸਤਾਨਾ ਸਾਹਿਬ ਨੇ ਮਾਰੇ, ਬਸ ਮੈਂ ਵੀ ਜਵਾਨ ਸਿੰਘ ਸਾਹਿਬ ਨੇ ਸਾਨੂੰ ਮਾਰਤਾ। ਬਹੁਤ ਹਾਂ ਜਵਾਨ, ਮੈਂ ਵਕੀਲ ਵੇਖਿਆ ਜਵਾਨ ਸਾਹਿਬ ਨੂੰ, ਮੈਂ ਕਿਹਾ ਯਾਰ ਉਹ ਜਿਹੜਾ ਜੱਜ ਸਾਹਿਬ ਦੇਖ ਰਹੇ ਹੋ ਜੱਜ ਲੋ ਸਾਹਿਬ। ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ, ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਤੇ ਲਵ ਯੂ ਯਾਰ, ਬਸ ਖੁਸ਼ ਰਹੋ ਤੁਸੀਂ। ਦਿਲ ਬਣਾ ਲੈ ਪਤਾ ਨਹੀਂ ਕੌਣ ਹੋ ਤੁਸੀਂ, ਮੇਰੀ ਸਮਝੋ ਬਾਹਰ ਆ, ਇਹ ਐਲੋਫਨ, ਠੀਕ ਹੈ ਜੀ। ਲਵ ਯੂ, ਰੱਬ ਰੱਖਾ, ਕੱਲ ਫਿਰ ਮੁਲਾਕਾਤ। ਬੇਟਾ ਜਰਾ ਵੇਖੇ ਸਹੀ।